जी का खालसा वाहिगुरू जी की फतेह अस्सलाम वालेकुम आदाब बरजमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी राज साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 23 नवंबर 2021 10 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਿਨ ਕੇਬਲ ਬੈਲਫੈਲੋ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਭੈਣ ਜੀ ਕੁਲਵੰਤ ਕੌਰ ਜੀ ਵੱਲੋਂ ਸੋ ਉਹਨਾਂ ਨੇ ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਆਪਾਂ ਲੜ ਲੱਗੀਏ ਅਤੇ ਉਹਨਾਂ ਵੱਲੋਂ ਦਰਸਾਏ ਜਿਹੜੇ ਰਾਹ ਤੇ ਚੱਲਣ ਦਾ ਉਦਮ ਕਰੀਏ ਸੋ ਆਪਸੀ ਧੜੇਬੰਦੀ ਅਤੇ ਈਰਖਾ ਤੋਂ ਦੂਰ ਰਹਿੰਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕਰੀਏ ਔਰ ਗੁਰੂ ਸਾਹਿਬ ਆਪ ਸਹਾਈ ਹੋਣਗੇ ਸੋ ਵਾਹਿਗੁਰੂ ਮਿਹਰ ਕਰਨ ਬੁਲੰਦੀਆਂ ਬਖਸ਼ਣ ਅਤੇ ਅਸੀਂ ਆਪਣਾ ਦਸਵੰਧ ਜ਼ਰੂਰ ਕਰੀਏ ਤਾਂ ਜੋ ਟੀਵੀ 84 ਜਿਹੇ ਜਿਹੜੇ ਅਦਾਰੇ ਵੱਧ ਹੋਰ ਜਿਹੜੇ ਅੱਗੇ ਵੱਧ ਸਕਣ ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਜੀ ਕੁਲਵੰਤ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਰੇ ਫੋਨ ਨੰਬਰ ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਭਾਰਤ ਤੇ ਦੁਨੀਆ ਭਰ ਦੇ ਜਿਹੜੇ ਸਿਆਸੀ ਮਾਹਿਰਾਂ ਵੱਲੋਂ ਕਿਆਸ ਰਾਈਆਂ ਜਾਰੀ ਹਨ ਕਿ ਮੋਦੀ ਸਰਕਾਰ ਵੱਲੋਂ 3 ਖੇਤੀ ਕਾਨੂੰਨਾਂ ਨੂੰ ਫੌਰੀ ਵਾਪਸ ਲੈਣ ਦਾ ਫੈਸਲਾ ਕਿਸ ਵਜ੍ਹਾ ਕਰਕੇ ਕੀਤਾ ਗਿਆ ਸੋ ਕੋਈ ਇਸ ਨੂੰ ਯੂਪੀ ਦੀਆਂ ਜਿਹੜੀਆਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਨਾਲ ਜੋੜ ਕੇ ਦੇਖਦਾ ਹੈ ਅਤੇ ਕੋਈ ਇਸ ਨੂੰ ਕਿਸਾਨਾਂ ਸਾਹਮਣੇ ਬੇਬਸ ਹੋਣਾ ਦੱਸਦਾ ਹੈ ਸੋ ਇਸ ਨੂੰ ਖਾਲਿਸਤਾਨੀ ਲਹਿਰ ਦੇ ਪ੍ਰੈਸ਼ਰ ਵਜੋਂ ਵੀ ਦੇਖਿਆ ਜਾ ਰਿਹਾ ਹੈ ਸੋ ਇੱਕ ਵੱਡੇ ਹਿੱਸੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਵੱਡੇ ਹਮਲੇ ਦੀ ਜਿਹੜੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ ਸੋ ਪ੍ਰਸਿੱਧ ਕਾਲਮਨਵੀਸ ਦਲੀਪ ਮੰਡਲ ਨੇ ਇਸ ਡਿਬੇਟ ਵਿੱਚ ਇੱਕ ਹੋਰ ਦਿਲਚਸਪ ਪਹਿਲੂ ਜਿਹੜਾ ਉਹ ਜੋੜਿਆ ਸੋ ਦਲੀਪ ਮੰਡਲ ਅਨੁਸਾਰ ਮੋਦੀ ਸਰਕਾਰ ਨੇ ਇਹ ਫੈਸਲਾ ਹਿੰਦੂਤਵੀ ਆਈਡੀਓਲੌਗ ਸਾਵਰਕਰ ਦੀ ਸਿੱਖ ਪ੍ਰਤੀ ਜਿਹੜੀ ਸਿਆਸੀ ਪਹੁੰਚ ਕਰਕੇ ਲਿਆ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਕੁਲਵੰਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਬਿਲਕੁਲ ਇਹ ਜੋੜੀ ਕੁਲਵੰਤ ਸਿੰਘ ਕੁਲਵੰਤ ਕੌਰ ਇਹ ਪੰਥਕ ਨੇ ਪੂਰੀ ਤਰ੍ਹਾਂ ਜਿੱਥੇ ਕੈਲੀਫੋਰਨੀਆ ਦੇ ਵਿੱਚ ਸਾਡੇ ਮੁੱਖ ਤੌਰ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਨੂੰ ਟੀਵੀ 84 ਦੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਲੀਡ ਰੋਲ ਅਦਾ ਕਰਦੇ ਨੇ ਉੱਥੇ ਜਦੋਂ ਤੋਂ ਟੀਵੀ 84 ਨੇ ਨਵੇਂ ਇਸ ਪ੍ਰੋਗਰਾਮ ਥੱਲੇ ਸਪਾਂਸਰਸ਼ਿਪ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਹਦੇ 'ਚ ਵੀ ਵੱਧ ਚੜ ਕੇ ਜਿਹੜਾ ਹੈ ਉਹ ਸਾਡੀ ਮਦਦ ਕਰਦੇ ਨੇ ਅਸੀਂ ਸਮਝਦੇ ਹਾਂ ਕਿ ਜਿੱਥੇ ਸਾਡੇ ਵੀਰਾਂ ਦਾ ਯੋਗਦਾਨ ਹੈ ਕੌਮੀ ਕੌਜ਼ ਦੇ ਲਈ ਉੱਥੇ ਸਾਡੀਆਂ ਭੈਣਾਂ ਵੀ ਪਿੱਛੇ ਨਹੀਂ ਨੇ ਔਰ ਮੈਂ ਬਹੁਤ ਵਾਰ ਇਹ ਸਮਝਦਾ ਹਾਂ ਵੀ ਸਗੋਂ ਵੱਡਾ ਰੋਲ ਜੇ ਕਿਸੇ ਕੌਮ ਦੇ ਭਵਿੱਖ ਨੂੰ ਘੜਨਾ ਵਰਤਮਾਨ ਜਾਂ ਹਾਲ ਦੀ ਜਨਰੇਸ਼ਨ ਨੂੰ ਸਾਂਭਣਾ ਤੇ ਸਭ ਤੋਂ ਵੱਡਾ ਜੇ ਕੋਈ ਕਿਰਦਾਰ ਜਾਂ ਰੋਲ ਹੈ ਤੇ ਉਹ ਬੀਬੀਆਂ ਦਾ ਹੈ ਅੱਜ ਵੀਰ ਬਲਜਿੰਦਰ ਸਿੰਘ ਹੋਰਾਂ ਦੇ ਭਰਾਤਾ ਸਰ ਬਲਵਿੰਦਰ ਸਿੰਘ ਹੋਰਾਂ ਦੇ ਬੇਟੇ ਦਾ ਸ਼ਗਨ ਦਾ ਜਿਹੜਾ ਪ੍ਰੋਗਰਾਮ ਸੀ ਉਹਨਾਂ ਦੇ ਘਰ 'ਚ ਔਰ ਮੈਨੂੰ ਵੀ ਅਟੈਂਡ ਕਰਨ ਦਾ ਮੌਕਾ ਬਣਿਆ ਔਰ ਜ਼ਾਹਰ ਹੈ
ਸਿੱਖੀ ਮਰਿਆਦਾ ਮੁਤਾਬਕ ਹੀ ਸਾਰੇ ਪ੍ਰੋਗਰਾਮ ਇਹ ਪਰਿਵਾਰ ਜਿਹੜਾ ਸਮਰਪਿਤ ਹੈ ਪੂਰੀ ਤਰ੍ਹਾਂ ਸਿੱਖੀ ਨੂੰ ਕਰਦਾ ਹੈ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਕੀਰਤਨ ਔਰ ਜਿਹੜੀ ਕੁੜਮਾਈ ਦੀ ਰਸਮ ਜਿਹੜਾ ਗੁਰਮਤਿ ਦਾ ਲਫ਼ਜ਼ ਹੈ ਉਹ ਅਦਾ ਕੀਤੀ ਗਈ ਨਾਈਸ ਔਰ ਉਹਦੇ 'ਚ ਵੀ ਐਡਰੈਸ ਕਰਦੇ ਆ ਕਿਉਂਕਿ ਸਿਲੈਕਟਿਵ ਜਿੱਥੇ ਦੋਵੇਂ ਪਰਿਵਾਰਾਂ ਦੇ ਜਿਹੜੇ ਮੈਂਬਰ ਸਾਰੇ ਇਕੱਠੇ ਸਨ ਉੱਥੇ ਹੋਰ ਵੀ ਸਨਮਾਨਿਤ ਹਸਤੀਆਂ ਸਨ। ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਅੱਜ ਜਦੋਂ ਅਸੀਂ ਚੈਲੰਜਸ 'ਚੋਂ ਗੁਜ਼ਰ ਰਹੇ ਹਾਂ ਸਾਨੂੰ ਇਹ ਲੱਗਦਾ ਹੈ ਕਿ ਵੀ ਸਾਡੀਆਂ ਸੈਂਟਰਲ ਬਾਡੀਜ਼ ਉਹ ਅਕਾਲ ਤਖਤ ਸਾਹਿਬ ਹੋਏ SGPC ਹੋਏ ਜਿੱਥੋਂ ਅਸੀਂ ਅਗਵਾਈ ਦੀ ਆਸ ਕਰਦੇ ਹਾਂ ਉਹ ਜਾਂ ਤਾਂ ਸਰਕਾਰੀ ਪ੍ਰਭਾਵ ਥੱਲੇ ਨੇ ਜਾਂ ਬਿਲਕੁਲ ਤਨਖਾਹੀਏ ਬਣੇ ਹੋਏ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਔਰ ਜਦੋਂ ਦੁਸ਼ਮਣ ਨੇ ਚਾਰ ਚਫੇਰੇ ਸਾਰੇ ਹੀ ਹਥਿਆਰ ਸਾਮ-ਦਾਮ ਦੰਡ ਭੇਦ ਉਹ ਖੋਲੇ ਹੋਏ ਨੇ ਕਲਚਰਲ ਡੀਜਨਰੇਸ਼ਨ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ ਹੁਣ ਤਾਂ ਅੱਧਾ BSF ਦੇ ਹਵਾਲੇ ਕਰ ਦਿੱਤਾ ਜੀ ਸੋ ਇਹਨਾਂ ਸਾਰੇ ਹਾਲਾਤਾਂ 'ਚ ਜਦੋਂ ਇਸ ਲੈਵਲ ਦੇ ਉੱਤੇ ਜਿਹੜੀ ਹੈ ਕੌਮ ਕੋਈ ਗੁਜ਼ਰ ਰਹੀ ਹੋਏ ਤੇ ਜੇ ਕੋਈ ਇੰਸਟੀਟਿਊਸ਼ਨ ਸੇਵ ਕਰ ਸਕਦੀ ਹੈ ਤੇ ਉਹ ਸਾਡੇ ਆਪਣੇ ਘਰ ਨੇ ਬਿਲਕੁਲ ਜਿਨ੍ਹਾਂ ਘਰਾਂ ਦੇ ਵਿੱਚ ਹੱਕ ਹਲਾਲ ਦੀ ਕਮਾਈ ਆਉਂਦੀ ਹੈ ਜਿਨ੍ਹਾਂ ਘਰਾਂ 'ਚ ਮਾਵਾਂ ਬੱਚਿਆਂ ਨੂੰ ਸਿੱਖੀ ਵੈਲਿਊਜ਼ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਰੱਖਦੇ ਆ ਉਹਨਾਂ ਦੀ ਪਰਵਰਿਸ਼ ਕਰਦੀਆਂ ਨੇ ਜਿਸ ਘਰ 'ਚ ਪਰਿਵਾਰ ਬੈਠ ਕੇ ਜਿਹੜਾ ਹੈ ਉਹ ਸਾਂਝੇ ਤੌਰ ਦੇ ਉੱਤੇ ਗੁਰੂ ਦੀਆਂ ਗੱਲਾਂ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਘਰ ਦੇ ਵਿੱਚ ਇੱਕ ਮਾਹੌਲ ਐਸਾ ਸਿਰਜਿਆ ਜਾਂਦਾ ਹੈ ਔਰ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਜਿੱਥੇ ਰੂਹਾਨੀਅਤ ਵੱਲ ਤੋਰਦੇ ਹੋ ਜਿਹੜਾ ਕਿ ਤੁਹਾਨੂੰ ਫਿਰ ਕਹਿਣ ਦੀ ਲੋੜ ਨਹੀਂ ਹੁੰਦੀ ਜੋ ਜ਼ਿੰਦਗੀ ਤੁਸੀਂ ਜੀ ਰਹੇ ਹੁੰਦੇ ਹੋ ਉਹ ਬੱਚਿਆਂ ਤੇ ਪ੍ਰਭਾਵ ਪਾਉਂਦੀ ਹੈ ਉੱਥੇ ਨਾਲ ਦੀ ਨਾਲ ਤੁਸੀਂ ਬੱਚਿਆਂ ਦੇ ਵਿੱਚ ਫਖਰ ਵੀ ਭਰਦੇ ਹੋ ਕਿ ਭਾਈ ਅਸੀਂ ਜਿਸ ਕੌਮ ਦੇ ਵਾਰਿਸ ਹਾਂ ਕਿਵੇਂ 5.5 ਸਦੀਆਂ ਤੋਂ ਸਿਰ ਉੱਚਾ ਚੁੱਕ ਕੇ ਜੇ ਅਸੀਂ ਤੁਰ ਸਕੇ ਤੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਇਹੀ ਕਾਰਨ ਹੈ ਦੋ ਵੇਲੇ ਦੀ ਸਾਡੀ ਅਰਦਾਸ 'ਚ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਿ ਕਿਵੇਂ ਕਿਹਨਾਂ ਹਾਲਾਤਾਂ ਦੇ ਵਿੱਚੋਂ ਉਹ ਗੁਜ਼ਰੇ ਕਿਸ ਕਿਸਮ ਦੇ ਟਾਰਚਰ ਨੂੰ ਉਹਨਾਂ ਨੇ ਫੇਸ ਕੀਤਾ ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਫਿਰ ਜੇ ਇਹ ਸਾਰਾ ਹੋਏਗਾ ਤਾਂ ਸਾਡਾ ਬੱਚਾ ਸਾਡੀ ਬੱਚੀ ਉਸ ਪ੍ਰਾਈਡ ਦੇ ਨਾਲ ਹੀ ਸਮਾਜ ਦੇ ਵਿੱਚ ਜਾਣਗੇ ਇੱਥੇ ਬੱਚਿਆਂ ਦੇ ਲਈ ਸੌਖਾ ਨਹੀਂ ਹੈ ਜਦੋਂ ਅਸੀਂ ਦੋ ਕਲਚਰਸ ਦੀ ਗੱਲ ਕਰਦੇ ਹਾਂ ਜਿਸ ਸਕੂਲ 'ਚੋਂ ਜਾਣ ਜੌਬ ਤੇ ਜਾਣ ਕੱਲ੍ਹ ਨੂੰ ਯੂਨੀਵਰਸਿਟੀ 'ਚ ਜਾਣ ਉਹ ਪੂਰੇ ਦਾ ਪੂਰਾ ਇੱਕ ਡਿਫਰੈਂਟ ਕਲਚਰ ਹੈ ਪਰ ਜੇ ਉਹਨਾਂ ਵਿੱਚ ਸਿੱਖੀ ਦਾ ਬੀਜ ਤੁਸੀਂ ਬੋਇਆ ਹੋਇਆ ਹੈ ਉਸ ਦੇ ਉਹਨਾਂ ਨੂੰ ਫੂਡ ਫॉर ਥਾਟ ਦਿੱਤਾ ਹੋਇਆ ਉਹਨਾਂ ਨੂੰ ਪ੍ਰਾਈਡ ਦਿੱਤਾ ਹੋਇਆ ਤੇ ਫਿਰ ਉਹ ਹਰ ਭੀੜ ਦਾ ਟਾਕਰਾ ਵੀ ਕਰ ਸਕਦੇ ਨੇ ਕਿਤੇ ਵੀ ਉਹ ਡੋਲਣਗੇ ਨਹੀਂ ਔਰ ਇਹੀ ਜਿਹੜਾ ਇੱਕ ਸਾਡੇ ਕੋਲ ਤਰੀਕਾ ਬਚਿਆ ਅਦਰਵਾਈਜ਼ ਜੇ ਅਸੀਂ ਨੁਕਸ ਕੱਢਣ ਤੇ ਹੀ ਆਣਾ ਜਾਂ ਆਪਾ ਪੜਚੋਲ ਦੀ ਥਾਂ ਤੇ ਆਪਾਂ ਨਖੇਦੀ ਕਰਨੀ ਹੈ ਫਿਰ ਸਾਨੂੰ ਹਰ ਚੀਜ਼ 'ਚ ਨੁਕਸ ਨਜ਼ਰ ਆਏਗਾ ਕਿ ਉਹ ਵੀ ਸਿੱਖੀ ਪ੍ਰਚਾਰ ਨਹੀਂ ਕਰਦਾ ਉਹ ਨਹੀਂ ਕਰਦਾ ਕੋਈ ਪੁੱਛ ਸਕਦਾ ਹੈ ਕਿ ਭਾਈ ਜਿਹੜੀ ਪਹਿਲੀ ਨਰਸਰੀ ਵੀ ਸਕੂਲ ਵੀ ਟ੍ਰੇਨਿੰਗ ਵੀ ਉਹ ਤੁਹਾਡੇ ਘਰ ਨੇ ਔਰ ਮੈਂ ਜਿਵੇਂ ਕੋਟ ਕੀਤਾ ਉੱਥੇ ਵੀ ਉਹ ਜਿਵੇਂ ਮੀਆਂ ਮੁਹੰਮਦ ਬਖਸ਼ ਸਾਡੇ ਲਹਿੰਦੇ ਪੰਜਾਬ ਦੇ ਸ਼ਾਇਰ ਹੋਏ ਨੇ ਉਹਨਾਂ ਦਾ ਇੱਕ ਬੜਾ ਖੂਬਸੂਰਤ ਕਪਲੇਟ ਹੈ ਮੈਂ ਅਕਸਰ ਕੋਟ ਕਰਦਾ ਕਿ ਵੀ ਮਾਲੀ ਦਾ ਕੰਮ ਪਾਣੀ ਦੇਣਾ ਮਸ਼ਕਾਂ ਭਰ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਕਿ ਸਾਡਾ ਐਜ਼ ਏ ਪੇਰੈਂਟਸ ਇਹ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਇੱਕ ਚੰਗੀ ਉਸ ਤਰਬੀਅਤ ਦੇ ਵਿੱਚ ਪਾਲੀਏ ਉਹਨਾਂ ਨੂੰ ਸਿੱਖੀ ਵੈਲਿਊਜ਼ ਦਈਏ ਉਹਨਾਂ ਨੂੰ ਇਮਾਨਦਾਰੀ ਸਿਖਾਈਏ ਪਰ ਉਹਦੇ ਲਈ ਸਾਨੂੰ ਖੁਦ ਇਮਾਨਦਾਰ ਹੋਣਾ ਪਏਗਾ ਸਾਡੀ ਆਪਣੀ ਹੱਕ ਹਲਾਲ ਦੀ ਕਮਾਈ ਰਿਜ਼ਕੇ ਹਲਾਲ ਜਿਹਨੂੰ ਅਸੀਂ 10 ਦੀ ਕਿਰਤ ਕਮਾਈ ਕਹਿੰਦੇ ਆ ਉਹ ਹੋਏ ਘਰਾਂ 'ਚ ਅਸੀਂ ਨਸ਼ਿਆਂ ਤੋਂ ਬਚੇ ਹੋਈਏ ਅਸੀਂ ਉਹ ਝੂਠ ਜਿਹੜਾ ਉਸ ਸਬ ਕੰਟੀਨੈਂਟ ਤੋਂ ਬ੍ਰਾਹਮਣ ਦੇ ਇਨਫਲੂਐਂਸ ਨੇ ਦਿੱਤਾ ਹੋਇਆ ਉਸ ਤੋਂ ਛੁਟਕਾਰਾ ਪਾਈਏ ਔਰ ਉਸ ਸਾਰੇ ਦੇ ਚੱਲਦੇ ਆ ਜੇ ਇੱਥੇ ਬੱਚੀਆਂ ਸਾਡੇ ਇਮਾਨਦਾਰ ਨੇ ਕਿਉਂਕਿ ਇੱਕ ਇਸ ਕਲਚਰ ਦੀ ਬਿਊਟੀ ਓਨੈਸਟੀ ਹੈ ਤੇ ਉਹਦੇ 'ਚ ਫਿਰ ਸਿੱਖੀ ਵੈਲਿਊਜ਼ ਜਿਹੜੀਆਂ ਨੇ ਉਹ ਪ੍ਰਫੁੱਲਤ ਹੁੰਦੀਆਂ ਨੇ ਔਰ ਅਸੀਂ ਸਮਝਦੇ ਹਾਂ ਕਿ ਵੀ ਉਸ ਚੋਂ ਨਿਕਲਣ ਤੋਂ ਬਾਅਦ ਜਿਹੜੇ ਫਿਰ ਬੱਚੇ ਰੜੇ ਹੁੰਦੇ ਨੇ ਉਹਨਾਂ ਵੈਲਿਊਜ਼ ਦੇ ਵਿੱਚ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਰੋਜ਼ਾਨਾ ਗੱਲ ਕਰਦੇ ਕਿ ਫਿਰ ਜਿਹੜਾ ਦੁਸ਼ਮਣ ਦਾ ਪ੍ਰੋਪੇਗੈਂਡਾ ਹੈ ਨੈਗੇਟਿਵਿਟੀ ਹੈ ਉਹਨੂੰ ਕਾਊਂਟਰ ਕਰਨ ਦੇ ਲਈ ਇਹੀ ਬੱਚੀਆਂ
ਉਹਨਾਂ ਇੰਸਟੀਟਿਊਸ਼ਨਸ ਨੂੰ ਵੀ ਡਿਵੈਲਪ ਕਰਨਗੇ। ਬਿਲਕੁਲ ਅਸੀਂ ਇਹ ਦੇਖਿਆ ਹੈ ਯੂਨਾਈਟਿਡ ਸਿੱਖਸ, ਖਾਲਸਾ ਏਡ ਜਾਂ ਸੈਲਡੈਫ ਜਾਂ ਸਿੱਖ ਕੋਲੀਸ਼ਨ, ਇਹ ਸਾਰੀਆਂ ਆਰਗੇਨਾਈਜੇਸ਼ਨਸ ਪੋਸਟ 9/11 ਜਿਹੜੀਆਂ ਨੇ ਉਹ ਐਮਰਜ ਹੁੰਦੀਆਂ ਨੇ ਮੋਰ ਪਾਵਰ ਦੇ ਨਾਲ। ਜੀ ਕਿਵੇਂ ਹਰ ਚੈਲੰਜ ਨੂੰ ਉਹਨਾਂ 'ਚ ਬਹੁਤ ਸਾਰਿਆਂ 'ਚ ਉਹ ਬੱਚੇ ਬੱਚੀਆਂ ਨੇ ਜਿਹੜੇ ਇੱਥੇ ਹੀ ਜੰਮੇ ਪਲੇ ਨੇ ਬਿਲਕੁਲ ਔਰ ਉਹਨਾਂ 'ਚ ਜਿਵੇਂ ਉਹ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਕਾਜ਼ ਦੀ ਲੌਬੀ ਕੀਤੀ ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਸਿੱਖ ਫੈਕਟਰ ਦੀ ਗੱਲ ਉਹ ਕਾਂਗਰੈਸ਼ਨਲ ਕਾਕਸ ਤੋਂ ਲੈ ਕੇ ਆਮ ਹਾਲਾਤਾਂ ਦੇ ਵਿੱਚ ਸਿਵਲ ਲਿਬਰਟੀਜ਼ ਦੇ ਥੱਲੇ ਐਕੈਡੈਮਿਕ ਹਲਕਿਆਂ ਦੇ ਵਿੱਚ ਹਰ ਇੱਕ ਨੇ ਆਪੋ ਆਪਣਾ ਖਿੱਤਾ ਚੁਣ ਲਿਆ ਔਰ ਉਹਦੇ 'ਚ ਉਹ ਕੰਮ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਕਿ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਅੱਗੇ ਜਾਣ ਦੇ ਲਈ ਜਿਹੜਾ ਕੰਮ ਕਰਨਾ ਜ਼ਰੂਰੀ ਹੈ, ਪਰ ਕਿਉਂਕਿ ਅਲਟੀਮੇਟਲੀ ਅਸੀਂ ਜਿਓਗ੍ਰਾਫੀਕਲ ਬੇਸਡ ਇੱਕ ਉਸ ਖਿੱਤੇ ਤੋਂ ਆਏ ਲੋਕ ਹੈ ਜਿਸ ਧਰਤੀ ਨੂੰ ਸਾਡੇ ਗੁਰੂਆਂ ਦੀ ਚਰਨ ਛੋਹ ਹਾਸਲ ਹੈ। ਉਹ ਧਰਤੀ ਗੁਰੂਆਂ ਦੀ ਚਰਨ ਛੋਹ ਵਾਲੀ ਧਰਤੀ, ਉੱਥੇ ਕੀ ਵਾਪਰਦਾ ਹੈ ਕੀ ਵਾਪਰੇਗਾ ਇਹ ਸਿਰਫ ਸਾਡੀ ਜਨਰੇਸ਼ਨ ਤੱਕ ਮਹਿਦੂਦ ਹੋ ਕੇ ਨਾ ਰਹਿ ਜਾਏ। ਮੁੜ ਕੇ ਕੱਲ ਨੂੰ ਸਾਡੇ ਬੱਚੇ ਬੱਚੀਆਂ ਇੱਥੇ ਬੈਠੇ ਕਹਿਣਗੇ ਕਿ ਵੀ ਅਸੀਂ ਕਿਹੜਾ ਉੱਥੇ ਜਾਣਾ ਹੈ, ਸਾਡਾ ਮੁਲਕ ਤਾਂ ਇਹ ਹੈ, ਉੱਥੇ ਕੀ ਹੁੰਦਾ ਹੈ ਕੀ ਨਹੀਂ। ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਵਾਪਸ ਵੀ ਲਿਜਾਈਏ। ਜਦੋਂ ਹੁਣ ਤਾਂ ਚਲੋ ਕੋਵਿਡ ਦੇ ਚੱਲਦੇ ਆ 2 ਸਾਲ ਗੁਜ਼ਰ ਗਏ, ਆਪਣੇ ਇਤਿਹਾਸਕ ਮੁਕਾਮ ਅੱਗੇ ਇਸ ਪਾਸੇ ਸੀ ਜਿਹਦੇ 'ਚ ਜਾਣ ਹੁਣ ਤਾਂ ਬਾਬੇ ਨਾਨਕ ਨੇ ਮਿਹਰ ਕੀਤੀ ਹੈ ਕਿ ਪਾਕਿਸਤਾਨ ਵਿਚਲੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਵਰਗੇ ਜਿਹੜੇ ਸਾਡੇ ਪਵਿੱਤਰ ਸਥਾਨ ਨੇ, ਪੰਜਾ ਸਾਹਿਬ, ਸੱਚਾ ਸੌਦਾ, ਹਸਨ ਅਬਦਾਲ ਔਰ ਏਮਨਾਬਾਦ ਸਾਰੇ ਹੀ ਖੁੱਲੇ ਨੇ। ਸੋ ਜਦੋਂ ਤੁਸੀਂ ਔਰ ਇਹਦੇ ਕਰਕੇ ਹੀ ਉਹ ਜਿੱਥੇ ਉਸ ਧਰਤੀ ਨਾਲ ਜੁੜਨਗੇ ਉਹਨਾਂ ਨੂੰ ਇਹ ਵੀ ਨਜ਼ਰ ਆਏਗਾ ਕਿ ਬੇਸ਼ੱਕ 47 ਦੇ ਦੌਰ ਨੇ ਇੱਕ ਵਿੱਥ ਪਾਈ ਹੈ, ਪਰ ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀ ਕਿ ਇਹ ਪੰਜਾਬ ਵੀ ਸਾਡਾ ਹੈ, ਉਹ ਪੰਜਾਬ ਵੀ ਸਾਡਾ ਹੈ। ਔਰ ਉਹਨਾਂ ਦਾ ਸੀ ਕਿ ਭਾਈ ਇਹ ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਔਰ ਅਸੀਂ ਅੱਜ ਗੱਲ ਕਰਾਂਗੇ ਲਾਸਟ ਸੈਕਸ਼ਨ 'ਚ ਕਿ ਕਿਵੇਂ 73 ਸਾਲ ਬਾਅਦ 2 ਬਾਬੇ, ਇੱਕ 94 ਸਾਲ ਦਾ, 91 ਸਾਲ ਦਾ, ਜਿਹੜੇ ਪੁਰਾਣੇ ਦੋਸਤ ਸੀ ਉਹ ਮਿਲਦੇ ਨੇ। ਸੋ ਇਹ ਜੇ ਇੱਕ ਕੋਰੀਡੋਰ ਆਫ ਲਵ ਖੁੱਲਦਾ ਹੈ, ਬਾਬੇ ਨੇ ਕਿਰਪਾ ਕਰਕੇ ਖੋਲਿਆ, ਤੇ ਇਹ ਸਾਰੇ ਦੇ ਨਾਲ ਮੈਂ ਸਮਝਦਾ ਹਾਂ ਵੀ ਜਿਹੜਾ ਮਿਸਟਿਕ ਵਰਲਡ ਹੈ, ਰੂਹਾਨੀ ਦੁਨੀਆ ਹੈ, ਉਹਦੇ 'ਚ ਤਬਦੀਲੀ ਆਪਣੇ ਤੌਰ ਤੇ ਹੋ ਰਹੀ ਹੁੰਦੀ ਹੈ। ਟਾਈਮ ਐਂਡ ਸਪੇਸ ਇਹਦੇ ਤੇ ਸਾਡਾ ਕੰਟਰੋਲ ਨਹੀਂ ਹੈ, ਲੇਕਿਨ ਸਾਡੇ ਜ਼ਿੰਮੇ ਫਰਜ਼ ਹੈ। ਔਰ ਫਰਜ਼ ਅਸੀਂ ਜੇ ਇੱਥੇ ਇਹ ਸਮਝੀਏ ਕਿ ਜੀ ਅਸੀਂ ਜਿਹੜਾ ਹੈ ਉਹ ਰਿਜ਼ਕ ਕਮਾਉਂਦੇ ਆ, ਰਿਜ਼ਕ ਅਸੀਂ ਨਾ ਕਰਾਂਗੇ ਬੱਚੇ ਕਿਵੇਂ ਪੜ੍ਹਨਗੇ, ਸਾਡਾ ਤਾਂ ਉਹਦੇ ਤੇ ਹੀ ਜ਼ੋਰ ਲੱਗਾ ਹੈ। ਮੈਂ ਅਕਸਰ ਅਸ਼ਫਾਕ ਅਹਿਮਦ ਜਿਹੜੇ ਪਾਕਿਸਤਾਨ ਦੇ ਬੜੇ ਵੱਡੇ ਦਾਨਿਸ਼ਵਰ ਔਰ ਸੂਫੀ ਫਕੀਰ ਵਾਂਗ ਹੋਏ ਜਿਨ੍ਹਾਂ ਨੇ ਪਾਕਿਸਤਾਨ ਟੀਵੀ ਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਹੈ, ਉਹ ਅਕਸਰ ਇਹ ਕਹਿੰਦੇ ਸੀ ਕਿ ਵੀ ਇਹ ਰਿਜ਼ਕ ਦੇਣਾ ਤਾਂ ਖੁਦਾ ਦਾ ਜ਼ਿੰਮਾ ਹੈ, ਉਹ ਤਾਂ ਖੁਦਾ ਨੇ ਆਪਣੇ ਸਿਰ ਲਿਆ ਹੋਇਆ ਕਿ ਵੀ ਤੁਹਾਨੂੰ ਦੇਣਾ। ਔਰ ਜੇ ਅਸੀਂ ਕਈ ਵਾਰ ਸਧਾਰਨ ਗੱਲਾਂ ਕਿਸੇ ਦੀਆਂ ਸੁਣਦੇ, ਪਰ ਜੇ ਤੁਸੀਂ ਉਹਨੂੰ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਦੇਖੋ, ਹੁਣ ਅਸੀਂ ਰਹਿਰਾਸ ਕਰਦੇ ਹਾਂ, ਪੜ੍ਹਦੇ ਹਾਂ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ, ਕਿ ਹਰ ਸਿਰ ਦੇ ਉੱਤੇ ਰਿਜ਼ਕ ਰੱਬ ਨੇ ਰੱਖਿਆ। ਦੁਨੀਆ 'ਚ ਭੇਜਣ ਤੋਂ ਪਹਿਲਾਂ ਰੱਬ ਨੇ ਹਰ ਇੱਕ ਦਾ ਰਿਜ਼ਕ ਰੱਖਿਆ ਹੋਇਆ। ਸੋ ਉਹ ਅਸ਼ਫਾਕ ਸਾਹਿਬ ਕਹਿੰਦੇ ਸੀ ਕਿ ਵੀ ਤੁਹਾਨੂੰ ਉਹ ਰੱਬ ਦਾ ਕੰਮ ਹੈ, ਉਹ ਰੱਖਿਆ, ਹੋਰ ਤੁਸੀਂ ਦੱਸੋ ਤੁਸੀਂ ਜ਼ਿੰਦਗੀ 'ਚ ਕੀ ਕਰਨਾ, ਉਹ ਉਹਦਾ ਕੰਮ ਹੈ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਜਿਹੜਾ ਸਿੰਪਲ ਫੇਥ ਔਰ ਬਿਲੀਵ ਹੁੰਦਾ ਹੈ, ਜਦੋਂ ਅਸੀਂ ਇਹਨਾਂ ਵੈਲਿਊਜ਼ ਦੇ ਵਿੱਚ ਫਿਰ ਆਪਣੇ ਬੱਚੇ ਬੱਚੀਆਂ ਨੂੰ ਵੀ ਗਰੂਮ ਕਰਦੇ ਤੇ ਉਹ ਸੱਚਮੁੱਚ ਫਿਰ ਸਿੱਖੀ ਦੇ ਆਈਡੀਅਲਸ ਜਿਹੜੀਆਂ ਵੈਲਿਊਜ਼ ਗੁਰੂ ਨਾਨਕ ਸਾਹਿਬ ਦੀਆਂ ਨੇ, ਜਿਹੜੀਆਂ ਯੂਨੀਵਰਸਲ ਨੇ, ਹਿਊਮੈਨਿਟੇਰੀਅਨਿਜ਼ਮ ਹੈ, ਇਨਸਾਨੀਅਤ ਉਹਦਾ ਕੋਰ ਹੈ। ਜੇ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਧਰਮ ਹੈ, ਹੁਣ ਫੇਥ ਤਾਂ ਇਹ ਸੀ ਖੜਾ ਕੀਤਾ ਹੋਇਆ ਹਿੰਦੂਆਂ ਨੇ ਵੀ ਜਿਹੜੀ ਇਹ ਸਾਰੀ ਧਰਤੀ ਹੈ, ਬ੍ਰਾਹਮਣਵਾਦ ਨੇ, ਇਹ ਉਹਦੇ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜੇ ਇਹ ਬੌਲਦ ਧਰਮ ਹੈ, ਜੇ ਤੁਸੀਂ ਕਿਹਾ ਵੀ ਉਹਦੇ ਸਿਰ ਤੇ ਖੜਾ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਦਇਆ ਦਾ ਪੁੱਤਰ ਹੈ। ਦਇਆ, ਰਹਿਮ, ਮਰਸੀ, ਕੰਪੈਸ਼ਨ, ਫੀਲਿੰਗ ਫॉर द अदर ਫੈਲੋ ਹਿਊਮਨ ਬੀਇੰਗਸ, ਕਿ ਜੇ ਰਹਿਮ ਨਹੀਂ ਹੈ ਤੁਹਾਡੇ ਅੰਦਰ, ਉਹ ਭਾਵਨਾ ਨਹੀਂ ਹੈ, ਤੇ ਬਾਕੀ ਧਰਮ ਤਾਂ ਫਿਰ ਉਹ ਤੁਹਾਡਾ ਇੱਕ ਪਖੰਡ ਬਣ ਕੇ ਰਹਿ ਜਾਂਦਾ ਹੈ, ਰਿਚੁਅਲ ਹੈ। ਇਸੇ ਤਰ੍ਹਾਂ ਜੇ ਤੁਹਾਡਾ ਰਿਜ਼ਕੇ ਹਲਾਲ ਨਹੀਂ ਹੈ, ਤੁਸੀਂ ਭਾਵੇਂ
ਸਾਰਾ ਸਾਰਾ ਦਿਨ ਜਿਹੜੀ ਹੈ ਮਾਲਾ ਫੇਰੀ ਜਾਓ, ਤੁਸੀਂ ਪਾਠ ਕਰੋ, ਪਰ ਤੁਹਾਡੀ ਕਮਾਈ ਦੇ ਵਿੱਚ ਇੱਕ ਵੀ ਪੈਸਾ ਜੇ ਹਰਾਮ ਦੀ ਕਮਾਈ ਦਾ ਹੈ ਉਹ ਤੁਹਾਡੀ, ਔਰ ਇਸੇ ਤਰ੍ਹਾਂ ਸੱਚ ਦੇ ਉੱਤੇ ਖਲੋਣਾ ਜਿਉਣਾ। ਸੋ ਅਸੀਂ ਸਮਝਦੇ ਹਾਂ ਵੀ TV 84 ਦੇ ਹਵਾਲੇ ਨਾਲ ਅਸੀਂ ਵੀ ਗੁਨਾਹਗਾਰ ਇਨਸਾਨ ਹੈ ਸਭ ਤੋਂ ਜ਼ਿਆਦਾ, ਲੇਕਿਨ ਇਸ ਦੇ ਬਾਵਜੂਦ ਸਾਡਾ ਇਹ ਯਤਨ ਹੈ ਕਿ ਜਿਹੜਾ ਸਾਨੂੰ ਲੱਗਦਾ ਹੈ ਕਿ ਭਾਈ ਇਹ ਜਿਹੜਾ ਦੁਸ਼ਮਣ ਦਾ ਨੈਰੇਟਿਵ ਸਿੱਖੀ ਵੈਲਿਊਜ਼ ਦੇ ਖਿਲਾਫ, ਕੌਮੀ ਘਰ ਖਾਲਿਸਤਾਨ ਜਿਸ ਨੂੰ ਜੂਨ 84 ਤੋਂ ਬਾਅਦ ਅਲਟੀਮੇਟ ਇੱਕ ਪੋਲੀਟੀਕਲ ਡੈਸਟਨੀ ਸਾਡੀ ਸਰਵਾਈਵਲ ਦੀ ਇਹ ਉੱਭਰਦਾ ਹੈ ਸਾਡਾ ਕਾਜ਼, ਅਸੀਂ ਉਸ ਨੂੰ ਸਮਰਪਿਤ ਹੈ। ਔਰ ਸਾਡੇ ਸਾਰੇ ਹੀ ਭੈਣ ਜੀ ਕੁਲਵੰਤ ਕੌਰ, ਵੀਰ ਕੁਲਵੰਤ ਸਿੰਘ ਔਰ ਇਹ ਸਾਰੀ ਟੀਮ ਉਸ ਦਾ ਹਿੱਸਾ ਨੇ ਜਿਹੜੇ ਸਾਡੇ ਨਾਲ ਪਿਛਲੇ 3.5 ਦਹਾਕਿਆਂ ਤੋਂ ਖੜੇ ਨੇ, ਔਰ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਸਾਡੇ ਨਾਲ ਇਹ ਸਹਿਯੋਗ ਕਰਦੇ ਰਹਿਣਗੇ। ਗੱਲ ਕਈ ਵਾਰ ਕਿਸੇ ਪਾਸੇ ਨਿਕਲ ਜਾਂਦੀ ਹੈ ਦੂਰ ਤੱਕ, ਲੇਕਿਨ ਅਸੀਂ ਕਿਸਾਨਾਂ ਦੇ ਇਸ ਅੰਦੋਲਨ, ਉਹਨਾਂ ਦੀ ਐਜੀਟੇਸ਼ਨ ਦੇ ਹਵਾਲੇ ਨਾਲ ਫਰਾਈਡੇ ਦਾ ਸ਼ੋਅ ਔਰ ਕੱਲ ਦਾ ਵੀ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, ਹਾਲਾਂਕਿ ਇੰਨੇ ਕੁ ਚਰਚਾਵਾਂ ਔਰ ਇੰਨੇ ਕੁ ਹੁਣ YouTube ਦੇ ਉੱਤੇ ਕੱਲੇ ਨੇ YouTube ਚੈਨਲ ਖੋਲ੍ਹਿਆ ਹੋਇਆ ਔਰ ਬੜੇ ਬੜੇ ਐਕਸਪਰਟਸ ਨੇ ਵੀ ਗੱਲ ਕੀਤੀ ਹੈ। ਹਰ ਇੱਕ ਦੇ ਲਈ ਇੱਕ ਸਰਪ੍ਰਾਈਜ਼ ਐਲੀਮੈਂਟ ਵੀ ਸੀ ਕਿ ਵੀ ਆਲ ਆਫ ਏ ਸਡਨ ਜਿਹੜੇ ਕੁਝ ਦਿਨ ਪਹਿਲਾਂ ਤੱਕ OIC ਦੀ ਲਿਸਟ ਬਣਾ ਰਹੇ ਸੀ, ਦਰਸ਼ਨ ਸਿੰਘ ਧਾਲੀਵਾਲ ਵਰਗੇ ਨੂੰ ਪ੍ਰੋ ਇੰਡੀਆ ਜਿਹੜਾ ਬੰਦਾ ਹੈ ਉਸ ਨੂੰ ਉਹਨਾਂ ਨੇ 6 ਘੰਟੇ ਬਿਠਾ ਕੇ ਵਾਪਸ ਭੇਜਿਆ। 80 ਦੇ ਕਰੀਬ ਜਿਹੜੇ ਜਿਨ੍ਹਾਂ ਨੂੰ NRI ਕਹਿੰਦੇ ਨੇ, ਮੈਂ ਹਮੇਸ਼ਾ ਕਹਿੰਦਾ ਭਾਈ ਚਲੋ ਖਾਲਿਸਤਾਨੀ ਨਹੀਂ ਵੀ ਕਹਿਣਾ, ਤੁਸੀਂ NRP ਕਹਿ ਲਓ, ਨਾਨ ਰੈਜ਼ੀਡੈਂਟ ਪੰਜਾਬੀਜ਼, ਉਹ ਆਈ ਨਾਲੋਂ ਲਾਓ ਇੰਡੀਆ ਦੀ, ਉਹ ਜਿਹੜੇ ਨੇ 80 ਦੇ ਕਰੀਬ ਉਹਨਾਂ ਨੂੰ ਵਾਪਸ ਮੋੜਿਆ ਗਿਆ 에ਅਰਪੋਰਟ ਤੋਂ, ਕਿਉਂਕਿ ਉਹਨਾਂ ਨੇ ਜਿਹੜੇ ਇੱਥੇ ਕਿਸਾਨ ਪ੍ਰੋਟੈਸਟ ਹੋਏ ਉਹਨਾਂ ਦੇ ਵਿੱਚ ਜ਼ੂਮ ਕਰਕੇ ਤਸਵੀਰਾਂ ਕੌਣ ਕਿੱਥੇ ਹੈ ਉਹਨਾਂ ਨੂੰ ਇਹ ਬਣਾ ਕੇ ਕਿ ਜੀ, ਔਰ ਕਿੱਥੇ ਦਾ ਹਕੂਮਤ ਉਸ ਪਾਸੇ ਲੱਗੀ ਹੋਈ ਸੀ, ਕਿੱਥੇ ਕਈ ਵਾਰ ਜੋ ਉਹਨਾਂ ਨੇ ਲਖੀਮਪੁਰ ਖੇਰੀ 'ਚ ਕੀਤਾ ਕਿ ਭਾਈ ਉਹ ਤਾਂ ਐਜ਼ ਏ ਵਹੀਕਲਸ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਸੀ। ਹੁਣ ਇਸ ਸਭ ਦੇ ਚਲਦਿਆਂ ਅਚਾਨਕ 19 ਨਵੰਬਰ ਨੂੰ ਮੋਦੀ ਦਾ 9 ਵਜੇ ਸਵੇਰੇ ਨੇਸ਼ਨ ਦੇ ਨਾਮ ਮੈਸੇਜ 17-18 ਮਿੰਟ ਦਾ, ਔਰ ਉਹਦੇ 'ਚ ਕਾਨੂੰਨ ਵਾਪਸ ਲੈਣ ਦੀ ਗੱਲ, ਉਹੀ ਦਿਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, RSS ਦਾ ਚੀਫ ਮੋਹਨ ਭਾਗਵਤ ਛੱਤੀਸਗੜ੍ਹ ਦੇ ਵਿੱਚ ਪ੍ਰੋਮੀਨੈਂਟ ਸਿਟੀ ਹੈ ਰਾਏਪੁਰ, ਉਸ ਦੇ ਗੁਰਦੁਆਰਾ ਸਾਹਿਬ 'ਚ ਬੈਠਾ ਸੀ, ਉੱਥੇ ਭਗਤੀ ਕਰ ਰਿਹਾ ਸੀ। ਮੋਦੀ ਜਿਹੜਾ ਉਹ ਹੁਣ ਇੱਕ ਇਸ ਨੂੰ ਲੈ ਕੇ ਕਿਆ ਸਰਾਈਆਂ ਵੀ ਨੇ, ਐਨਾਲਿਸਿਸ ਵੀ ਨੇ, ਜਿਨ੍ਹਾਂ ਨੇ ਇਹ ਪੂਰਾ ਟਿਲ ਲਾਇਆ ਮੂਵਮੈਂਟ ਦੀ ਲੀਡਰਸ਼ਿਪ ਦੇ ਵਿੱਚ ਵੀ ਕਿ ਭਾਈ ਇਹਨੂੰ ਸਿੱਖੀ ਨਾਲੋਂ ਧਰਮ ਨਾਲੋਂ ਅੱਡ ਕਰਕੇ ਦੇਖਿਆ ਜਾਏ। ਉਹਨਾਂ ਵਿਚਾਰਿਆਂ ਲਈ ਮੁਸ਼ਕਲ ਹੋ ਗਈ ਕਿ ਉਹ ਹੁਣ ਵੀ ਅਜੇ ਵੀ ਕਹਿ ਰਹੇ ਨੇ ਕਿ ਜੀ ਉਹ ਦੀਵਾਲੀ ਦੁਸਹਿਰੇ ਨੂੰ ਕਿਉਂ ਨਹੀਂ ਐਲਾਨ ਕੀਤਾ, ਕਿਉਂਕਿ ਉਹਨਾਂ ਦੀ ਜਸਟੀਫਿਕੇਸ਼ਨ ਸਾਰੀ ਮੁੱਕ ਜਾਂਦੀ ਹੈ ਕਿ ਭਾਈ ਇਹ ਹੈ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਵੀ ਬੇਸ਼ੱਕ ਸਭ ਨੂੰ ਤੁਸੀਂ ਨਾਲ ਲਾਉਣਾ ਹੈ, ਜ਼ਰੂਰ ਲਾਓ, ਇਹ ਕੋਈ ਆਊਟਰਾਈਟ ਖਾਲਿਸਤਾਨ ਦੀ ਮੂਵਮੈਂਟ ਨਹੀਂ ਹੈ, ਪਰ ਤੁਸੀਂ ਇਸ ਗੱਲ ਤੋਂ ਡਿਨਾਇਲ 'ਚ ਤਾਂ ਨਾ ਜਾਓ ਕਿ ਭਾਈ ਜਿਹੜੀ ਮੂਵਿੰਗ ਸਪਿਰਿਟ ਵੀ ਸਿੱਖ ਹੈ, ਜੇ ਬਾਹਰ ਡਾਇਸਪੋਰਾ ਜਿਹੜੇ ਤੁਹਾਨੂੰ ਪੈਸੇ ਭੇਜ ਰਹੇ ਨੇ, ਜੇ 14-15 MP ਕੈਨੇਡਾ ਦੇ, UK ਦੀ ਪਾਰਲੀਮੈਂਟ ਦੇ ਵਿੱਚ, US ਕਾਂਗਰੈਸ਼ਨਲ ਸਿੱਖ ਕਾਕਸ 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ ਸਾਰੇ ਜਿਹੜੇ ਲੌਬੀ ਕਰ ਰਹੇ ਨੇ ਕਿਸਾਨ ਇਸ਼ੂ ਦੇ, ਜਿਨ੍ਹਾਂ ਨੇ ਇਸ ਸਾਰੇ ਨੂੰ ਜੇ ਰਿਹਾਨਾ ਤੱਕ ਦੀ ਸਪੋਰਟ ਹੁੰਦੀ ਹੈ, ਗ੍ਰੇਟਾ ਥਨਸਬਰਗ ਇਸ ਪਾਸੇ ਆਉਂਦੀ ਹੈ, ਉਹ ਕੋਈ ਕਿਸੇ ਹੋਰ ਕਾਮਰੇਡਾਂ ਦੇ ਕਹਿਣ, ਉਹੀ ਸਾਰੇ ਨੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ, ਕੌਮੀ ਗੈਰਤ ਦੇ ਪ੍ਰਤੀਕ ਜਿਹੜੇ ਇੰਡੀਵਿਜੂਅਲ ਇਸ ਪਾਸੇ ਤੁਰੇ ਹੋਏ ਨੇ। ਵੀ ਤੁਸੀਂ ਇਹ ਆਬਜੈਕਟ ਟੋਟਲੀ ਜਿਹੜੀ ਰਿਜੈਕਸ਼ਨ ਦੀ ਲਾਈਨ ਤੋਂ ਜਿਹੜਾ ਉਹ ਗ੍ਰੇਜ਼ ਕਰੋ, ਲੇਕਿਨ ਉਹਨਾਂ ਦੀ ਆਪਣੀ ਕਹਾਣੀ ਰਹੀ। ਹੁਣ ਇਸ ਸਾਰੇ ਦੇ ਥੱਲੇ ਵੀ ਜਿਹੜੇ ਸੈਕੂਲਰਿਸਟ ਨਾਂ ਦੇ ਥੱਲੇ ਜਿਨ੍ਹਾਂ ਨੂੰ ਸੂਡੋ ਸੈਕੂਲਰਿਸਟ ਕਿਹਾ ਜਾਏ, ਉਹ ਸਿੱਖਾਂ ਦੀ ਤਾਕਤ ਨੂੰ ਮੰਨਣਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਮੰਨ ਲਿਆ ਕਿ ਸਿੱਖ ਕੌਮ ਦੇ ਸਾਹਮਣੇ ਹਕੂਮਤ ਝੁਕੀ, ਇਹ ਤਾਂ ਖਾਲਿਸਤਾਨ ਦੀ ਪਹਿਲੀ ਮੰਜ਼ਿਲ ਸਰ ਹੋ ਗਈ। ਉਹ ਇਸ ਨੂੰ ਯੂਪੀ ਦੀਆਂ ਚੋਣਾਂ ਦੇ ਉੱਤੇ ਕਿ ਜੀ ਉੱਥੇ ਉਹ ਲੂਜ਼ ਕਰ ਰਿਹਾ ਸੀ ਵੈਸਟਰਨ ਯੂਪੀ 'ਚ, ਔਰ ਇਹ ਉਹ, ਔਰ ਪੰਜਾਬ 'ਚ ਤਾਂ ਪਹਿਲਾਂ ਹੀ 2 ਸੀਟਾਂ ਨੇ ਉਹਨਾਂ ਦੀਆਂ, ਲੇਕਿਨ ਉਹ ਪੰਜਾਬ ਨੂੰ ਵੀ ਨਾਲ ਜੋੜ ਰਿਹਾ ਸੀ ਕਿ ਜੀ ਯੂਪੀ, ਪੰਜਾਬ, ਹੋਰ 5 ਸੂਬਿਆਂ ਦੀਆਂ ਚੋਣਾਂ, ਇੱਧਰ ਉੱਧਰ ਉਹਨੂੰ ਇਲੈਕਟਰਲ ਫੈਕਟਰ ਕਿਸੇ ਨੇ ਇਸ ਨੂੰ ਕਿਸੇ ਹੋਰ ਕ੍ਰਾਈਸਿਸ ਨਾਲ ਜੋੜ ਕੇ ਕਿ ਜੀ ਇਹ। ਲੇਕਿਨ ਮੈਨੂੰ ਅੱਜ ਦਾ ਪ੍ਰਿੰਟ ਨੇ, ਇੱਕ ਬੜੇ ਹੀ ਪਪੂਲਰ ਕਾਲਮਨਿਸਟ ਨੇ
ਜਿਹੜੇ ਟ੍ਰੈਡੀਸ਼ਨਲ ਸਟਾਈਲ ਨਾਲੋਂ ਹਟ ਕੇ ਦੇਖਦੇ ਨੇ ਦਲੀਪ ਮੰਡਲ ਜੀ ਕਿਸੇ ਵੇਲੇ ਇੰਡੀਆ ਟੁਡੇ ਦੇ ਮੈਨੇਜਿੰਗ ਐਡੀਟਰ ਵੀ ਸੀ ਔਰ ਇਹਨਾਂ ਦੀ ਅੱਖ ਜਿਵੇਂ ਮੈਂ ਕਿਹਾ ਵੀ ਹਟਵੀਂ ਹੁੰਦੀ ਹੈ। ਉਹਨਾਂ ਦਾ ਇੱਕ ਆਰਟੀਕਲ ਜਿਹੜਾ ਅੱਜ ਸੋਸ਼ਲ ਮੀਡੀਆ ਤੇ ਵੀ ਗਰਦਸ਼ ਕਰ ਰਿਹਾ ਹੈ ਔਰ ਚਾਰ ਚਫੇਰੇ ਹੈ ਆਲਮੋਸਟ ਇਹਦੇ 'ਚ ਕੋਈ ਬਹੁਤ ਨਵੀਂ ਗੱਲ ਤਾਂ ਨਹੀਂ ਹੈ। ਅਸੀਂ ਆਲਰੇਡੀ ਫਰਾਈਡੇ ਦੇ ਪਾਰਟ 'ਚ ਜਦੋਂ ਸਿੱਖ ਫੈਕਟਰ ਦੀ ਗੱਲ ਕੀਤੀ ਉਹਦੇ 'ਚ ਪਰ ਇੱਕ ਗੈਰ ਸਿੱਖ ਵੱਲੋਂ ਇਸ ਕਿਸਮ ਦਾ ਐਨਾਲਿਸਿਸ ਔਰ ਆਈਡੀਓਲੋਜੀਕਲ ਬੇਸ ਦੇ ਉੱਤੇ ਕਿਉਂਕਿ ਜਦੋਂ ਵੀ ਹਿੰਦੂਤਵਾ ਦੀ ਵਿਚਾਰਧਾਰਾ ਦੀ ਗੱਲ ਹੁੰਦੀ ਹੈ ਬੇਸ਼ੱਕ ਆਰਐਸਐਸ ਦੀ ਫਾਊਂਡੇਸ਼ਨ ਗੋਲ ਡਾਕਟਰ ਹੈਡਗਵੇਅਰ ਨੇ ਰੱਖੀ, ਗੋਲਵਲਕਰ ਨੇ ਉਸ ਆਈਡੀਓਲੋਜੀ ਨੂੰ ਪਾਣੀ ਦੇ ਕੇ ਜਵਾਨ ਕੀਤਾ ਕਿਉਂਕਿ ਹੈਡਗਵੇਅਰ ਦਾ ਪੀਰੀਅਡ 2-3 ਸਾਲ ਦਾ ਹੀ ਹੈ ਔਰ ਗੋਲਵਲਕਰ ਲੰਬਾ ਵਕਤ ਆਲਮੋਸਟ 40 ਸਾਲ ਉਹਨਾਂ ਨੇ ਲੀਡ ਕੀਤਾ ਔਰ ਚਲਦੇ ਚਲਦੇ ਅੱਜ ਮੋਹਨ ਭਾਗਵਤ ਤੱਕ ਪਹੁੰਚਦੇ ਆ ਜਿਹੜੀ ਇੱਕ ਸੋਸ਼ਲ ਮੂਵਮੈਂਟ ਦੇ ਨਾਂ ਥੱਲੇ ਸ਼ੁਰੂ ਹੋਈ ਸੀ ਉਹ ਅੱਜ ਪੋਲੀਟੀਕਲ ਪਾਵਰ ਉਹਨਾਂ ਕੋਲ ਹੈ। ਪਰ ਜਿਹੜੀ ਵਿਚਾਰਧਾਰਾ ਦੇ ਉੱਤੇ ਅੱਜ ਆਰਐਸਐਸ ਦੀ ਇਹ ਸਰਕਾਰ ਖੜੀ ਹੈ ਔਰ ਜਿਹਨੂੰ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਉਹ ਸਾਵਰਕਰ ਜਿਹਦਾ ਪੂਰਾ ਨਾਂ ਵੀਰ ਦਾਮੋਦਰ ਸਾਵਰਕਰ ਔਰ ਜਿਹਦੇ ਨਾਲ ਕਰ ਲੱਗੇ ਮਰਾਠੇ ਇਹ ਮਰਾਠਾ ਬ੍ਰਾਹਮਣ ਕਿਉਂਕਿ ਜੋ ਇਸੇ ਤਰ੍ਹਾਂ ਹੈਡਗਵੇਅਰ ਵੀ ਮਰਾਠਾ ਬ੍ਰਾਹਮਣ, ਗੋਲਵਲਕਰ ਉਹ ਵੀ ਮਰਾਠਾ ਬ੍ਰਾਹਮਣ। ਸੋ ਇਸ ਗੱਲ ਨੂੰ ਵੀ ਦੇਖਣਾ ਹੋਏਗਾ ਕਿ ਇੱਕ ਪਾਸੇ ਆਰਐਸਐਸ ਦਾ ਸਨਾਤਨੀ ਬੇਸਡ ਜਿਹੜਾ ਬੁੱਤ ਪੂਜਾ ਦੇ ਵਿੱਚ ਯਕੀਨ ਕਰਦਾ ਹੈ, ਬੁੱਤ ਪ੍ਰਸਤੀ ਔਰ ਬਾਕੀ ਸਾਰਾ ਵਰਣ ਆਸ਼ਰਮ ਮਨੂ ਸਮ੍ਰਿਤੀ ਨੂੰ ਮੰਨਦੇ ਨੇ, ਬ੍ਰਾਹਮਣ ਹੀ ਉਹਦਾ ਜਿਹੜਾ ਹੈ ਉਹ ਹੈੱਡ ਹੋ ਸਕਦਾ ਹੈ, ਇਸ ਕਿਸਮ ਦੇ ਇਹਨਾਂ ਦੇ ਰਹਿ ਨੇ। ਦੂਸਰੇ ਪਾਸੇ ਉਹ ਸਾਵਰਕਰ ਜਿਹੜਾ ਬੁੱਤ ਪ੍ਰਸਤੀ ਦੇ ਵੀ ਖਿਲਾਫ ਹੈ, ਜਿਹੜਾ ਬੀਫ ਖਾਂਦਾ ਹੈ, ਜਿਹੜਾ ਹੋਮੋਸੈਕਸ਼ੂਅਲ ਵੀ ਹੈ, ਜਿਹੜਾ ਕੋਈ ਮਜ਼ਹਬੀ ਤੌਰ ਤੇ ਕੋਈ ਪ੍ਰੈਕਟਿਸ ਉਹ ਏਥੀਇਸਟ ਹੈ, ਨਾਸਤਕ ਹੈ ਜਾਂ ਜਿਹਦੇ ਲਈ ਲਫ਼ਜ਼ ਕਾਫਰ ਇਸਤੇਮਾਲ ਕੀਤਾ ਜਾਂਦਾ ਹੈ। ਕਾਫਰ ਦਾ ਮਤਲਬ ਐਕਚੁਅਲੀ ਨਾਸਤਕ ਹੁੰਦਾ ਜਿਹੜਾ ਰੱਬ 'ਚ ਯਕੀਨ ਨਹੀਂ ਕਰਦਾ। ਹੁਣ ਲੇਕਿਨ ਜਿਹੜੀ ਪੋਲੀਟੀਕਲ ਆਈਡੀਓਲੋਜੀ ਹਿੰਦੂਤਵਾ ਦੀ ਸਾਵਰਕਰ ਨੇ ਜਿਹੜਾ ਹਿੰਦੂ ਡਿਫਾਈਨ ਕੀਤਾ ਜੋ ਮਲੇਚ ਡਿਫਾਈਨ ਕੀਤਾ ਮੁਸਲਮਾਨ ਈਸਾਈ ਦੂਜੇ ਲੋਕ ਔਰ ਜਿਹੜੀ ਆਈਡੀਓਲੋਜੀ ਦਾ ਨੂੰ ਅੱਜ ਇੰਪਲੀਮੈਂਟ ਕਰ ਰਹੇ ਨੇ ਉਹ ਬੇਸ਼ੱਕ ਮਿਲਗੋਭਾ ਲੱਗੇਗਾ ਜੀ ਰਾਮ ਮੰਦਿਰ ਬਣਾਉਣ ਉਹ ਤਾਂ ਐਕਸਪਲੋਇਟ ਕਰ ਰਹੇ ਨੇ ਇੱਕ ਮੈਜੋਰਿਟੀ ਦੀ ਆਸਥਾ ਨੂੰ ਮੈਜੋਰਿਟੀ ਦੇ ਫੇਥ ਨੂੰ ਲੇਕਿਨ ਫੋਲੋ ਸਾਵਰਕਰ ਨੂੰ ਕਰ ਰਹੇ ਨੇ ਔਰ ਇਹ ਨਹੀਂ ਹੈ ਕਿ ਮੋਦੀ ਕਰ ਰਿਹਾ ਹੁਣ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਤੇ ਕਾਲਾ ਪਾਣੀ ਪੋਰਟ ਬਲੇਅਰ ਜਿੱਥੇ ਸਾਵਰਕਰ ਨੂੰ ਰੱਖਿਆ ਗਿਆ ਸੀ ਹਾਲਾਂ 6 ਵਾਰ ਉਹਨੇ ਮਾਫੀ ਮੰਗੀ ਬ੍ਰਿਟਿਸ਼ ਤੌਰ ਬਾਹਰ ਆਇਆ ਕਾਲਾ ਪਾਣੀ ਜੇਲ੍ਹ ਉੱਥੋਂ ਦੇ 에ਅਰਪੋਰਟ ਦਾ ਨਾਂ ਸਾਵਰਕਰ ਦੇ ਨਾਂ ਦੇ ਉੱਤੇ ਰੱਖ ਦਿੱਤਾ ਇਹਨਾਂ ਨੇ ਔਰ ਦਿੱਲੀ ਦੇ ਪਾਰਲੀਮੈਂਟ ਹਾਊਸ 'ਚ ਜਿਹੜੀ ਹੈ ਵਾਜਪਾਈ ਦੇ ਪੀਰੀਅਡ ਸਾਵਰਕਰ ਦਾ ਬੁੱਤ ਲਾਇਆ ਗਿਆ ਔਰ ਹੁਣ ਤਾਂ ਸਾਵਰਕਰ ਨੂੰ ਜਿਹੜਾ ਹੈ ਉਹ ਭਾਰਤ ਰਤਨ ਦੇਣ ਦੀ ਗੱਲ ਔਰ ਇਹਦੇ 'ਚ ਇਕੱਲਾ ਇਹ ਨਹੀਂ ਹੈ ਸ਼ਿਵ ਸੈਨਾ ਬੇਸ਼ੱਕ ਬੀਜੇਪੀ ਦੇ ਖਿਲਾਫ ਜਾ ਕੇ ਮਹਾਰਾਸ਼ਟਰ 'ਚ ਕਾਂਗਰਸ ਨਾਲ ਰਲ ਕੇ ਹਕੂਮਤ ਬਣਾਈ ਹੋਈ ਹੈ ਪਰ ਤੁਸੀਂ ਸਾਵਰਕਰ ਦੇ ਖਿਲਾਫ ਇੱਕ ਗੱਲ ਕਹਿ ਕੇ ਦੇਖੋ ਉਹ ਸਭ ਤੋਂ ਅੱਗੋਂ ਪੈਂਦੇ ਨੇ ਉਹਨਾਂ ਨੂੰ ਲੱਗਦਾ ਵੀ ਉਹ ਸਾਡਾ ਮਰਾਠਾ ਪ੍ਰਾਈਡ ਹੈ ਔਰ ਕੱਲੀ ਇਹ ਗੱਲ ਨਹੀਂ ਹੈ ਉਹਨਾਂ ਦੀ ਵੀ ਮੰਗ ਹੈ ਕਿ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਏ ਔਰ ਜੇ ਆਰਐਸਐਸ ਦਾ ਸੈਕੰਡ ਕਲਾਸ ਆਈਡੀਆਲੋਗ ਨਾਨਾ ਜੀ ਦੇਸ਼ਮੁਖ ਉਹਨੂੰ ਦਿੱਤਾ ਜਾ ਸਕਦਾ ਪਰ ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕੀਤਾ ਸੀ ਤੇ ਸਾਵਰਕਰ ਤਾਂ ਇਹਨਾਂ ਦਾ ਮੁਲਕ ਹੈ ਉਹਦੇ 'ਚ ਕੁਆਲੀਫਾਈ ਕਰਦਾ ਔਰ ਇਹ ਜਿਹੜਾ ਇਹ ਸਾਰਾ ਦਲੀਪ ਮੰਡਲ ਦਾ ਇਹ ਰਾਈਟ ਅਪ ਜਿਹੜਾ ਹੈ ਜਿਸ ਦਾ ਉਹਨਾਂ ਨੇ ਟਾਈਟਲ ਦਿੱਤਾ ਹੈ ਕਿ ਫਾਰਮ ਲਾਜ਼ ਰਿਪੀਲ ਵਾਜ਼ ਨਾਟ ਅਬਾਊਟ ਯੂਪੀ ਪੰਜਾਬ ਇਲੈਕਸ਼ਨਸ ਦਾ ਆਨਸਰ ਲਾਈਜ਼ ਇਨ ਵਟ ਸਾਵਰਕਰ ਰੋਟ ਇਹਦਾ ਹੈਡਲਾਈਨ ਹੈ ਕਿ ਇਹਦਾ ਕੋਈ ਯੂਪੀ ਪੰਜਾਬ ਦੀਆਂ ਚੋਣਾਂ ਨਾਲ ਤਾਲੁਕ ਨਹੀਂ ਹੈ ਇਹਦੀ ਵਜ੍ਹਾ ਕਰਕੇ ਹੋਇਆ ਜੋ ਸਾਵਰਕਰ ਨੇ ਲਿਖਿਆ ਹੁਣ ਮੈਂ ਇਹ ਰਿਕਮੈਂਡ ਕਰਾਂਗਾ ਕਿ ਇਹ ਆਰਟੀਕਲ ਸਾਡੇ ਜਿੰਨੇ ਵੀ ਵੀਰ ਪੜ੍ਹ ਸਕਦੇ ਹੋ ਤੁਸੀਂ ਗੂਗਲ ਕਰੋਗੇ ਮਿਲ ਜਾਏਗਾ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਉਹਨੂੰ ਜਿਹੜਾ ਕੱਲੀ ਲਾਈਨ ਪੜ੍ਹਾਂ ਪਰ ਉਹਦੇ 'ਚ ਦੋ ਬੜੇ ਇੰਟਰਸਟਿੰਗ ਫੈਕਟਰ ਜਿਹੜੇ ਉਸ ਨੇ ਪੁਆਇੰਟ ਆਊਟ ਕੀਤੇ ਹੁਣ ਸਾਵਰਕਰ ਦੀ ਇੱਕ ਜਿਹਨੂੰ ਇਹ ਕਹੋ ਕਿ ਵੀ ਜਿਵੇਂ ਜਿਹੜੇ ਲੋਕ ਕਮਿਊਨਿਜ਼ਮ ਦੀ ਆਈਡੀਓਲੋਜੀ ਨਾਲ ਜੁੜੇ ਹੋਏ ਸੀ ਉਹ ਰੈੱਡ ਬੁੱਕ ਪੜ੍ਹਦੇ ਸੀ ਕਾਰਲ ਮਾਰਕਸ ਦੀ ਔਰ ਫਿਰ ਮਾਓ ਦੀਆਂ ਸੇਇੰਗਸ ਇਸੇ ਤਰ੍ਹਾਂ ਸਾਵਰਕਰ ਦੀ ਕਿਤਾਬ ਹੈ ਐਸੈਂਸ਼ੀਅਲਸ ਆਫ ਹਿੰਦੂਇਜ਼ਮ ਹੁਣ ਇਸ ਕਿਤਾਬ ਦੇ ਵਿੱਚ ਉਹਨੇ ਡਿਫਾਈਨ ਕੀਤਾ ਹੈ ਕਿ ਪੋਲੀਟੀਕਲ ਹਿੰਦੂਤਵਾ ਕੀ ਹੈ ਔਰ ਕਿਹੜੇ ਮਲੇਚ ਜਿਹਦੇ 'ਚ ਪੂਰਾ ਮੁਸਲਮਾਨਾਂ ਈਸਾਈਆਂ ਨੂੰ ਮਲੇਚ ਔਰ ਉਹਨੇ ਕਿਹਾ ਜੇ ਇਹਨਾਂ ਨੇ ਇਹ ਇੱਥੇ ਰਹੇ ਇਹਨਾਂ ਨੂੰ ਜ਼ਿਆਦਾ ਕਿਉਂਕਿ ਇਹਨਾਂ ਦੀ ਪੁੰਨ ਭੂਮੀ ਅਰਬ ਹੈ
ਔਰ ਇਹ ਉਹਨੂੰ ਮੰਨਦੇ ਨੇ, ਔਰ ਜਿਹਦੀ ਪਾਇਸ ਲੈਂਡ ਆਊਟ ਆਫ ਇੰਡੀਆ ਉਹ ਹੈ ਹੀ ਨਹੀਂ ਹਿੰਦੂਤਵਾ ਦਾ ਹਿੱਸਾ। ਹੁਣ ਇਸ ਸਾਰੇ ਚ ਐਸੈਂਸ਼ੀਅਲ ਆਫ ਹਿੰਦੂਤਵਾ ਦੇ ਵਿੱਚ ਸਾਵਰਕਰ ਦੀ ਕਿਤਾਬ 'ਚ 60 ਵਾਰ ਸਿੱਖ ਲਫ਼ਜ਼ ਇਸਤੇਮਾਲ ਕੀਤਾ ਉਹਨੇ। ਔਰ ਮੈਂ ਹੈਰਾਨ ਵੀ ਹਾਂ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੱਚਮੁੱਚ ਜੇ ਹਿੰਦੂਤਵਾ ਦੇ ਇੰਟਰਸਟ ਤੋਂ ਦੇਖੋ ਤੇ ਹੀ ਵਾਜ਼ ਏ ਯੂਨੀਕ ਥਿੰਕਰ। ਕੱਲਾ ਉਹ ਰੈਵੋਲੂਸ਼ਨਰੀ ਵੀ ਸੀ, ਇਹਦੇ ਤੋਂ ਹੀ ਇਨਸਪਾਇਰ ਹੋ ਕੇ ਮਦਨ ਲਾਲ ਢੀਂਗਰਾ ਨੇ ਜਿਹੜਾ ਬਾਅਦ 'ਚ ਫਾਂਸੀ ਤੇ ਚੜ੍ਹਿਆ ਅੰਮ੍ਰਿਤਸਰ 'ਚ ਢੀਂਗਰਿਆਂ ਦਾ ਮੁੰਡਾ, ਉਹਨੇ ਜਿਹੜਾ ਉਹ ਹਮਲਾ ਕੀਤਾ ਸੀ ਇੱਕ ਪ੍ਰੋਮੀਨੈਂਟ ਅੰਗਰੇਜ਼ ਦੇ ਉੱਤੇ, ਔਰ ਉਹ ਇੱਕ ਵਾਰੀ ਐਸਕੇਪ ਵੀ ਕੀਤਾ ਅੰਗਰੇਜ਼ਾਂ ਦੀ ਜੇਲ੍ਹ 'ਚੋਂ। ਰਾਹ 'ਚ ਆਉਂਦਿਆਂ ਜੇਲ੍ਹ 'ਚੋਂ ਨਹੀਂ ਸਮੁੰਦਰ 'ਚ ਛਾਲ ਛੂਲ ਮਾਰ ਦਿੱਤੀ ਦੂਜਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਉਹਨੇ ਜੇ ਤੁਸੀਂ ਉਸ ਪੀਰੀਅਡ ਨੂੰ ਇੱਕ ਸਦੀ ਪਹਿਲਾਂ ਦੇਖੋ ਕਿ ਉਹਦਾ ਥਾਟ ਕਿੰਨਾ ਚਿਜ਼ਲਡ ਹੈ ਉਹਦੇ ਆਪਣੇ ਐਂਗਲ ਤੋਂ, ਔਰ ਉਹਦੇ 'ਚੋਂ ਸਿੱਖਾਂ ਦੀ ਕੀ ਇੰਪੋਰਟੈਂਸ ਹੈ। ਜੇ ਇੱਕ ਸਾਲ ਮੋਦੀ ਕਿਆਂ ਨੂੰ ਸਮਝਣ 'ਚ ਲੱਗਾ ਕਿ ਭਾਈ ਚੱਲੀਏ ਸਾਵਰਕਰ ਦੇ ਹੀ ਪੈਰ ਫੜੀਏ ਤੇ ਸਾਵਰਕਰ ਨੂੰ ਪੁੱਛੀਏ ਕਿ ਭਾਈ ਕੀ ਹੈ। ਹੁਣ ਸਾਵਰਕਰ ਦਾ ਜੋ ਕੁਝ ਵੀ ਇਹ ਸਾਰੇ 'ਚ ਕਹਿਣਾ ਹੈ ਉਸ ਨੇ ਇਹ ਵਾਰ-ਵਾਰ ਕਿਹਾ, ਔਰ ਇਹਦੇ 'ਚ ਉਹਨਾਂ ਨੇ ਮਿਸਟਰ ਮੰਡਲ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਵੀ ਇਹ ਸਿੰਬੋਲਿਜ਼ਮ ਛੋਟੀ ਗੱਲ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ, ਔਰ ਜਦੋਂ ਉਹ ਗੱਲ ਕਰ ਰਿਹਾ ਆਰਐਸਐਸ ਦਾ ਮੁਖੀ ਮੋਹਨ ਭਾਗਵਤ ਛੱਤੀਸਗੜ੍ਹ ਦੇ ਰਾਏਪੁਰ ਗੁਰਦੁਆਰੇ ਦੇ ਵਿੱਚ ਬੈਠਾ ਹੋਇਆ ਗੁਰੂ ਦੇ ਚਰਨਾਂ 'ਚ ਜਿਹੜਾ ਉਹ ਆਪਣੇ ਪ੍ਰੇਅਰਸ ਆਫਰ ਕਰ ਰਿਹਾ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹਨੂੰ ਜਿਹੜਾ ਇਹ ਉਹਨਾਂ ਦੀ ਇਲੈਕਟਰਲ ਪੋਲਿਟਿਕਸ ਨਾਲ ਜੋੜ ਕੇ ਕਿਹਾ ਜਾਏ ਇਹ ਕੋਈ ਮਾਇਨੇ ਨਹੀਂ ਰੱਖਦਾ। ਸਿਰਫ ਵੈਸਟਰਨ ਯੂਪੀ ਦੇ 6 ਜ਼ਿਲ੍ਹੇ ਸੀ ਜਿਹੜੇ ਦੇ 'ਚ ਇਨਵੋਲਵ ਸੀ, ਸੈਂਟਰਲ ਯੂਪੀ ਦਾ ਇੱਕ ਜ਼ਿਲ੍ਹਾ, ਔਰ ਉਹ ਕੋਈ ਉਹਨਾਂ ਨੂੰ ਮੈਟਰ ਨਹੀਂ ਕਰਦਾ। ਪੰਜਾਬ ਵੈਸੇ ਹੀ ਮੈਟਰ ਨਹੀਂ ਕਰਦਾ, ਉੱਥੇ ਉਹਨਾਂ ਦਾ ਆਲਰੇਡੀ ਜਿਹੜਾ ਜੇ ਇਲੈਕਟਰਲ ਅਰਥਮੈਟਿਕ ਲਾਇਆ ਜਾਏ ਤੇ ਇਹਦੇ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ। ਹੁਣ ਜਿਹੜੀ ਗੱਲ ਉਹਨੇ ਕਹੀ ਕਿ ਵੀ ਉਹ ਜਦੋਂ ਗੁੜਗਾਵਾਂ ਦੇ ਵਿੱਚ ਨਮਾਜ਼ ਪਬਲਿਕਲੀ ਪੜ੍ਹਨ ਦੇ ਉੱਤੇ ਹਿੰਦੂ ਤਵੀਆਂ ਨੇ ਜਾ ਕੇ ਮੁਸਲਮਾਨਾਂ ਨੂੰ ਘੇਰਿਆ, 2-3 ਵਾਰੀ ਅਟੈਕ ਕੀਤੇ, ਨਾਅਰੇ ਲਾਏ, ਗੋਬਰ ਸੁੱਟਿਆ, ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿੱਥੇ ਪਰਮਿਸ਼ਨ ਦਿੱਤੀ ਵੀ ਸੀ ਜੁਮੇ ਦੀ ਨਮਾਜ਼ ਪੜ੍ਹਨ ਦੀ ਵਾਪਸ ਲੈ ਲਈ। ਇੱਕਦਮ ਗੁੜਗਾਵਾਂ ਦੇ ਜਿਹੜੇ 5 ਗੁਰਦੁਆਰਿਆਂ ਦੀ ਐਸੋਸੀਏਸ਼ਨ ਸੀ ਉਹ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਮੁਸਲਮਾਨ ਜਿਹੜੇ ਗੁਰਦੁਆਰਿਆਂ ਦੇ ਨਾਲ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਨਾਲ ਖੁੱਲੇ ਹਾਲ ਹੁੰਦੇ ਨੇ, ਉਹਦੇ 'ਚੋਂ ਆਪਣੀ ਨਮਾਜ਼ ਜਿਹੜੀ ਆ ਉਹ ਅਦਾ ਕਰ ਸਕਦੇ ਨੇ। ਔਰ ਇਹ ਮਿਸਟਰ ਮੰਡਲ ਇਹ ਕਹਿੰਦੇ ਨੇ ਕਿ ਭਾਈ ਇਸ ਸਾਰੇ ਨੇ, ਔਰ ਇਹ ਉਹਨਾਂ ਨੇ ਬੇਸ਼ੱਕ ਕਨਕਲੂਜਨ 'ਚ ਹੀ ਕਿਹਾ ਕਿ ਟ੍ਰਿਗਰਿੰਗ ਪੁਆਇੰਟ ਇਹ ਹੋਇਆ ਕਿ ਆਲਰੇਡੀ ਮੁਸਲਮਾਨਾਂ ਨੂੰ ਤਾਂ ਐਲੀਨੇਟ ਕਰਕੇ ਉਹਨਾਂ ਨੇ ਖੂੰਜੇ ਲਾ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਜਿਸ ਸਿੱਖਾਂ ਨੂੰ ਸਾਵਰਕਰ ਇਹ ਕਹਿੰਦਾ ਹੈ ਕਿ ਇਹ ਸਾਡੇ, ਔਰ ਮੈਂ ਜੇ ਸਾਵਰਕਰ ਦੇ ਲਫ਼ਜ਼ ਹੀ ਮੈਂ ਦੁਹਰਾ ਦਿਆਂ ਕਿ ਉਹਦੇ 'ਚ ਸਿੱਖਾਂ ਬਾਰੇ ਜਦੋਂ ਸਾਵਰਕਰ ਕਹਿੰਦਾ ਹੈ ਐਸੈਂਸ਼ੀਅਲਸ ਆਫ ਹਿੰਦੂਤਵਾ ਦੇ ਵਿੱਚ, ਉਹ ਇਹ ਕਹਿੰਦਾ ਕਿ ਇਫ ਐਨੀ ਕਮਿਊਨਿਟੀ ਇਨ ਇੰਡੀਆ ਇਜ਼ ਹਿੰਦੂ ਬਿਯੋਂਡ ਕੈਵਿਲ ਔਰ ਕ੍ਰਿਟਿਸਿਜ਼ਮ ਇਟ ਇਜ਼ ਆਵਰ ਸਿੱਖ ਬ੍ਰਦਰਹੁੱਡ ਇਨ ਦਾ ਪੰਜਾਬ being almost the autochthonous dwellers of Sapt Sindhu land and the direct descendants of the Sindhu or Hindu people। ਉਹਨੇ ਕਿਹਾ ਵੀ ਜੇ ਕੋਈ ਅਸਲੀ ਇਸ ਸਿੰਧੂ ਘਾਟੀ ਸਿਵਲਾਈਜੇਸ਼ਨ ਦਾ ਡਿਸੈਂਡੈਂਟ ਹੈ ਤੇ ਉਹ ਸਿੱਖ ਨੇ, ਡਾਇਰੈਕਟ ਡਿਸੈਂਡੈਂਟ। The Sikhs of today is the Hindu of yesterday and the Hindu of today may be the Sikh of tomorrow। ਉਹ ਇਹ ਵੀ ਪ੍ਰੈਡਿਕਟ ਕਰ ਰਿਹਾ ਹੈ ਵੀ ਹੋ ਸਕਦਾ ਹੈ ਕੱਲ ਨੂੰ ਉਹ ਵਕਤ ਵੀ ਆਏ ਇਹ ਜਿਹੜੇ ਅੱਜ ਸਿੱਖ ਨੇ ਕਿਸੇ ਵੇਲੇ ਉਹ ਹਿੰਦੂ ਸੀ, ਔਰ ਅੱਜ ਜਿਹੜੇ ਹਿੰਦੂ ਨੇ ਉਹ ਕੱਲ ਦੇ ਸਿੱਖ ਵੀ ਹੋ ਸਕਦੇ ਨੇ। ਇਵੇਂ ਹੋਰ ਸਾਵਰਕਰ ਦੀ ਤੁਸੀਂ ਕ੍ਰਿਸਟਲ ਕਲੀਅਰ ਥਿੰਕਿੰਗ ਦੇਖੋ। ਉਹ ਕਹਿੰਦਾ ਫਿਰ ਚੇਂਜ ਆਫ ਏ ਡਰੈਸ ਔਰ ਕਸਟਮ ਇਨ ਡੀਟੇਲ ਆਫ ਡੇਲੀ ਲਾਈਫ ਕੈਨ ਨਾਟ ਚੇਂਜ ਦਾ ਬਲੱਡ ਔਰ ਦਾ ਸੀਡ nor can efface and blot out history itself। ਔਰ ਨਾਲ ਦੀ ਨਾਲ ਉਹ ਇਹ ਕਹਿੰਦਾ ਕਿ ਭਾਈ ਜਦੋਂ ਔਰ ਇਹਦੇ 'ਚ ਮਿਸਟਰ ਮੰਡਲ ਗਾਂਧੀ ਨੂੰ ਵੀ ਕਹਿੰਦਾ ਵੀ ਗਾਂਧੀ ਦਾ ਜਿਹੜਾ ਹਿੰਦੂ ਥਾਟ ਹੈ ਉਹ ਤਾਂ ਪਿਊਰਿਟਨ ਹੈ, ਉਹ ਜ਼ਾਤ ਪਾਤ 'ਚੋਂ ਵੀ ਨਿਕਲਦਾ ਨਹੀਂ, ਵਰਨ ਆਸ਼ਰਮ ਨੂੰ ਵੀ ਉਹ ਰਿਜੈਕਟ ਨਹੀਂ ਕਰਦਾ। ਪਰ ਇੱਥੇ ਜਿਹੜਾ ਸਾਵਰਕਰ ਹੈ ਉਹ ਤਾਂ ਸਨਾਤਨੀ, ਸਤਨਾਮੀ, ਸਿੱਖ, ਆਰੀਅਨ, ਅਨਾਰੀਆ, ਮਰਾਠਾ, ਮਦਰਾਸੀ, ਬ੍ਰਾਹਮਣ ਤੇ ਪੰਚਮਸ, ਅਨਟਚੇਬਲ, ਉਹਨਾਂ ਸਾਰਿਆਂ ਨੂੰ ਹਿੰਦੂਤਵਾ ਦੇ ਫੋਲਡ 'ਚ ਲੈਂਦਾ। ਉਹ ਇਹ ਕਹਿੰਦਾ ਵੀ ਜੇ ਤੁਸੀਂ ਇਹਨਾਂ ਨੂੰ ਬਾਹਰ ਕੱਢੋਗੇ ਹਿੰਦੂਇਜ਼ਮ 'ਚੋਂ ਫਿਰ ਇਹ ਬਣ ਜਾਏਗਾ ਮਲੇਛ ਦੇਸ਼ਾ, ਲੈਂਡ ਆਫ ਫੋਰਨਰ। ਕਿਉਂਕਿ ਉਹਨੇ ਕਿਹਾ ਵੀ ਬੇਸ਼ੱਕ ਸਿੱਖ ਵੇਦਾਂ ਨੂੰ ਨਹੀਂ ਮੰਨਦੇ, ਉਹਨੇ ਕਿਹਾ ਕੋਈ ਗੱਲ ਨਹੀਂ ਹੈ, ਸਿੱਖ ਜ਼ਾਤ ਪਾਤ ਨੂੰ ਨਹੀਂ ਮੰਨਦੇ। ਔਰ ਉਹਦੇ 'ਚ ਉਹਨੇ ਕਿਹਾ ਕਿ ਹੀ ਫਰਦਰ ਸੈਡ
Sikhs should continue to profess their religion and continue to fight for minority rights. ਕਿ ਸਿੱਖ ਜੋ ਕਰਦੇ ਨੇ ਜੇ ਦੂਜਿਆਂ ਦੇ ਹੱਕਾਂ ਲਈ ਵੀ ਖਲੋਂਦੇ ਨੇ ਉਹਨੂੰ ਕਰਨ ਦਿਓ. The Sikhs are free to reject any or all superstitions they dislike in Sanatan Dharma. ਜੋ ਹੈ ਉਹਨੂੰ ਉਹ ਨਹੀਂ ਮੰਨਦੇ ਉਹਨਾਂ ਨੂੰ ਰਹਿਣ ਦਿਓ. Even the binding authority of the Veda as a revelation. ਹੁਣ ਇਹ ਕਹਿੰਦੇ ਨੇ ਵੀ ਵੇਦ ਬ੍ਰਹਮਾ ਦੇ ਮੂੰਹ ਚੋਂ ਨਿਕਲੇ, ਕਹਿੰਦੇ ਸਿੱਖ ਨਹੀਂ ਮੰਨਦੇ, ਉਹ ਕਹਿੰਦੇ ਰਹਿਣ ਦਿਓ ਉਹਨਾਂ ਨੂੰ, ਨਹੀਂ ਮੰਨਦੇ, ਕੋਈ ਗੱਲ ਨਹੀਂ ਹੈ. They thereby may cease to be Sanatanis but cannot cease to be Hindus. Sikhs are Hindus in the sense of our definition of Hindutva and not in any religious sense whatsoever. ਉਹਨਾਂ ਕਿਹਾ ਵੀ religiously ਸਿੱਖ ਡਿਫਰੈਂਟ ਨੇ, ਉਹ ਰਹਿਣ ਦਿਓ, ਉਹ ਵੇਦਾਂ ਨੂੰ ਨਹੀਂ ਮੰਨਦੇ, ਨਹੀਂ ਮੰਨਣ, ਜ਼ਾਤ ਪਾਤ ਨੂੰ. ਲੇਕਿਨ ਜਿਹੜੀ ਸਾਡੀ ਇੰਡਸ ਪਾਰ ਦੇ ਹਿੰਦੂਤਵਾ ਦੀ ਡੈਫੀਨੇਸ਼ਨ ਹੈ ਉਹ ਸਿੱਖਾਂ ਤੋਂ ਬਿਨਾਂ, ਸਿੱਖ ਤਾਂ ਜਿਹੜੇ ਨੇ ਉਹ ਡਾਇਰੈਕਟ ਡਿਸੈਂਡੈਂਟ ਨੇ ਉਹਨਾਂ ਦੇ. ਔਰ ਇਸ ਸਾਰੇ ਨੂੰ ਕਹਿਣ ਤੋਂ ਬਾਅਦ ਫਿਰ ਮਿਸਟਰ ਮੰਡਲ ਇਹ ਬਿਆਨਦੇ ਨੇ ਕਿ ਵੀ ਇਹ ਸਾਰੀ ਕਿਸਾਨ ਮੂਵਮੈਂਟ ਨੂੰ ਸਿਕਸ ਸਸਟੇਨਡ ਦਾ ਫਾਰਮਰਸ ਪ੍ਰੋਟੈਸਟ. ਉਹਨਾਂ ਨੇ ਕਿਹਾ ਜੀ ਬੇਸ਼ੱਕ ਉਹਦਾ ਫੇਸ ਹਨਾਨ ਮੌਲਾ ਲੇਡੀ ਹੈ, ਸੈਕਟਰੀ ਆਲ ਇੰਡੀਆ ਕਿਸਾਨ ਸਭਾ ਦੀ ਮੁਸਲਮਾਨ, ਉਹ ਵੀ ਰਿਹਾ, ਯੋਗਿੰਦਰ ਯਾਦਵ ਦੂਸਰੇ ਹਿੰਦੂ ਚਿਹਰੇ ਵੀ ਰਹੇ ਜਾਂ ਟਕੈਤ ਵੀ ਰਿਹਾ. ਪਰ ਉਹਨੇ ਕਿਹਾ ਕਿ ਵੀ ਸਿੱਖਾਂ ਤੋਂ ਬਿਨਾਂ ਤਾਂ ਇਹ ਮੂਵਮੈਂਟ ਹੈ ਹੀ ਨਹੀਂ ਸੀ, ਸਿੱਖ ਮੂਵਮੈਂਟ ਸੀ. ਉਹਨੇ ਕਿਹਾ ਵੀ ਅੰਦਾਜ਼ਾ ਦੇਖ ਲਓ 700 ਤੋਂ ਜ਼ਿਆਦਾ ਜਿਹੜੇ ਮਰਨ ਵਾਲੇ ਨੇ ਉਹਨਾਂ 'ਚ ਆਲਮੋਸਟ ਸਾਰੇ ਸਿੱਖ ਨੇ, ਥੋੜੇ ਜਿਹੇ ਹਰਿਆਣੇ ਦੇ ਨੇ, ਉਹਨਾਂ ਨੂੰ ਛੱਡ ਕੇ. ਫਿਰ ਉਹਨੇ ਕਿਹਾ ਵੀ ਜੇ ਆਵਾਜ਼ ਉੱਠੀ ਹੱਕ ਦੇ ਵਿੱਚ, ਕੈਨੇਡਾ ਦੇ ਵਿੱਚ MP ਸਿੱਖ ਨੇ, UK ਦੇ ਵਿੱਚ, ਉਹਨੇ ਪੂਰੀ ਡਿਟੇਲ ਦਿੱਤੀ ਹੈ. ਉਹਨੇ ਕਿਹਾ ਕਿ ਵੀ ਜਦੋਂ ਦਿੱਲੀ ਮਾਰਚ ਦੀ ਗੱਲ ਆਈ ਉਹੀ ਪੰਜਾਬ ਵਾਲੇ ਜਾਂ ਦੂਜੇ ਲੋਕ ਪਹੁੰਚੇ. ਔਰ ਉਹਨੇ ਕਿਹਾ ਵੀ ਇਸ ਸਾਰੇ ਦਾ ਨਤੀਜਾ ਇਸ, ਉਹਨੇ ਕਿਹਾ ਵੀ ਇਹਨਾਂ ਨੂੰ ਟਾਈਮ ਲੱਗਾ 1 ਸਾਲ ਸਮਝਣ 'ਚ. ਐਨ ਇੰਪ੍ਰੈਸ਼ਨ ਵਾਜ਼ ਕ੍ਰੀਏਟਡ, ਪਾਰਟ ਆਫ ਇਟ ਮੇ ਬੀ ਬਾਈ ਡਿਜ਼ਾਈਨ, that the government is suppressing the Sikhs. ਕਿ ਵੀ ਇਹ ਹੁਣ ਪ੍ਰਭਾਵ ਚਲਾ ਗਿਆ ਸੀ ਕਿ ਹਕੂਮਤ ਸਿੱਖਾਂ ਨੂੰ ਦਬਾ ਰਹੀ ਹੈ. This BJP never wanted. Alienating Sikhs beyond a point is antithetical to the idea of Hindutva and RSS. So the BJP finally decided to go for reconciliation. ਔਰ ਉਹਨਾਂ ਨੇ ਕਿਹਾ ਭਾਈ ਇਹ ਜਿਹੜਾ ਪਾਰਟ ਹੈ ਇੱਥੇ ਕਾ ਕੇ ਉਹਨਾਂ ਨੇ ਦੇਖਿਆ ਕਿ ਇਹ ਹੁਣ ਅਸੀਂ ਸਿੱਖਾਂ ਨੂੰ ਏਲੀਨੇਟ ਕਰ ਲਾਂਗੇ. ਔਰ ਉਹ ਨਾਲ ਹੀ ਨਾਲ ਉਹਨੇ ਕਹਿੰਦਾ ਸਿੱਖ ਕੋਰ ਆਫ ਦਾ ਫਾਰਮਰਸ ਮੂਵਮੈਂਟ ਐਂਡ ਦੇਅਰ ਐਲੀਨੇਸ਼ਨ ਰੈਟਲ ਦਾ BJP ਐਂਡ ਆਰ ਦਾ RSS whom we might see reaching out to Sikhs in more ways in the coming days. ਕਿ ਇਕੱਲਾ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਲਏ ਨੇ, ਆਉਣ ਵਾਲੇ ਦਿਨਾਂ 'ਚ ਇਹ ਸਿੱਖਾਂ ਲਈ ਹੋਰ ਵੀ ਜਿਹੜੇ ਨੇ ਉਹ ਨਰਮ ਗੋਸ਼ਾ ਰੱਖਣਗੇ, ਕੁਝ ਐਸੇ ਕਦਮ ਚੁੱਕਣਗੇ ਜਾਂ ਇਹ ਕਹੋ ਕਿ ਸਿੱਖਾਂ ਨੂੰ ਆਪਣੇ ਉਸ ਚੱਕਰਵਿਊਹ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨਗੇ. ਸੋ ਮੈਂ ਸਮਝਦਾ ਵੀ ਇਹ ਕਾਫੀ ਫੇਅਰ ਐਨਾਲਿਸਿਸ ਹੈ, ਅਸੀਂ ਇਸ ਬਾਰੇ ਆਲਰੇਡੀ ਗੱਲ ਕੀਤੀ ਹੋਈ ਹੈ. ਲੇਕਿਨ ਕਮਿੰਗ ਇੱਕ ਦੂਸਰੇ ਸਕਾਲਰ ਤੋਂ ਜਿਹੜਾ ਹਿੰਦੂਤਵਾ, ਔਰ ਇਹ ਮਿਸਟਰ ਦਲੀਪ ਮੰਡਲ ਬਹੁਤ ਐਕਸਪਰਟ ਨੇ ਇਸ ਸਾਰੇ ਫੀਲਡ ਦੇ. ਸੋ ਅਸੀਂ ਇਹ ਚਾਹਾਂਗੇ ਵੀ ਕਿ ਭਾਈ ਸਾਡੇ ਵਿਊਅਰਸ ਇਸ ਗੱਲ ਦੇ ਉੱਤੇ ਖੁਸ਼ੀ ਵੀ ਦਾ ਇਜ਼ਹਾਰ ਵੀ ਕਰਦੇ ਨੇ ਜਦੋਂ ਅਸੀਂ ਕੋਈ ਕਿਤਾਬ ਜਾਂ ਕੋਈ ਆਰਟੀਕਲ ਰਿਕਮੈਂਡ ਕਰਦੇ ਹਾਂ. ਸੋ ਇਹ ਉਹਨਾਂ ਦਾ ਆਰਟੀਕਲ ਫਾਰਮ ਲਾਜ਼ ਰਿਪੀਲ was not about UP Punjab elections. The answer lies in what Savarkar wrote. ਸੋ ਇਹਨਾਂ ਨੂੰ ਵੀ 1 ਸਾਲ ਸਾਵਰਕਰ ਨੂੰ ਪੜ੍ਹਨ ਚ ਲੱਗ ਗਿਆ RSS ਵਾਲੇ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ. ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਹਾਂ ਵਿਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV18 ਹੋਰ ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ. ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ. ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ. ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ one time donate ਕਰ ਸਕਦੇ ਹੋ, ਮੰਥਲੀ donate ਵੀ ਕਰ ਸਕਦੇ ਹੋ. ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA. ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ.
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਵਤ ਨੇ ਐਲਾਨ ਕੀਤਾ ਹੈ ਕਿ ਭਾਰਤ ਸੁਪਰ ਪਾਵਰ ਨਹੀਂ ਬਣਨਾ ਚਾਹੁੰਦਾ, ਅਸੀਂ ਵਿਸ਼ਵ ਗੁਰੂ ਬਣਨਾ ਚਾਹੁੰਦੇ ਹਾਂ। ਇਸ ਨੂੰ ਕਹਿੰਦੇ ਨੇ ਹੱਥ ਨਾ ਪਹੁੰਚਾ ਥੂ ਕੋੜੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਗ੍ਰੇਪਸ ਆਰ ਸਾਵਰ, ਅੰਗੂਰ ਖੱਟੇ ਨੇ, ਇਹ ਕਹਾਣੀ ਸਾਡੇ ਜ਼ਮਾਨੇ 'ਚ ਵੀ 6ਵੀਂ 7ਵੀਂ ਦੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਜਦੋਂ 6ਵੀਂ 'ਚ ਅੰਗਰੇਜ਼ੀ ਸੈਕੰਡ ਲੈਂਗੁਏਜ ਦੇ ਤੌਰ ਤੇ ਸ਼ੁਰੂ ਹੁੰਦੀ ਹੈ ਜੀ, ਉਹ ਸੁਣਾਈ ਜਾਂਦੀ ਸੀ ਕਿ ਭਾਈ ਇੱਕ ਲੋਮੜੀ ਜਿਹੜੀ ਹੈ ਉਹ ਅੰਗੂਰਾਂ ਦੇ ਦੇਖਦੀ ਹੈ ਕਿ ਵੀ ਲਮਕ ਰਹੇ ਨੇ, ਉਹ ਉੱਚਾ ਜੰਪ ਕਰਕੇ ਵੀ ਕਰਦੀ ਹੈ ਐਂਡ ਇਵੈਂਚੁਅਲੀ ਜਿਹੜੀ ਹੈ ਉਹ ਉੱਥੇ ਤੱਕ ਨਹੀਂ ਪਹੁੰਚ ਸਕਦੀ, ਉੱਚਾ ਗੁੱਛਾ ਤੋੜਨਾ ਚਾਹੁੰਦੀ ਹੈ ਔਰ ਉਹ ਉੱਥੋਂ ਮੁੜ ਜਾਂਦੀ ਹੈ ਕਹਿ ਕੇ ਵੀ ਚੰਗਾ ਹੀ ਹੋਇਆ ਮੈਂ ਨਹੀਂ ਤੋੜੇ, ਅੰਗੂਰ ਖੱਟੇ ਨੇ, ਗ੍ਰੇਪਸ ਆਰ ਸਾਵਰ, ਸੋ ਹੱਥ ਨਾ ਪਹੁੰਚਾ ਥੂ ਕੌੜੀ, ਕਿ ਵੀ ਇਹ ਖੱਟੇ ਨੇ। ਅਟਲ ਬਿਹਾਰੀ ਵਾਜਪਾਈ ਜਦੋਂ ਹਾਲਾਂਕਿ 3 ਵਾਰ ਉਹ ਪ੍ਰਾਈਮ ਮਿਨਿਸਟਰ ਬਣਿਆ, ਇੱਕ ਵਾਰ 13 ਦਿਨ ਲਈ, ਇੱਕ ਵਾਰ 13 ਮਹੀਨੇ ਲਈ, ਫਿਰ 4.5 ਸਾਲ ਉਹਨੇ ਅਰਲੀ ਇਲੈਕਸ਼ਨ ਆਰਡਰ ਕਰ ਦਿੱਤੀ ਸੀ ਔਰ ਬਦਕਿਸਮਤੀ ਨਾਲ ਉਹ ਸਮਝਦਾ ਸੀ ਕਿ ਇੰਡੀਆ ਹੁਣ ਬਹੁਤ ਸ਼ਾਈਨ ਕਰ ਰਿਹਾ। ਉਸ ਜ਼ਮਾਨੇ ਦੇ ਵਿੱਚ ਹੀ ਇਹ ਨਾਅਰੇ ਦਿੱਤੇ ਗਏ ਸੀ, ਸ਼ਾਈਨਿੰਗ ਇੰਡੀਆ, ਰਾਈਜ਼ਿੰਗ ਇੰਡੀਆ। ਔਰ ਜੇ ਤੁਹਾਨੂੰ ਯਾਦ ਹੋਏ, ਲੋਕਾਂ ਦੀ ਯਾਦਾਸ਼ਤ ਤਾਂ ਘੱਟ ਹੁੰਦੀ ਹੈ ਬਹੁਤ ਵਾਰ, ਆਪਣਿਆਂ ਦੀ ਵੀ ਔਰ ਵੈਸੇ ਵੀ ਸੁਸਾਇਟੀ 'ਚ, ਔਰ ਪੋਲੀਟੀਸ਼ੀਅਨਸ ਇੰਨੇ ਝੂਠ ਬੋਲਣ ਦੇ ਮਾਹਰ ਨੇ ਕਿ ਜੇ ਉਹਨਾਂ ਬੋਲ ਦਿੱਤਾ ਹੈ ਔਰ ਦੂਜਾ ਜੇ ਕੋਈ ਸਵਾਲ ਪੁੱਛੇ ਵੀ, ਜੇ ਮੋਦੀ ਨੇ ਇਹ ਕਿਹਾ ਸੀ ਕਿ ਭਾਈ ਸਵਿਸ ਬੈਂਕਾਂ 'ਚੋਂ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਆਏਗਾ ਔਰ ਉਹਨਾਂ ਦਾ ਕੀ ਸੀ 15 ਲੱਖ, ਤੇ ਜਦੋਂ ਹੁਣ ਦੂਸਰਾ ਉਹਦਾ ਜਿਹੜਾ ਅਸਲੀ ਚਾਣਕਿਆ ਹੈ ਜਿਹੜਾ ਸਾਰੀਆਂ ਨੀਤੀਆਂ ਪਲਾਨ ਕਰਦਾ ਹੈ ਔਰ ਅਜੀਤ ਡੋਵਲ ਦੀ ਛਤਰ ਛਾਇਆ ਥੱਲੇ ਅਮਿਤ ਸ਼ਾਹ, ਜਦੋਂ ਉਹਨੂੰ ਇੱਕ ਪ੍ਰੈਸ ਕਾਨਫਰੰਸ 'ਚ ਕਿਸੇ ਨੇ, ਕਿਉਂਕਿ ਮੋਦੀ ਨੇ ਤਾਂ ਇਹਨਾਂ 7 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਕੀਤੀ ਹੀ ਨਹੀਂ, ਉਹਨੇ ਕਿਹਾ ਕਿ ਭਾਈ ਮਨ ਕੀ ਬਾਤ ਤੇ ਮਨ ਹਰਾਮੀ ਹੁਜਤਾਂ ਢੇਰ, ਜਿਵੇਂ ਪੰਜਾਬੀ ਦਾ ਅਖਾਣ ਹੈ, ਉਹ ਤਾਂ ਹੁਜਤਾਂ ਆਪ ਹੀ ਕਰਕੇ ਆਪਣੀ ਬਾਤ ਆਪ ਹੀ ਆਪਣੇ ਆਪ ਨੂੰ ਸੁਣਾ ਕੇ ਜਬਲੀਆਂ ਮਾਰ ਕੇ ਚਲਾ ਜਾਂਦਾ ਹੈ। ਔਰ ਅਮਿਤ ਸ਼ਾਹ ਨੂੰ ਇੱਕ ਵਾਰ ਘੇਰ ਲਿਆ ਤੇ ਉਹ ਵੀ ਇੱਕ ਲਾਈਟਰ ਮੂਡ 'ਚ ਹੋਏਗਾ ਕਿਤੇ ਨਾ ਕਿਤੇ, ਅਦਰਵਾਈਜ਼ ਜਦੋਂ ਉਹਨੂੰ ਕਿਹਾ ਕਿ ਜੀ ਮੋਦੀ ਜੀ ਨੇ ਜਿਹੜਾ ਇਹ ਇਕਰਾਰ ਕੀਤਾ ਸੀ ਉਹ 15-15 ਲੱਖ ਦਾ, ਉਹ ਕਿੱਥੇ ਗਿਆ, ਕਹਿੰਦਾ ਅਰੇ ਭਾਈ ਉਹ ਤਾਂ ਇੱਕ ਜੁਮਲਾ ਥਾ। ਹੁਣ ਇਹ ਗੱਲ ਵੀ ਸਟਿਕ ਕਰ ਗਈ। ਹੁਣ ਜਦੋਂ ਵੀ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਔਰ ਹੁਣ ਇਹ ਡਿਬੇਟ ਹੋ ਰਹੀ ਹੈ ਕਈ, ਜਦੋਂ ਕਿਸਾਨਾਂ ਦੇ 3 ਕਾਨੂੰਨ ਵਾਪਸ ਲੈਣ ਦੀ ਗੱਲ ਮੋਦੀ ਨੇ ਕੀਤੀ ਤਾਂ ਇੱਕ ਪੁੱਛ ਰਿਹਾ कि अरे भाई नेशन के सामने भारत का प्रधानमंत्री मोदी कह रहा है कि हम 3 कानून वापस करेंगे, लेंगे, रिपील करेंगे, किसान वहां से क्यों नहीं उठ रहे, उस क्यों नहीं इतबार कर रहे। उन्होंने कहा जी पहले भी मोदी इस किस्म का झूठ नेशन के सामने आज तक जो उसने बोला झूठ ही बोला। सो मतलब ये है भी जेएससी के पास इस सिस्टम की क्रेडिबिलिटी का हाल देखिए, वो कहना भी ये भी एक जुमला हो सकता है जे इन्होंने मुकरना ही है तो इवें कर सकते हैं। हुण वाजपेयी के जमाने च जदों कि इन्होंने बाहरले PR फर्मा हायर करनियां शुरू कीतियां, पैसा भी उस जमाने च उन्होंने इकट्ठा करना शुरू किया। हुण भी जदों किते हुंदा है जी फलां जित गया, वो नीतीश कुमार जित्या जी, उहदी जिहड़ा वो कौन कर रहा सी फलाना, जिन्हों एडवाइजर अमरिंदर ने भी रखा कि जी वो सारा तैयार करदा है इलैक्शन प्लान, उहदे कोल पूरा है कि किस हल्के च किन्ने लोग, किहड़ा नारा विकेगा, नहर जी वो लिख के दिंदा है। उन्हें ही मोदी नूं 2014 दीयां चोणां जिताईयां सी, उन्हें ही ममता बनर्जी नूं जिताईयां, उन्हें ही अमरिंदर नूं जिताईयां। हुण पता नहीं वो किहदे नाल है, ABC भी कांग्रेस तो ज्वाइन कर रहा है राहुल गांधी दे नाल। सो मतलब ये है कि ये जो अज एक ओपीनियन क्रिएट किया जाता है, नारे थ्रो किए जाते हैं,
ਇਹ ਪੂਰਾ ਮੈਨੂਫੈਕਚਰਡ ਓਪੀਨੀਅਨ ਹੁੰਦਾ, ਕੋਈ ਨੈਚੁਰਲ ਓਪੀਨੀਅਨ ਨਹੀਂ ਹੁੰਦਾ। ਜੀ ਔਰ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਹਰ ਫਰੰਟ ਤੇ ਫੇਲ ਹੋ ਰਹੇ ਨੇ, ਫਿਰ ਇੰਟਰਨੈਸ਼ਨਲ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਨੂੰ ਸੱਦ ਲੈਂਦੇ ਨੇ, ਜਿਹੜਾ ਅਲਟੀਮੇਟਲੀ ਪੈਸੇ ਦੀ ਖੇਡ ਹੁੰਦੀ ਹੈ ਕਿ ਜਿਹੜਾ ਓਪੀਨੀਅਨ ਪੋਲ ਹੈ। ਹੁਣ ਮੋਦੀ ਦਾ ਜੋ ਹਾਲ ਹੋ ਰਿਹਾ ਇਸ ਸਾਰੇ ਪੀਰੀਅਡ 'ਚ, ਤੁਸੀਂ ਪਿਛਲੇ ਦਿਨਾਂ 'ਚ ਦੇਖੋਗੇ ਕ੍ਰੈਡੀਬਲ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਕਹਿ ਰਹੀਆਂ ਕਿ ਜੀ ਮੋਦੀ ਦਾ ਜਿਹੜਾ ਪਪੂਲੈਰਿਟੀ ਰੇਟ ਹੈ ਇੰਡੀਆ 'ਚ 70%, ਕਿ 70% ਪੀਪਲ ਇਨ ਇੰਡੀਆ ਅਪਰੂਵ ਆਫ ਮੋਦੀਜ਼ ਫੰਕਸ਼ਨ, ਕਿ ਵੀ ਜੋ ਕਰ ਰਿਹਾ ਐਜ਼ ਅ ਪ੍ਰਾਈਮ ਮਿਨਿਸਟਰ ਉਹਨੂੰ ਅਪਰੂਵ ਕਰਦੇ। ਹੁਣ ਕੱਲ ਨੂੰ ਜੇ ਤੁਸੀਂ ਰੱਖਿਆ ਹੋਇਆ ਇਹਨਾਂ ਨੇ ਬੈਕਅਪ ਵੀ, ਜਿਹੜੀਆਂ ਮਸ਼ੀਨਾਂ EVM ਮਸ਼ੀਨਾਂ ਰਾਹੀਂ ਵੋਟਾਂ ਪਵਾਉਣੀਆਂ ਨੇ, ਔਰ ਉਹ ਕਹਿਣਗੇ ਦੇਖੋ ਜੀ ਉਹ ਤਾਂ ਪਹਿਲਾਂ ਹੀ ਸੀ ਕਿ ਵੀ ਉਹਦੀ ਅਪਰੂਵਲ ਹੈ, ਉਹ ਵੋਟਾਂ ਤਾਂ ਮੋਦੀ ਦੇ ਮੂੰਹ ਨੂੰ ਪਾਈਆਂ ਕਿਸੇ ਨੇ, ਉਹਨਾਂ ਨੂੰ ਯੋਗੀ ਨਹੀਂ ਨਜ਼ਰ ਆਉਂਦਾ ਯੂਪੀ, ਉਹਨਾਂ ਤੋਂ ਮੋਦੀ ਨਜ਼ਰ ਆਉਂਦਾ। ਹੁਣ ਇੱਕ ਪਾਸੇ ਤਾਂ ਇਸ ਕਿਸਮ ਦੀ ਇਹਨਾਂ ਦੀ ਜਿਹੜੀ ਹੈ ਉਹ ਮੈਨੀਪੂਲੇਸ਼ਨ ਹੈ, ਬੇਈਮਾਨੀ ਹੈ, ਪਰ ਦੂਸਰੇ ਪਾਸੇ ਲੁਭਾਵਣੇ ਨਾਅਰੇ ਦੇਣੇ ਪੋਲੀਟੀਸ਼ੀਅਨ ਦਿੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇੰਦਰਾ ਗਾਂਧੀ ਨੇ ਜਦੋਂ ਉਹਨੇ ਸਿੰਡੀਕੇਟ ਕਾਂਗਰਸ ਦੇ ਨਾਲ ਟੱਕਰ ਹੋਈ, ਸਾਰੇ ਪਾਸੇ ਕੀਤਾ, ਉਹਨੇ ਪਪੂਲਰ ਜਿਹੜੇ ਮੈਸ਼ਰਸ ਲਏ, ਬੈਂਕ ਨੈਸ਼ਨਲਾਈਜ਼ ਕਰਤੇ, ਉਦੋਂ ਲੱਗਾ ਜੀ ਦੇਖੋ ਜਿਹੜਾ ਕੰਮ ਨਹਿਰੂ ਨਹੀਂ ਸੀ ਕਰ ਸਕਿਆ, ਜੋ ਹੋਇਆ ਸੱਚਾ ਸੋਸ਼ਲਿਜ਼ਮ ਤਾਂ ਇਹੀ ਹੈ। ਇੰਦਰਾ ਗਾਂਧੀ ਨਾਲ ਉਹਨੇ ਨਾਰਾ ਦਿੱਤਾ ਗਰੀਬੀ ਹਟਾਓ, ਇੰਦਰਾ ਗਾਂਧੀ ਨੇ ਇੱਕ ਇਲੈਕਸ਼ਨ ਤਾਂ ਜਿੱਤੀ ਇਹਦੇ ਉੱਤੇ। ਫਿਰ ਉਹਨੂੰ ਲੱਗਿਆ ਕਿ ਵੀ ਨਹੀਂ, ਅਜੇ ਮੈਨੂੰ ਹੋਰ ਪ੍ਰੂਵ ਕਰਨਾ ਪਏਗਾ ਕਿ ਵੀ ਮੈਂ ਸੋਸ਼ਲਿਸਟ ਵਿਚਾਰਧਾਰਾ। ਪ੍ਰੀਵੀ ਪਰਸਿਸ ਜਦੋਂ 570 ਦੇ ਕਰੀਬ ਜਿਹੜੀਆਂ ਰਿਆਸਤਾਂ ਨੇ ਇੰਡੀਆ ਦੇ ਨਾਲ ਇਲਹਾਕ ਕੀਤਾ, ਉਹ ਇੱਕ ਐਗਰੀਮੈਂਟ ਸੀ, ਔਰ ਉਸ ਦੇ ਵਜੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜਿਹੜੀ ਤੁਹਾਡੀ ਪਰਸਨਲ ਜਾਇਦਾਦ ਹੈ ਪਿਤਾ ਪੁਰਖੀ ਚਲੀ ਆਉਂਦੀ, ਉਹਨੂੰ ਤੁਸੀਂ ਰੱਖ ਸਕਦੇ ਹੋ। ਉਹਨਾਂ ਦੇ ਤਾਂ ਹੀ ਅੱਜ ਵੀ ਉਹੀ ਰਾਜੇ ਮਹਾਰਾਜੇ ਸਣੇ ਪਟਿਆਲੇ ਦੇ ਰਾਜੇ ਦੇ ਸਾਰੇ ਅਰਬਾਂ ਦੀ ਜਾਇਦਾਦ ਰੱਖ ਕੇ ਬੈਠੇ ਨੇ। ਨਾਲ ਉਹਨਾਂ ਨੇ ਕਿਹਾ ਜੀ ਕਿ ਤੁਹਾਨੂੰ ਇੰਨਾ ਜਿੰਨੀ ਰਿਆਸਤ ਸੀ ਵੱਡੀ ਕਿਸੇ ਦੀ, ਉਹਦੇ ਲਿਹਾਜ਼ ਨਾਲ ਉਹਨੂੰ ਐਨੂਅਲ ਉਹਦੇ ਲਈ ਲਫ਼ਜ਼ ਕੱਢਿਆ ਗਿਆ ਸੀ ਪ੍ਰੀਵੀ ਪਰਸ, ਕਿ ਇਹ ਦਿੱਤਾ ਜਾਏਗਾ। ਉਸ 47 ਤੋਂ ਹੀ, ਜਦੋਂ ਤੋਂ ਇਲਹਾਕ ਹੋਇਆ 47-48 ਤੋਂ 1971 ਤੱਕ ਚੱਲ ਰਿਹਾ ਸੀ। ਇੰਦਰਾ ਗਾਂਧੀ ਨੇ ਫੌਰਨ ਪਾਰਲੀਮੈਂਟ 'ਚ ਬਿੱਲ ਲਿਆ ਕੇ ਉਹਨੇ ਕਿਹਾ ਜੀ ਬਹੁਤ ਤੁਹਾਨੂੰ ਦੇ ਦਿੱਤਾ, 20-25 ਸਾਲ ਹੋ ਗਏ, ਹੁਣ ਪ੍ਰੀਵੀ ਪਰਸਿਸ ਬੜਾ ਪਪੂਲਰ ਮੇਸ਼ਰ ਹੋਇਆ। ਹੁਣ ਉਸ ਸਾਰੇ ਤੋਂ ਇਹ ਵੱਖਰੀ ਗੱਲ ਹੈ ਕਿ ਜਦੋਂ ਇੰਦਰਾ ਗਾਂਧੀ ਦਾ ਡਿਕਲਾਈਨ ਸ਼ੁਰੂ ਹੋਇਆ, ਔਰ ਉਦੋਂ ਲੋਕ ਕਹਿਣ ਲੱਗ ਗਏ ਸੀ ਕਿ ਜੀ ਇਹ ਤਾਂ ਇਹਦਾ ਨਾਰਾ ਸੀ ਗਰੀਬੀ ਹਟਾਓ, ਪਰ ਇਹ ਤਾਂ ਗਰੀਬ ਹਟਾਓ ਤੇ ਆ ਗਿਆ, ਇਹ ਤਾਂ ਜੋ ਇਹਦੀਆਂ ਨੀਤੀਆਂ ਨੇ ਗਰੀਬਾਂ ਨੂੰ ਮਾਰਨ ਵਾਲੀਆਂ ਨੇ। ਔਰ ਫਿਰ ਲੋਕਾਂ ਦੇ ਵਿੱਚ ਆਪਣੀ ਵਾਪਸ ਪੈਂਠ ਬਣਾਉਣ ਦੇ ਲਈ ਜੋ ਇੰਦਰਾ ਗਾਂਧੀ ਨੇ 1980 'ਚ ਪਲਾਨ ਕੀਤਾ ਸਿੱਖਾਂ ਦੇ ਖਿਲਾਫ, ਜਿਵੇਂ ਇੱਕ ਨੈਗੇਟਿਵ ਪ੍ਰੋਪੇਗੈਂਡਾ ਕੀਤਾ, ਦਰਬਾਰ ਸਾਹਿਬ ਤੇ ਹਮਲਾ ਪਲਾਨ ਕੀਤਾ, 3-4 ਸਾਲ ਇਸ 'ਚ ਲੱਗੇ। ਆਪ ਤਾਂ ਉਹਦਾ ਉਹ ਫਰੂਟ ਖਾ ਨਹੀਂ ਸਕੀ, ਅਦਰਵਾਈਜ਼ ਜੇ ਇੰਦਰਾ ਗਾਂਧੀ ਜਿਉਂਦੀ ਰਹਿੰਦੀ ਤੇ ਉਵੇਂ ਹੀ ਉਹਨੇ ਜਿਹੜਾ ਮੈਜੋਰਟੀ ਨੇ ਉਹਨੂੰ ਵੋਟਾਂ ਪਾਉਣੀਆਂ ਸੀ, ਜਿਵੇਂ ਉਹਦੇ ਮੁੰਡੇ ਨੂੰ ਪਾਈਆਂ ਰਾਜੀਵ ਗਾਂਧੀ ਨੂੰ ਉਹਦੇ ਸੋਧੇ ਜਾਣ ਤੋਂ ਬਾਅਦ। ਲੇਕਿਨ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇੱਕ ਪਾਸੇ ਜਿਸ ਮੁਲਕ ਦੇ ਵਿੱਚ ਜੁਮਲਿਆਂ ਦੀ ਸਿਆਸਤ ਹੋਏ, ਨਾਰਿਆਂ ਦੀ ਸਿਆਸਤ ਹੋਏ, ਔਰ ਮੈਜੋਰੀਟੇਰੀਅਨਿਜ਼ਮ ਹੋਏ, ਕਿ ਅਲਟੀਮੇਟਲੀ ਇੰਦਰਾ ਗਾਂਧੀ ਉੱਥੇ ਆ ਕੇ ਡਿੱਗੀ ਕਿ ਜਿੱਥੇ ਤੁਸੀਂ ਮੈਜੋਰਟੀ ਨੂੰ ਲੁਭਾਉਣ ਦੇ ਲਈ ਜਿਹੜਾ ਉਹ ਮਾਈਨੋਰਿਟੀ ਦਾ ਘਾਣ ਕਰੋ। ਔਰ ਬੀਜੇਪੀ ਨੇ ਜਿਹੜਾ ਉਹਦੀ ਕਿਤਾਬ ਚੋਂ ਹੀ ਪੇਜ ਪੜ੍ਹਿਆ ਤੇ ਉਹਨਾਂ ਨੇ ਫਿਰ ਕਾਂਗਰਸ ਨੂੰ ਥੱਲੇ ਸੁੱਟਣ ਦੇ ਲਈ ਕਿ ਭਾਈ ਜੇ ਅਸੀਂ ਦਿੱਲੀ 'ਚ ਕਾਂਗਰਸ ਦਾ ਬਦਲ ਬਣਨਾ ਤੇ ਉਹਨਾਂ ਨੇ ਰਾਮ ਮੰਦਿਰ ਦਾ ਮਤਾ ਕੀਤਾ ਲੇਟ 70s 'ਚ, ਜਿਹੜਾ ਉਹ ਲੇਟ 80s 'ਚ, ਔਰ 92 ਤੱਕ ਪਹੁੰਚਦੇ ਆ ਅਸੀਂ ਦੇਖਦੇ ਹਾਂ ਕਿ ਵੀ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਢੇਰੀ ਕੀਤੀ। ਔਰ ਉਸ ਤੋਂ ਨਿਕਲਦੇ ਆ ਮੋਦੀ ਨੇ 2002 'ਚ ਗੁਜਰਾਤ 'ਚ ਕੀ ਕੀਤਾ, ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਔਰ ਹਿੰਦੂ ਹਿਰਦੇ ਸਮਰਾਟ ਬਣ ਕੇ ਪ੍ਰਾਈਮ ਮਿਨਿਸਟਰ ਦੀ ਕੋਠੀ ਤੱਕ ਪਹੁੰਚੇ। ਹੁਣ ਇਹ ਸਾਰਾ, ਲੇਕਿਨ ਵਾਜਪਾਈ ਇਹਦੇ ਬਾਵਜੂਦ ਕਿ ਜਦੋਂ ਉਹਦੀ 5 ਸਾਲ ਵਾਲੀ ਟਰਮ ਤੋਂ ਪਹਿਲਾਂ ਹੀ ਉਹਨੇ ਇਲੈਕਸ਼ਨ ਆਰਡਰ ਕੀਤੀ, ਨਾਰੇ ਜਿਹੜੇ, ਕਿਉਂਕਿ ਉਹਨਾਂ ਨੇ ਇੰਟਰਨੈਸ਼ਨਲ PR ਫਰਮਸ ਹਾਇਰ ਕੀਤੀਆਂ ਹੋਈਆਂ ਸੀ, ਔਰ ਉਹਦੇ ਤੇ ਆਰਟੀਕਲ ਬਹੁਤ ਸਾਰੇ ਬੁੱਧੀਜੀਵੀ ਸੋ ਕਾਲਡ ਇਹਨਾਂ ਦੇ ਖਰੀਦੇ ਹੋਏ, ਉਹਨਾਂ ਦਾ ਸੀ ਸ਼ਾਈਨਿੰਗ ਇੰਡੀਆ ਦੇ ਥੱਲੇ ਕਿ ਵੀ ਬਾਈ 2025 we will take over China and by 2050 we will take over America and we will be the only super power। ਇਹ ਉਹਨਾਂ ਦਾ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, ਚੀਨ ਦੀ ਇਕਨੋਮੀ ਨੂੰ ਚੀਨ ਪਿੱਛੇ ਰਹੇਗਾ, ਔਰ 2050 ਤੱਕ ਅਸੀਂ ਅਮਰੀਕਾ ਨੂੰ, ਔਰ ਕੋਈ ਬਹੁਤੀ ਇਹ ਪਹਿਲਾਂ ਦੀ ਗੱਲ ਨਹੀਂ ਹੈ, ਇਹ ਤੁਸੀਂ 2000 ਪੀਰੀਅਡ ਦੇ ਵਿੱਚ
ਜਿਹੜਾ 2004 ਦੇ ਵਿੱਚ ਮਨਮੋਹਨ ਸਿੰਘ ਬਣਦਾ, ਇਹ 2001 2002 ਦੇ ਨਾਅਰੇ ਨੇ ਕਿ ਭਾਈ ਅਸੀਂ 20 ਸਾਲ ਪਹਿਲੇ ਰਫਲੀ। ਹੁਣ ਤੁਸੀਂ ਦੇਖ ਲਓ ਕਿ ਭਾਈ ਚਾਈਨਾ ਦੀ ਇਕਨੋਮੀ $15 ਟ੍ਰਿਲੀਅਨ ਕ੍ਰਾਸ ਕਰ ਗਈ ਹੈ। ਉਹ ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਹੀ ਨਹੀਂ, ਬਾਈਡਨ ਦੇ ਨਾਲ 3.5 ਘੰਟੇ ਮੁਲਾਕਾਤ ਹੁੰਦੀ ਹੈ ਤੇ ਉਹ ਜੋ ਮਿਲੀਟੈਰਲੀ ਇਕਨੋਮਿਕਲੀ ਕੀ ਮੁਕਾਬਲਾ ਹੈ ਤੇ ਅਮਰੀਕਾ ਨੂੰ ਪਿੱਛੇ ਛੱਡਣਾ ਤਾਂ ਇਹਨਾਂ ਦਾ। ਹੁਣ ਉਹ ਜਿਹੜਾ ਇਹਨਾਂ ਨੇ ਲੋਕਾਂ ਦੇ ਵਿੱਚ ਹਿੰਦੂਤਵਾ ਦਾ ਸੋ ਕਾਲਡ 올ਡ ਪ੍ਰਾਈਡ, ਹਮਾਰੀ ਸਭਿਅਤਾ, ਅਸੀਂ ਦੁਨੀਆ ਨੂੰ ਸਭ ਕੁਝ ਦਿੱਤਾ, ਨਿਊਕਲੀਅਰ ਵੀ ਅਸੀਂ ਦਿੱਤਾ, ਗਮਲਿਆਂ 'ਚ ਵੀ ਸਾਡੇ ਨਿਆਣੇ ਜੰਮਦੇ ਸੀ, ਹੁਣ ਤਾਂ ਟੈਸਟ ਟਿਊਬ 'ਚ ਜੰਮਦੇ ਨੇ, ਅਸੀਂ ਤਾਂ ਗਮਲਿਆਂ 'ਚ ਜਮਾਏ ਹੋਏ ਨੇ। ਕੌਰਵ ਐਵੇਂ ਥੋੜੀ 100 ਜੰਮੇ ਸੀ ਭਰਾ, ਉਹ ਸਾਰੇ ਗਮਲਿਆਂ 'ਚ ਹੀ ਜਮਾਏ ਸੀ। ਔਰ ਪਲਾਸਟਿਕ ਸਰਜਰੀ ਅਸੀਂ ਕੱਢੀ, ਦੇਖੋ ਹਾਥੀ ਦਾ ਸਿਰ ਬੰਦੇ ਦੇ ਲਾਤਾ, ਸਾਡੇ ਕਿੰਨੇ ਕਾਮਯਾਬ ਸਰਜਨ ਸੀ, ਅਸੀਂ ਤਾਂ ਇਹ ਬਣਨਾ। ਉਹ ਸਾਰਾ ਤਾਂ ਭਰਮਜਾਲ ਖਤਮ ਹੋ ਗਿਆ। ਫਿਰ ਇਸੇ ਥੀਮ ਨੂੰ ਕਿਉਂਕਿ ਵਾਜਪਾਈ ਨੇ ਦਿੱਤਾ ਸੀ ਮੁੱਢਲਿਆਂ ਸਾਲਾਂ 'ਚ, ਕਿਉਂਕਿ ਵਾਜਪਾਈ ਜੋ ਵੀ ਕਹਿ ਰਿਹਾ ਸੀ ਹੈ ਤਾਂ RSS ਦੀ ਆਈਡੀਓਲੋਜੀ ਸੀ। ਮੋਦੀ ਦੇ ਆਉਂਦਿਆਂ 2014 ਤੱਕ ਬੰਪਿੰਗ ਇਕਨੋਮੀ, ਇੱਧਰ ਉੱਧਰ ਜੋ ਉਹਨੇ ਡਰਾਮੇਬਾਜ਼ੀ ਕੀਤੀ, ਪ੍ਰਾਈਵੇਟਾਈਜ਼ ਕਰਨ ਦੇ ਨਾਂ ਥੱਲੇ ਇੰਟਰਨੈਸ਼ਨਲੀ ਘੁੰਮਾ ਕੇ ਸਾਰੇ ਪਾਸੇ, ਔਰ ਉਹਨਾਂ ਨੇ ਇਹ ਪ੍ਰਭਾਵ ਲੋਕਾਂ ਨੂੰ ਇਹੀ ਦਿੱਤਾ ਕਿ ਇੰਡੀਆ ਤਾਂ ਬਹੁਤ ਵੱਡੀ ਸੁਪਰ ਪਾਵਰ, ਅਸੀਂ ਤਾਂ ਜਿਹੜਾ ਸਾਡਾ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹ ਜੁਮਲੇਬਾਜ਼ਾਂ ਨੂੰ ਵੀ ਲੱਗਣ ਲੱਗ ਗਿਆ ਕਿ ਵੀ ਇਹ ਧੋਖਾ ਜਿਹੜਾ ਇਹ ਵਿਕ ਨਹੀਂ ਰਿਹਾ, ਲੋਕਾਂ ਦੇ ਵਿੱਚ ਹੱਸੇ ਠੱਠੇ ਦਾ ਕਾਰਨ ਬਣ ਰਿਹਾ। ਹੁਣ ਇਸ ਕਿਸਮ ਦੇ ਲੋਕ ਖੜੇ ਕਰਕੇ ਗਾਂ ਦੇ ਕਿੰਨੇ ਗੁਣ ਗਾਏ, ਕੈਂਸਰ ਔਰ ਤੋਂ ਦੂਜੇ ਤੋਂ ਲੈ ਕੇ ਕਿ ਭਾਈ ਨਿਊਕਲੀਅਰ ਰੇਡੀਏਸ਼ਨ ਤੋਂ ਬਚਾ, ਕਾਰਾਂ ਦੇ ਉੱਤੇ ਗੋਬਰ ਮੱਲ ਹੈ। ਹੁਣ ਇੱਕ ਉਹ ਡਾਕਟਰ ਨਾਂ ਦਾ ਬੰਦਾ ਖੜਾ ਕਰਕੇ ਸ਼ਕਲ ਦਾ ਉਹ ਗੋਬਰ ਖਾ ਰਿਹਾ। ਹੁਣ ਉਹੀ ਉਹਨਾਂ ਦੇ ਨੂੰ ਜਿਹੜੀ ਉਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ, ਬਟ ਆਫ ਜੋਕਸ, ਉਹ ਉਹਨਾਂ ਨੂੰ ਕਹਿੰਦੇ ਨੇ ਭਗਤਾਂ ਨੂੰ ਗੋਬਰ ਖਾਓ ਭਾਈ, ਤੁਸੀਂ ਆਪਣਾ ਐਸ਼ ਕਰੋ ਗੋਬਰ ਖਾ ਕੇ, ਤੁਹਾਨੂੰ ਕੀ ਹੋਇਆ। ਹੁਣ ਉਸ ਸਾਰੇ ਦੇ ਚੱਲਦੇ ਆ ਮੋਹਨ ਭਾਗਵਤ ਦੀ ਇਹ ਸਟੇਟਮੈਂਟ ਬੜੀ ਇੰਟਰਸਟਿੰਗ ਹੈ, ਕਿਉਂਕਿ ਮੈਂ ਇਹ ਬੈਕਗਰਾਉਂਡ ਸਾਰੀ ਇਸ ਲਈ ਦਿੱਤੀ ਹੈ, ਸਟੇਟਮੈਂਟ ਤਾਂ ਲੰਬੀ ਚੌੜੀ ਨਹੀਂ ਹੈ, ਕਿ ਇਹ ਕਿਵੇਂ ਇਹਨਾਂ ਨੂੰ ਆਪਣੀ ਔਕਾਤ ਨਜ਼ਰ ਆ ਰਹੀ, ਕਿਉਂਕਿ ਲੋਕ ਔਕਾਤ ਦਿਖਾ ਰਹੇ ਨੇ। ਇਹਨਾਂ ਨੇ ਤਾਂ ਉਹ ਸਾਰੀ ਵਿਸ਼ਨੂਪੁਰੀ ਹਰ ਇੱਕ ਨੂੰ ਵੰਡ ਕੇ ਦੇ ਰਹੇ ਸੀ ਕਿ ਵੀ ਅਸੀਂ ਤੁਹਾਨੂੰ ਉੱਥੇ ਪਹੁੰਚਾ ਦੇਵਾਂਗੇ, ਔਰ ਜਿਵੇਂ ਇਹਨਾਂ ਨੇ ਸ਼ਿਵ ਜੀ ਦੀਆਂ ਜਟਾਵਾਂ 'ਚੋਂ ਗੰਗਾ ਕੱਢੀ ਹੋਈ ਹੈ, ਇਵੇਂ ਹੀ ਇਹ ਸੁਪਰ ਪਾਵਰ ਬਣ ਕੇ ਨਿਕਲ ਰਹੇ ਸੀ। ਹੁਣ ਇਹਨਾਂ ਦਾ ਹੀ ਇੱਕ ਗਰੁੱਪ ਹੈ ਜਿਹੜੇ 72 ਇਹਨਾਂ ਨੇ ਆਰਗੇਨਾਈਜੇਸ਼ਨਾਂ ਫਲੋਟ ਕੀਤੀਆਂ ਹੋਈਆਂ, ਭਾਰਤ ਵਿਕਾਸ ਪਰਿਸ਼ਦ, ਉਹਨਾਂ ਦੀ ਇੱਕ ਜਿਹੜੀ ਹੈ ਰੈਲੀ ਦੇ ਵਿੱਚ ਜਿਹੜਾ ਵੱਡਾ ਫੰਕਸ਼ਨ ਕੀਤਾ, ਕਿਉਂਕਿ ਉਹਦੇ 'ਚ ਉਹਨਾਂ ਨੇ ਈਵਨ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦਾ ਨੀਲੂ ਸੂਰੀ, ਡਾਕਟਰ ਵਿਵੇਕ ਦੀਕਸ਼ਤ, ਫਿਰ ਨਰਸਿੰਗ ਆਫੀਸਰ ਔਰ ਦੂਜਿਆਂ ਤੀਜਿਆਂ ਨੂੰ ਆਨਰ ਵੀ ਕੀਤਾ। ਉਹਦੇ ਜਿਹੜੀ ਮੋਹਨ ਭਾਗਵਤ ਨੇ ਗੱਲ ਕਹੀ, ਉਹਦੇ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹ ਹੱਥ ਨਾ ਪਹੁੰਚਾ ਥੂ ਕੋੜੀ ਵਾਲਾ ਹਾਲ ਹੈ। ਔਰ ਇਹਨਾਂ ਦੀ ਹੀ ਮੀਡੀਆ ਦੀ ਸਟੇਟਮੈਂਟ ਇੰਡੀਆ ਨਿਊਜ਼ ਨੇ ਲਾਈ ਹੋਈ ਹੈ, ਇੰਡੀਆ ਡਜ਼ ਨਾਟ ਨੀਡ ਟੂ ਬੀ ਅ ਸੁਪਰ ਪਾਵਰ, ਸ਼ੁੱਡ ਐਸਪਾਇਰ ਟੂ ਬੀ ਵਿਸ਼ਵ ਗੁਰੂ। ਮੋਹਨ ਭਾਗਵਤ ਕਹਿੰਦਾ ਜੀ ਸਾਨੂੰ ਜਿਹੜਾ ਹੈ ਨਾ ਉਹ ਹੁਣ ਸੁਪਰ ਪਾਵਰ ਬਣਨ ਦੀ ਲੋੜ ਨਹੀਂ ਹੈ। India doesn't need to be one. There is a reason why India exists. We are Hindustan despite so many attacks. ਹੁਣ ਹਿੰਦੁਸਤਾਨ ਬਣ ਗਏ ਕਿ ਵੀ ਇੰਨੇ ਹਮਲੇ। We are needed to create a balance. We are not only becoming Mahashakti. There have been superpowers. We need to be Vishwa Guru. Bhagavad was quoted as saying by ANI. ANI Indian Intelligence ਦਾ media outfit ਹੈ। ਉਹਨੇ ਕਿਹਾ ਜੀ ਅਸੀਂ ਜਿਹੜਾ ਹੁਣ ਕੋਈ ਸੁਪਰ ਪਾਵਰ ਬਣਨ ਦੀ ਚਾਹਨਾ ਨਹੀਂ ਰੱਖਦੇ, ਪੀਪਲ ਅਕ੍ਰੋਸ ਦਾ ਵਰਲਡ ਸ਼ੁੱਡ ਕਮ ਐਂਡ ਲਰਨ। ਸਾਡੇ ਅਸੀਂ ਵਿਸ਼ਵ ਗੁਰੂ, ਉਹ ਵਾਮਣ ਦੀ ਚਾਹਨਾ ਜਾਂਦੀ ਨਹੀਂ ਕਿ ਵੀ ਮੈਂ ਸੰਸਾਰ ਦਾ ਗੁਰੂ ਹਾਂ, ਮੈਂ ਸਭ ਨੂੰ ਉਪਦੇਸ਼ ਕਰ ਰਿਹਾ। ਉਹ ਕਹਿੰਦਾ ਜਿਹੜਾ ਵਰਲਡ ਸ਼ੁੱਡ ਕਮ ਐਂਡ ਲਰਨ, ਪੀਪਲ ਅਕ੍ਰੋਸ ਦਾ ਵਰਲਡ ਸ਼ੁੱਡ ਕਮ ਐਂਡ ਲਰਨ, then they can go back and teach humanism based on their culture and religious, ਕਿ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਸਿਖਾਵਾਂਗੇ ਇਨਸਾਨੀਅਤ ਕੀ ਹੈ, ਟੋਲਰੈਂਸ ਕੀ ਹੈ, ਫਿਰ ਉਹ ਆਪਣੇ ਜਾ ਕੇ ਉਹਨੂੰ ਪ੍ਰੈਕਟਿਸ ਕਰਨ। ਇੰਡੀਆ ਕੈਨ ਗਿਵ ਪਰਸਪੈਕਟਿਵ ਟੂ ਦਾ ਵਰਲਡ ਅਕੋਰਡਿੰਗ ਟੂ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਹਿਊਮੈਨਿਜ਼ਮ ਕੀ ਹੈ। ਔਰ ਦੂਸਰਾ ਜਿਹੜੀ ਹੈ ਪੀਪਲ ਸ਼ੁੱਡ ਕਮ ਹੀਅਰ ਟੂ ਬਿਲਡ ਕਰੈਕਟਰ। ਹਾਂ ਤੁਸੀਂ ਰੇਪ ਕੈਪੀਟਲ ਆਫ ਦਾ ਵਰਲਡ, ਤੁਸੀਂ ਭੁੱਖੇ ਤੁਹਾਡੇ ਸਭ ਤੋਂ ਜ਼ਿਆਦਾ, ਸਭ ਸਾਰਾ ਡੈਜ਼ਰਟ ਕੰਟਰੀਜ਼ ਨਾਲੋਂ ਵੀ ਸਭ ਤੋਂ ਜ਼ਿਆਦਾ ਲੁੱਟਮਾਰ, ਗਲੋਬਲ ਕਰਪਸ਼ਨ ਇੰਡੈਕਸ ਦੇ ਵਿੱਚ ਜਿਹੜਾ ਤੁਸੀਂ ਆ ਕੇ ਅਫਗਾਨਿਸਤਾਨ ਔਰ ਦੂਸਰੇ ਤੇ ਵੀ ਜਿਹੜਾ ਉਹ ਉਹਨਾਂ ਦੇ ਵੀ ਬਰਾਬਰ ਨਹੀਂ ਆਉਂਦੇ ਹੋ।
ਇਸ ਸਾਰੇ ਦੇ ਚੱਲਦਿਆਂ ਉਹ ਕਹਿ ਰਿਹਾ ਕਿ ਐਂਡ ਵੀ ਵਿਲ ਵਿਨ ਹਾਰਟਸ ਸ਼ੁੱਡ ਵੀ, ਅਸੀਂ ਲੋਕਾਂ ਦੇ ਦਿਲ ਜਿੱਤਣੇ ਨੇ। ਤੁਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਜੋ ਜੀਣਾ ਹਰਾਮ ਕੀਤਾ ਹੋਇਆ, ਜੋ ਉਹਨਾਂ ਦੇ ਹੱਕ ਨੇ ਉਹੀ ਰਹਿਣ ਦਿਓ, ਉਹਨਾਂ ਦਾ ਬੇੜਾ ਮਤ ਗਰਕ ਕਰੋ। ਫਿਰ ਕਹਿੰਦਾ ਵੀ ਸ਼ੁੱਡ ਬਿਕਮ ਐਨ ਐਗਜ਼ਾਮਪਲ, ਦੈਟ ਇਜ਼ ਵਾਈ ਆਵਰ ਆਰਗੇਨਾਈਜੇਸ਼ਨ ਇਜ਼ ਵਰਕਿੰਗ, ਕਿ RSS ਅਸੀਂ ਤਾਂ ਇਸ ਦੇ ਲਈ ਕੰਮ ਕਰ ਰਹੇ। ਹੁਣ ਇਹ ਜੁਮਲਾ ਨਹੀਂ, ਇਹ ਝੂਠ ਦਾ ਦੂਜਾ ਸਿਰ ਹੈ। ਜਿਵੇਂ ਜੇ ਕਹੋ ਕਿ ਵੀ ਭਾਰਤ ਵਾਕਿਆ ਹੀ ਦੇਵਤਿਆਂ ਦਾ ਦੇਸ਼ ਹੈ, ਔਰ ਜਿੰਨੇ ਦੇਵਤੇ ਨਹੀਂ, ਦੇਵਤੀਆਂ ਵੀ ਨੇ, ਪਰ ਜਿੰਨੇ ਝੂਠ ਦੇ ਦੇਵੀ ਦੇਵੇ ਨੇ, ਔਰ ਉਹਨਾਂ ਦਾ ਵੀ ਗੁਰੂ ਬ੍ਰਾਹਮਣ ਹੈ ਭਾਈ ਵਿਸ਼ਵ ਗੁਰੂ, ਤਾਂ ਉਹ ਵਾਕਿਆ ਹੀ ਜਿਹੜੇ ਝੂਠ ਦੇ ਵੀ ਦੇਵ ਦੇਵੇ ਹੋਣਗੇ, ਉਹ ਆ ਕੇ ਬ੍ਰਾਹਮਣ ਨੂੰ ਪੁੱਛਦੇ ਹੋਣਗੇ ਕਿ ਪੰਡਤ ਜੀ ਬਤਾਈਏ ਅਬ ਆਗੇ ਕਿਆ ਝੂਠ ਬੋਲੂੰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦਾ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਖੌਟਾ ਜਿਹੜਾ ਹੁਣ ਉਤਰਦਾ ਜਾ ਰਿਹਾ ਹੈ। ਇੱਕ ਕ੍ਰੈਡੀਬਲ ਇੰਟਰਨੈਸ਼ਨਲ ਸੰਸਥਾ ਨੇ ਆਪਣੀ ਡਬਲ ਸਟੇਟ ਆਫ ਡੈਮੋਕ੍ਰੇਸੀ ਰਿਪੋਰਟ 2021 ਵਿੱਚ ਇਹ ਕਿਹਾ ਹੈ ਕਿ ਭਾਰਤ ਇੱਕ ਡਿਕਟਾਟੋਰੀਅਲ ਸਟੇਟ ਜਿਹੜਾ ਬਣਦਾ ਜਾ ਰਿਹਾ ਹੈ, ਜਿੱਥੇ ਜਮਹੂਰੀਅਤ ਜਿਹੜੀਆਂ ਕਦਰਾਂ ਕੀਮਤਾਂ ਤੇਜ਼ੀ ਨਾਲ ਥੱਲੇ ਨੂੰ ਜਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨ ਮੂਵਮੈਂਟ ਦੀ ਪ੍ਰਾਪਤੀ ਤਾਂ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਜੀ ਕਾਨੂੰਨ ਲਿਆਂਦੇ ਵਾਪਸ ਹੋ ਗਏ, ਉਹ ਤਾਂ ਬੈਕ ਟੂ ਸਕੁਅਰ ਵਨ ਚਲੇ ਗਏ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੈਲਵਨਾਈਜ਼ ਕੀਤਾ ਸਿੱਖ ਡਾਇਸਪੋਰਾ ਨੇ ਇਸ ਮੂਵਮੈਂਟ ਉਸ ਲੈਵਲ ਤੱਕ ਕਿ ਈਵਨ ਜਿਹੜਾ ਆਰਟੀਕਲ ਅਸੀਂ ਪ੍ਰਿੰਟ ਦਾ ਡਿਸਕਸ ਕਰ ਰਹੇ ਸੀ ਮਿਸਟਰ ਦਲੀਪ ਮੰਡਲ ਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਰਿਮਾਰਕੇਬਲ ਗੱਲ ਹੈ ਕਿ CAA ਕਸ਼ਮੀਰ ਦਾ ਸਟੇਟਸ ਟੁੱਟਣਾ, ਇਸ ਕਿਸਮ ਦੇ ਕਾਨੂੰਨ ਮੋਦੀ ਲਿਆਇਆ ਔਰ ਇੰਨਾ ਪਾਵਰਫੁਲ ਵੱਡੇ ਨੰਬਰ 'ਚ ਮੁਸਲਮਾਨ ਦੁਨੀਆ 'ਚ ਰਹਿੰਦੇ ਨੇ, ਪਾਕਿਸਤਾਨੀ ਵੀ ਔਰ ਇੰਡੀਅਨ ਮੁਸਲਿਮ ਵੀ ਔਰ ਅਦਰਸ ਵੀ, ਲੇਕਿਨ ਉਹ ਇਸ ਇਸ਼ੂ ਨੂੰ ਇੰਟਰਨੈਸ਼ਨਲੀ ਜਿਹੜਾ ਉਸ ਹੱਦ ਤੱਕ ਨਹੀਂ ਪਹੁੰਚਾ ਸਕੇ ਜਿਵੇਂ ਸਿੱਖਾਂ ਨੇ ਇਹਨੂੰ ਕਿਸਾਨ ਐਜੀਟੇਸ਼ਨ ਨੂੰ ਇੰਟਰਨੈਸ਼ਨਲ ਡਾਈਮੈਂਸ਼ਨ ਦਿੱਤੀ, ਜਿਹਨੇ ਫਰਦਰ ਫੋਰਸ ਕੀਤਾ ਕਿ ਭਾਈ ਉਹ ਇਹਨਾਂ ਨੂੰ ਵਾਪਸ ਲੈਣ। ਇੱਕ ਵੱਡੀ ਗੱਲ ਕਹੀ ਹੈ ਉਹਨਾਂ ਨੇ। ਲੇਕਿਨ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਇਕੱਲਾ ਇਹ ਨਹੀਂ ਹੈ ਕਿ ਇਸ ਪੀਰੀਅਡ ਸਿਰਫ ਇਨੋਂ ਤੱਕ ਗੱਲ ਰਹੀ। ਜਦੋਂ ਅਸੀਂ ਹਰ ਫੋਰਮ ਤੇ ਜਾ ਕੇ ਇਹਨਾਂ ਦਾ ਜਿਹੜਾ ਸੋ ਕਾਲਡ ਡੈਮੋਕ੍ਰੇਸੀ ਹੈ, ਇਸ ਦਾ ਜਿਹੜਾ ਇਹਨਾਂ ਨੇ ਚਿਹਰੇ ਦੇ ਉੱਤੇ ਨਕਾਬ ਪਾਇਆ ਹੋਇਆ ਜਾਂ ਮੁਖੌਟਾ ਲਾਇਆ ਹੋਇਆ, ਉਸ ਨੂੰ ਖਿੱਚਦੇ ਹੈ ਔਰ ਨੰਗਾ ਕਰਦੇ ਆ ਇਹਨਾਂ ਨੂੰ। ਔਰ ਇਹ ਅਲਟੀਮੇਟਲੀ ਰਿਪੋਰਟਾਂ ਜੋ ਤੁਸੀਂ US ਸਰਫ ਨੂੰ ਮਿਲਦੇ ਹੋ, ਸਟੇਟ ਡਿਪਾਰਟਮੈਂਟ ਨੂੰ ਮਿਲਦੇ ਹੋ, ਬਾਕੀ ਜਿਹੜੀਆਂ ਨੇ ਹੈਲਸਿੰਕੀ ਕਮਿਸ਼ਨ ਨੂੰ ਵੀ ਅਸੀਂ ਟਾਈਮ ਟੂ ਟਾਈਮ ਜਿਹੜਾ ਉਹ ਰਿਪਰੈਜ਼ੈਂਟੇਸ਼ਨ ਦਿੰਦੇ ਹਾਂ, ਉਹਦੇ ਚੋਂ ਜਿਹੜਾ ਇਹਨਾਂ ਨੇ ਇੱਕ ਫਸਾਡ ਡੈਮੋਕ੍ਰੇਸੀ ਜਮਹੂਰੀਅਤ ਦਾ ਬਣਾਇਆ ਹੋਇਆ ਹੈ ਉਹ ਐਕਸਪੋਜ਼ ਵੀ ਹੁੰਦਾ ਹੈ। ਔਰ ਇਹ ਤੁਸੀਂ ਹੁਣ
ਪਿਛਲੇ 2-3 ਸਾਲ ਦੀਆਂ ਰਿਪੋਰਟਾਂ ਦੇਖ ਲਓ, US ਸਰਫ ਤੋਂ ਲੈ ਕੇ ਜਿਹੜੀਆਂ ਸਟੇਟ ਡਿਪਾਰਟਮੈਂਟ ਦੀਆਂ ਔਰ ਦੂਜੀਆਂ ਔਰ ਉਸ ਤੋਂ ਪਹਿਲਾਂ ਦੀਆਂ ਦੇਖ ਲਓ। ਹਾਲਾਂਕਿ ਮੋਦੀ ਦਾ 2014 ਤੋਂ ਆਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਰਸਟ ਇੱਕ ਕ੍ਰਿਮੀਨਲ ਹੈ। 2002 'ਚ ਜੋ ਉਹਨੇ ਗੁਜਰਾਤ 'ਚ ਕੀਤਾ, 12 ਸਾਲ ਤਾਂ ਅਮਰੀਕਾ ਨੇ ਉਹਨੂੰ ਵਰਡ ਨਹੀਂ ਦਿੱਤਾ ਹੈ, ਵੀਜ਼ਾ ਨਹੀਂ ਦਿੱਤਾ ਹੈ ਔਰ ਉਸ ਐਕਟ ਦੇ ਥੱਲੇ ਕਿ ਭਾਈ ਇਹਨੇ ਵਾਇਲੇਟ ਕੀਤਾ ਹੈ ਉਸ ਕਨਵੈਨਸ਼ਨ ਨੂੰ। ਲੇਕਿਨ ਤੁਸੀਂ ਉਸ ਤੋਂ ਬਾਅਦ ਦੇਖਦੇ ਹੋ 2014 ਤੋਂ ਬਾਅਦ ਮੋਦੀ ਦਾ ਉਹ ਸਾਰੇ ਪਿਛਲੇ ਜਿੰਨੇ ਕਤਲ ਸੀ ਉਹਦੇ ਜਿਵੇਂ ਮਾਫ ਕੀਤੇ ਹੁੰਦੇ ਨੇ ਵੀ ਗੰਗਾ 'ਚ ਨਹਾ ਕੇ ਆ ਗਿਆ, ਗੰਦੀ ਗੰਗਾ 'ਚ ਇਹਨਾਂ ਨੇ ਮਾਫ ਕੀਤਾ। ਲੇਕਿਨ ਹੁਣ ਜਦੋਂ ਦਾ ਮੋਦੀ ਰਜੀਮ ਨੂੰ ਪੰਜਾਬ 'ਚੋਂ ਇਫੈਕਟਿਵ ਚੈਲੰਜ ਹੋਇਆ ਸਿੱਖ ਕੌਮ ਵੱਲੋਂ, ਹੌਲੀ ਦੁਨੀਆ ਦੇ ਵਿੱਚ ਜਿਹੜੀਆਂ ਬਾਕੀ ਆਰਗੇਨਾਈਜ਼, ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਕੰਟਰੀ ਆਫ ਕੰਸਰਨ ਜਿਹੜਾ US ਸਰਫ ਦੀ ਰਿਪੋਰਟ 'ਚ ਬਣਾਇਆ ਗਿਆ ਸੀ ਉਹ ਇੰਡੀਆ ਨੂੰ ਨਹੀਂ ਰੱਖਿਆ, ਪਾਕਿਸਤਾਨ ਨੂੰ ਰੱਖਿਆ। ਲੇਕਿਨ ਇਹ ਪ੍ਰੈਸ਼ਰ ਹੈ ਕਿ US ਸਰਫ ਨੇ ਅਗੇਨ ਸਟੇਟ ਡਿਪਾਰਟਮੈਂਟ ਨੂੰ ਕਿਹਾ ਵੀ ਇਸ ਤੇ ਦੁਬਾਰਾ ਵਿਚਾਰ ਕਰੋ ਕਿ ਇੰਡੀਆ ਜਿਹੜਾ ਉਹ ਵਰਸਟ ਵਾਇਲੇਟਰ ਬਣਿਆ ਔਰ ਇਹਨੂੰ ਉਸ ਲਿਸਟ 'ਚ ਰੱਖਿਆ ਜਾਏ ਕੰਟਰੀ ਆਫ ਕੰਸਰਨ। ਲੇਕਿਨ ਇੱਕ ਰਿਪੋਰਟ ਜਿਹੜੀ ਅੱਜ ਸਾਹਮਣੇ ਆਈ ਹੈ, ਦੁਨੀਆ ਦੀ ਬੜੀ ਕ੍ਰੈਡੀਬਲ ਇੰਟਰਨੈਸ਼ਨਲ ਇੰਸਟੀਚਿਊਟ ਹੈ, ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟ੍ਰੀਕਲ ਅਸਿਸਟੈਂਟ, ਇਹ ਆਰਗੇਨਾਈਜੇਸ਼ਨ ਅਸਿਸਟੈਂਸ, ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟ੍ਰਲ ਅਸਿਸਟੈਂਸ, ਉਹਨਾਂ ਨੇ 2021 ਦੀ ਰਿਪੋਰਟ ਗਲੋਬਲ ਸਟੇਟ ਆਫ ਡੈਮੋਕ੍ਰੇਸੀ ਰਿਪੋਰਟ 2021 ਕੱਢੀ ਹੈ ਔਰ ਉਹਦੇ 'ਚ ਉਹਦੀ ਹੈਡਲਾਈਨ ਹੈ ਨੰਬਰ ਆਫ ਕੰਟਰੀਜ਼ ਵੀਅਰਿੰਗ ਟੂਵਰਡਸ ਅਥੋਰੀਟੇਰੀਅਨਿਜ਼ਮ ਔਨ ਰਾਈਜ਼, ਕਿ 1970ਵਿਆਂ ਦੇ ਵਿੱਚ ਇੱਕ ਟ੍ਰੈਂਡ ਸੀ ਦੁਨੀਆ 'ਚ ਕਿ ਜਿਹੜੀ ਇਹ ਡਿਕਟੇਟਰਸ਼ਿਪ ਸੀ ਜਾਂ ਆਟੋਕ੍ਰੈਟਿਕ ਰੂਲ ਸੀ, ਲੋਕਾਂ ਦਾ ਦਬਾਅ ਬਣ ਰਿਹਾ ਸੀ ਤੇ ਉਹ ਜਮਹੂਰੀਅਤ ਵੱਲ ਪਰਤ ਰਹੇ ਸੀ। ਇਸ ਵੇਲੇ ਜਿਹੜਾ ਟ੍ਰੈਂਡ ਹੈ ਉਹ ਡੈਮੋਕ੍ਰੇਸੀ ਤੋਂ ਹਟ ਕੇ ਅਥੋਰੀਟੇਰੀਅਨ, ਉਸ ਇੱਕ ਬੰਦੇ ਦੀ ਡਿਕਟੇਟਰਸ਼ਿਪ ਅਥਾਰਟੀ ਹੈ ਕਿ ਜੀ ਮੇਰੀ ਅਥਾਰਟੀ ਹੈ। ਉਹਨਾਂ ਕਿਹਾ ਕਿ ਬ੍ਰਾਜ਼ੀਲ, ਇੰਡੀਆ ਵਰਿੰਗ ਐਗਜ਼ਾਮਪਲਸ ਆਫ ਡੈਮੋਕ੍ਰੈਟਿਕ ਡਿਕਲਾਈਨ। ਹਾਲਾਂਕਿ ਉਹਨਾਂ ਨੇ ਅਮਰੀਕਾ ਦੇ ਟਰੰਪ ਨੂੰ ਵੀ ਭੰਨਿਆ ਕਿ ਉਹਨੇ ਵੀ ਅਮਰੀਕਨ ਡੈਮੋਕ੍ਰੇਸੀ ਨੂੰ ਥੱਲੇ ਲਿਆਂਦਾ, ਪਰ ਇੰਡੀਆ ਦੇ ਉੱਤੇ ਖਾਸ ਤੌਰ ਤੇ ਇਹ ਕਿਹਾ ਕਿ ਭਾਈ ਜੇ 20 ਮੁਲਕ ਐਸੇ ਨੇ ਜਿਹੜੇ ਜਮਹੂਰੀ ਕਦਰਾਂ ਕੀਮਤਾਂ ਵੱਲ ਨਾਲ ਖਲੋਤੇ ਸੀ ਪਰ ਹੁਣ ਉਹ ਅਥੋਰੀਟੇਰੀਅਨਿਜ਼ਮ ਵੱਲ ਜਾ ਰਹੇ ਨੇ ਤੇ 7 ਮੁਲਕ ਨੇ ਜਿਹੜੇ ਡੈਮੋਕ੍ਰੇਸੀ ਵੱਲ ਮੁੜੇ ਨੇ। ਔਰ ਇਸ ਸਾਰੇ ਚੋਂ ਉਹਨਾਂ ਦਾ ਇਹ ਕਹਿਣਾ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਰਿਮੇਨਡ ਇਨ ਕੈਟਾਗਰੀ ਆਫ ਮਿਡ ਲੈਵਲ ਪਰਫਾਰਮਿੰਗ ਡੈਮੋਕ੍ਰੇਸੀ, ਜੋ ਪਹਿਲਾਂ ਸੀ ਕਿ ਭਈ ਮਿਡ ਲੈਵਲ, ਔਰ ਜਿਵੇਂ ਅਸੀਂ ਮੀਡੀਆ ਦੇ ਹਵਾਲੇ ਨਾਲ ਦੇਖਦੇ ਆ ਪਾਰਸ਼ੀਅਲੀ ਫ੍ਰੀ ਇਹਨੂੰ ਰੱਖਿਆ ਹੋਇਆ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਹਦੀ ਬੈਕ ਸਲਾਈਡਿੰਗ ਹੈ ਇਹ ਬੜੀ ਫਿਕਰ ਵਾਲੀ ਹੈ। The year 2020 was the worst on record in terms of number of countries affected by deepening autocratization। ਔਰ ਉਹਨਾਂ ਨੇ ਕਿਹਾ ਵੀ ਇਸ ਪੈਂਡੇਮਿਕ ਦੇ ਮੌਕੇ ਦੇ ਉੱਤੇ ਕੰਟਰੋਲ ਕਰਨ ਦੇ ਨਾਂ ਥੱਲੇ ਜਿਸ ਕਿਸਮ ਦੇ ਅਥੋਰੀਟੇਰੀਅਨ ਕਾਨੂੰਨ ਔਰ ਵਿਲ ਆਪਣੀ ਥੋਪੀ ਗਈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ the report highlights the case of Brazil and India as some of the most worrying examples of backsliding। ਇਹ ਜਿਹੜੇ ਨੇ ਪਿੱਛੇ ਹਟੇ ਨੇ ਡੈਮੋਕ੍ਰੇਸੀ ਤੋਂ। ਸੋ ਇਸੇ ਤਰ੍ਹਾਂ ਉਹਨਾਂ ਨੇ ਕੁਝ ਮੁਲਕ ਜਿਹੜੇ ਨੇ ਯੂਰਪੀਅਨ ਯੂਨੀਅਨ ਦੇ, ਹੰਗਰੀ, ਪੋਲੈਂਡ, ਸਲੋਵੇਨੀਆ, ਉਹਨਾਂ ਦਾ ਵੀ ਜ਼ਿਕਰ ਕੀਤਾ ਔਰ ਅਮਰੀਕਾ ਨੂੰ ਵੀ ਉਹਨਾਂ ਨੇ ਕਿਹਾ। ਹੁਣ ਇਹ ਜਦੋਂ ਇੰਟਰਨੈਸ਼ਨਲ ਇਸ ਕਿਸਮ ਦਾ ਚੱਲ ਰਿਹਾ ਹੈ ਤੇ ਇਹ ਨਹੀਂ ਹੈ ਵੀ ਭਾਰਤ ਅਛੂਤਾ ਰਹਿੰਦਾ। ਹੁਣ ਸੁਪਰੀਮ ਕੋਰਟ ਦਾ ਚੀਫ ਜਸਟਿਸ ਭਾਰਤ ਦਾ ਉਹ ਇੱਕ ਜਸਟਿਸ ਰਾਮਨਾ ਉਹਦਾ ਨਾਂ ਹੈ, ਉਹ ਐਡਰੈਸ ਕਰ ਰਿਹਾ ਹੈ, ਬੇਸ਼ੱਕ ਹੈ ਤਾਂ ਉਹ ਵੀ ਖੁਦ ਵੀ ਸੁਪਰਸਟੀਸ਼ੀਅਸ ਹੀ ਹੋਣਾ ਕਿ ਸੱਤਿਆ ਸਾਈਂ ਬਾਬਾ ਦੇ ਕਿਸੇ ਫੰਕਸ਼ਨ ਤੇ ਬੋਲ ਰਿਹਾ, ਪਰ ਹੈਡਲਾਈਨ ਹੈ ਰੂਲਰਸ ਨੀਡ ਟੂ ਇੰਟਰੋਸਪੈਕਟ ਐਵਰੀ ਡੇ ਸੇਜ਼ ਚੀਫ ਜਸਟਿਸ ਆਫ ਇੰਡੀਆ ਰਾਮਨਾ। ਉਹਨਾਂ ਨੇ ਕਿਹਾ ਕਿ ਜੀ ਦੇਰ ਆਰ 14 ਬੈਡ ਕੁਆਲਿਟੀਜ਼ ਆਫ ਰੂਲਰਸ ਵਿਚ ਹੀ ਕੋਟਡ ਫਰੋਮ ਮਹਾਭਾਰਤ ਐਂਡ ਰਾਮਾਇਣ ਵਿਚ ਦੇ ਸ਼ੁਡ ਅਵੋਇਡ। ਹੁਣ ਉਹ ਵੀ ਦਬੀ ਆਵਾਜ਼, ਜਦੋਂ ਦੇਖੋ ਚੈਲੰਜ ਦੀ ਗੱਲ ਜਦੋਂ ਅਸੀਂ ਕਹਿੰਦੇ ਹਾਂ ਵੀ ਕਿਸਾਨੀ ਲਹਿਰ ਨੇ ਕਿਵੇਂ ਸਿੱਖ ਵੈਲਿਊਜ਼ ਨੂੰ ਸਾਹਮਣੇ ਲਿਆਂਦਾ ਔਰ ਇਹ ਜਿਹੜਾ 7 ਸਾਲ ਤੋਂ ਇਹਦੇ ਮੋਦੀ ਦੀ ਧੌਣ 'ਚ ਸਰੀਆ ਫਸਿਆ ਹੋਇਆ ਸੀ ਉਹ ਸਿੱਖਾਂ ਨੇ ਕੱਢਿਆ। ਹੁਣ ਜਿਹੜੇ ਦਬੇ ਅਜੇ ਇਹ ਰਾਮਾਇਣ ਮਹਾਭਾਰਤ ਦੀ ਆੜ ਦੇ ਵਿੱਚ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕਹਿ ਇਹੀ ਰਹੇ ਨੇ ਕਿ ਰਾਣੀਏ ਅੱਗਾ ਢੱਕ, ਕਿ ਭਾਈ ਤੂੰ ਕੀ ਡੈਮੋਕ੍ਰੇਸੀ ਤੋਂ ਪਹਿਲਾਂ ਦੇਖੋ ਤਾਂ ਸਹੀ ਵੀ ਤੁਸੀਂ ਰੂਲਰ ਬਣਨ ਦੇ ਕਾਬਲ ਵੀ ਹੋ। ਔਰ ਇਹ ਸਾਰਾ ਪਾਰਟ ਅਸੀਂ ਸਮਝਦੇ ਹਾਂ ਕਿ ਦੁਨੀਆ ਦੇ ਵਿੱਚ ਇਹਨਾਂ ਦਾ ਜਿਹੜਾ
ਅਗਲੀ ਚਿਹਰਾ ਅੱਛਾ ਉਹ ਬੇਨਕਾਬ ਹੋ ਰਿਹਾ ਔਰ ਉਹਦੇ 'ਚ ਕਾਫੀ ਵੱਡਾ ਰੋਲ ਜਿੱਥੇ ਅਸੀਂ ਸਮਝਦੇ ਹਾਂ ਕਿ ਇਸ ਕਿਸਾਨ ਲਹਿਰ ਦੇ ਚੱਲਦਿਆਂ ਜਿਹੜੀ ਯੂਨਿਟੀ ਦਾ ਵਿਖਾਵਾ ਸਿੱਖ ਡਾਇਸਪੋਰਾ ਨੇ ਔਰ ਸਾਡੀ ਧਰਤੀ ਦੇ ਲੋਕਾਂ ਨੇ ਕੀਤਾ ਹੈ, ਜੇ ਉਸੇ ਹੀ ਹਿੰਮਤ ਦੇ ਨਾਲ ਬਾਕੀ ਮਾਈਨੋਰਿਟੀਜ਼ ਭਾਰਤ ਦੀਆਂ, ਕਸ਼ਮੀਰੀ ਤਾਂ ਨਹੀਂ, ਉਹ ਤਾਂ ਲੜ ਰਹੇ ਨੇ ਆਪਣੀ ਬਹਾਦਰੀ ਦੇ ਨਾਲ ਆਪਣੀ ਆਜ਼ਾਦੀ ਦੇ ਲਈ, ਜੇ ਦੂਸਰੇ ਲੋਕ ਵੀ ਨਾਲ ਖਲੋਣ ਤੇ ਇਹ ਏਡਾ ਕੰਮ ਨਹੀਂ ਹੈ ਜਿੰਨਾ ਵੱਡਾ ਇਹਨੂੰ ਬਣਾਇਆ ਹੋਇਆ ਸੀ ਮੋਦੀ ਔਰ RSS ਨੂੰ। ਹਰ ਇੱਕ ਨੇ ਦੇਖਿਆ ਵੀ ਇਹ ਰਾਵਣ ਕਿਵੇਂ ਧੜਮ ਕਰਕੇ ਥੱਲੇ ਡਿੱਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਆ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਨੂੰ ਲਗਭਗ 38 ਸਾਲ ਹੋ ਗਏ ਹਨ। ਇਸ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਵੱਡੀਆਂ ਮਾਰਕੀਟਾਂ ਨੂੰ ਵੀ ਤਬਾਹ ਕੀਤਾ, ਜਿਸ ਨਾਲ ਸੈਂਕੜੇ ਜਿਹੜੇ ਦੁਕਾਨਦਾਰਾਂ ਦੀ ਜਿਹੜੀ ਰੋਜ਼ੀ ਰੋਟੀ ਖਤਮ ਹੋ ਗਈ। ਸੋ ਹੁਣ 38 ਸਾਲ ਬਾਅਦ ਉਹਨਾਂ ਨੂੰ 22 ਸਕੁਅਰ ਯਾਰਡ ਦੀਆਂ ਛੋਟੀਆਂ ਜਿਹੜੀ ਦੁਕਾਨਾਂ ਨੇ ਅਲਾਟ ਕੀਤੀਆਂ ਜਾ ਰਹੀਆਂ ਹਨ। ਸੋ ਵਿਊਅਰਸ ਇਹ ਹੈ ਭਾਰਤੀ ਸਿਸਟਮ ਦੇ ਜ਼ੁਲਮ ਦੀ ਇੱਕ ਹੋਰ ਦਾਸਤਾਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਅਸੀਂ ਅੰਮ੍ਰਿਤਸਰ ਔਰ ਲਾਹੌਰ ਟਵਿਨ ਸਿਟੀਜ਼ ਦੀ ਗੱਲ ਕਰਦੇ ਹਾਂ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਪਹਿਲਾਂ ਲਾਹੌਰ ਦੇ ਮੁਕਾਬਲੇ ਦਾ ਅੰਮ੍ਰਿਤਸਰ ਟ੍ਰੇਡ ਦੇ ਲਿਹਾਜ਼ ਨਾਲ, ਵਸੋਂ ਦੇ ਲਿਹਾਜ਼ ਨਾਲ ਔਰ ਜਿਵੇਂ ਐਜ਼ ਏ ਪਲੈਨਡ ਸਿਟੀ, ਕਿਉਂਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਚੱਕ ਰਾਮਦਾਸ ਤੋਂ ਸ਼ੁਰੂ ਹੋਇਆ, ਬਾਅਦ 'ਚ ਜਿਹੜਾ ਅੰਮ੍ਰਿਤ ਸਰੋਵਰ ਹੈ ਹਰਮੰਦਰ ਸਾਹਿਬ ਦਾ, ਉਹਦੇ ਨਾਂ ਤੇ ਉਹਦਾ ਸ਼ਹਿਰ ਦਾ ਨਾਂ ਅੰਮ੍ਰਿਤਸਰ ਪਿਆ। ਸਰਵਰ ਨੂੰ, ਸਰੋਵਰ ਨੂੰ ਕਹਿੰਦੇ ਨੇ, ਪੂਲ ਆਫ ਵਾਟਰ, ਅਸੀਂ ਪੂਲ ਆਫ ਨੈਕਟਰ, ਕਿਉਂਕਿ ਗੁਰੂ ਦੀ ਚਰਨ ਛੋਹ ਪ੍ਰਾਪਤ ਹੈ। ਤੇ ਉਹਨਾਂ ਨੇ ਉਸ ਵੇਲੇ ਦੇ 52 ਕਿੱਤਿਆਂ ਦੇ ਲੋਕ, ਅੱਡ ਪ੍ਰੋਫੈਸ਼ਨਸ, ਔਰ ਤੁਸੀਂ 52 ਜੇ ਘੁਮਿਆਰ, ਸੁਨਿਆਰ, ਠਠਿਆਰ, ਲੋਹਾਰ ਔਰ ਇਹ ਸਾਰੇ ਕਿੱਤੇ ਦੇਖੋ, ਉਹਨਾਂ ਨੂੰ, ਕਿਉਂਕਿ ਅਲਟੀਮੇਟਲੀ ਸਿਟੀਜ਼ ਦੀ ਡਿਵੈਲਪਮੈਂਟ ਕਾਰੋਬਾਰ ਨਾਲ ਹੁੰਦੀ ਹੈ, ਉਹਨਾਂ 'ਚ ਹਿੰਦੂ ਮੁਸਲਮਾਨ ਸਾਰੇ ਹੀ ਸਨ ਔਰ ਉਹਨਾਂ ਨੂੰ ਇਨਵਾਈਟ ਕੀਤਾ, ਉਹਨਾਂ ਨੂੰ ਐਨਕਰੇਜ ਕੀਤਾ ਔਰ ਇਹੀ ਕਾਰਨ ਸੀ ਕਿ 4 ਸਦੀਆਂ 'ਚ ਫਿਰ ਅੰਮ੍ਰਿਤਸਰ ਜਿਹੜਾ ਹੈ ਉਹ ਲੱਦਾਖ ਔਰ ਅੰਮ੍ਰਿਤਸਰ ਰਾਊਟ ਕਸ਼ਮੀਰ ਤੋਂ ਪਸ਼ਮੀਨਾ, ਔਰ ਤੁਸੀਂ ਦੇਖੋਗੇ ਅੰਮ੍ਰਿਤਸਰ 'ਚ ਬਹੁਤ ਵੱਡੀ ਗਿਣਤੀ 'ਚ ਕਸ਼ਮੀਰੀ ਵੀ ਵਸਦੇ ਰਹੇ ਕਿਉਂਕਿ ਵਪਾਰ ਦਾ ਵੀ ਇੱਕ ਕਾਰਨ ਸੀ ਕਿ ਉਹਨਾਂ ਨੇ ਟਿਕਾਣਾ ਬਣਾਇਆ। ਪਰ ਇਹ ਬਹੁਤ ਡਿਵੈਲਪ ਹੋਇਆ ਔਰ ਕਿਉਂਕਿ ਹਰਮੰਦਰ ਸਾਹਿਬ ਜਿਸ ਦੇ ਬਾਅਦ 'ਚ ਅਕਾਲ ਤਖਤ ਸਾਹਿਬ ਜਿਹਦੇ ਸਾਹਮਣੇ 6ਵੇਂ ਪਾਤਸ਼ਾਹ ਬਣਾਉਂਦੇ ਨੇ, ਇਹਦਾ ਆਲਾ ਦੁਆਲਾ ਜਿਹੜਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਮਾਰਕੀਟਸ ਜਿਹੜੀਆਂ ਛੋਟੀਆਂ ਦੁਕਾਨਾਂ ਨੇ, ਨਿੱਕੇ ਖੋਖੇ, ਜੇ ਤੁਸੀਂ ਪਾਪੜਾਂ ਦੇ ਬਾਜ਼ਾਰ 'ਚ ਵੜ ਜਾਂਦੇ ਹੋ ਤਾਂ 200 ਦੁਕਾਨਾਂ ਪਾਪੜਾਂ ਦੀਆਂ ਹੀ ਨੇ। ਜੇ ਕੋਈ ਹੋਰ ਹੈ, ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਔਰ ਉਸ ਕੰਪੀਟੀਸ਼ਨ 'ਚੋਂ ਹੀ ਕੁਆਲਿਟੀ ਵੀ ਔਰ ਰੇਟਸ ਡਾਊਨ ਵੀ, ਉੱਥੇ ਕੋਈ ਸ਼ਾਪ ਇੰਸਪੈਕਟਰ ਨਹੀਂ ਸੀ ਬੈਠੇ ਹੁੰਦੇ। ਹੁਣ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਗੱਲ ਅਕਾਲ ਤਖਤ ਦੀ ਤਬਾਹੀ ਦੀ ਹੁੰਦੀ ਹੈ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀਆਂ ਦੀ ਹੁੰਦੀ ਹੈ। ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਹਵਾਲੇ ਨਾਲ ਜਿਹੜੀ ਬਰਬਾਦੀ ਸਾਡੇ ਹੈਰੀਟੇਜ ਦੀ ਹੁੰਦੀ ਹੈ, ਲੇਕਿਨ ਬਹੁਤ ਘੱਟ ਗੱਲ ਹੋਈ, ਅਸੀਂ ਵੀ ਘੱਟ ਗੱਲ ਕੀਤੀ ਕਿਉਂਕਿ ਕੋਈ ਉਸ ਤੋਂ ਬਾਅਦ ਆਵਾਜ਼ ਨਜ਼ਰ ਹੀ ਨਹੀਂ ਆਈ
ਕਿ ਡੈਲੀਬਰੇਟਲੀ ਵੀ ਪਹਿਲੀ ਸਟੇਜ ਤੇ ਤਾਂ ਉਹਨਾਂ ਦੇ ਤੋਪਾਂ ਦੇ ਗੋਲੇ, ਕਿਉਂਕਿ ਜਿਹੜੇ ਅਕਾਲ ਤਖਤ ਨੂੰ ਸਿਹਦਤ ਹੁੰਦੇ ਨੇ ਉਹ ਜਾ ਕੇ ਪਿੱਛੇ ਡਿੱਗ ਰਹੇ ਨੇ, ਔਰ ਡੈਂਸਲੀ ਪੋਪੂਲੇਟਿਡ ਉਹ ਆਬਾਦੀ ਜਿਹਦੇ 'ਚ ਵੱਡੇ ਵੱਡੇ ਬਾਜ਼ਾਰ, 3 ਮਾਰਕੀਟਸ ਖਾਸ ਤੌਰ ਤੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਸੀ, ਬਾਜ਼ਾਰ ਮੁਨਿਆਰਾਂ, ਸ਼ਹੀਦ ਮਾਰਕੀਟ ਤੇ ਥੜਾ ਸਾਹਿਬ ਮਾਰਕੀਟ, ਕਿਉਂਕਿ ਥੜਾ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿੱਥੇ ਉਹ ਆ ਕੇ ਬੈਠੇ ਤੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ, ਔਰ ਉਹ ਜਿਹੜੀ ਬੜੀ ਪਪੂਲਰ ਕੋਟ ਕਹੀ ਜਾਂਦੀ ਹੈ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ। ਹੁਣ ਬਹੁਤ ਵਾਰੀ ਕਈਆਂ ਨੇ ਉਹਨੂੰ ਅੰਬਰ ਸਰੀਏ ਅੰਦਰ ਸੜੀਏ, ਇਵੇਂ ਨਹੀਂ ਹੈ। ਉਹਨਾਂ ਮਸੰਦਾਂ ਪ੍ਰਥਾਏ ਹੈ ਕਿ ਵੀ ਇਹ ਜਿਹੜੇ ਮਸੰਦ ਨੇ, ਕਿਉਂਕਿ ਉਹਨਾਂ ਦਾ ਧਿਆਨ ਪੈਸੇ ਵੱਲ ਹੈ, ਇਹ ਡਿਜ਼ਾਇਰਸ ਦੀ ਅੱਗ ਦੇ ਵਿੱਚ ਸੜਦੇ ਨੇ। ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਇਹ ਤ੍ਰਿਸ਼ਨਾ ਦੀ ਡਿਜ਼ਾਇਰ ਦੀ ਅੱਗ। ਸੋ ਥੜਾ ਸਾਹਿਬ ਗੁਰਦੁਆਰਾ ਹੈ, ਬਿਲਕੁਲ ਇੱਕ ਉਹਦੇ ਰਾਹੀਂ ਐਂਟਰੈਂਸ ਹੁੰਦੀ ਸੀ, ਝੰਡੇ ਬੁੰਗੇ ਤੁਸੀਂ ਜਾ ਕੇ ਉਤਰਦੇ ਸੀ, ਉਹਦੇ ਨਾਲ ਜੁੜੀ ਹੋਈ ਪੂਰੀ ਦੀ ਪੂਰੀ ਮਾਰਕੀਟ। ਕਿਉਂਕਿ ਮੈਂ ਤਾਂ ਬਚਪਨ 'ਚ ਆਪਣਾ ਕਾਫੀ ਵਕਤ ਅੰਮ੍ਰਿਤਸਰ ਸ਼ਹਿਰ 'ਚ ਗੁਜ਼ਾਰਦਾ ਰਿਹਾ, ਆਪਣੀਆਂ ਗਰਮੀਆਂ ਦੀ ਛੁੱਟੀਆਂ ਵੇਲੇ ਆਣਾ, ਮੈਂ ਤਾਂ ਅਜੇ ਵੀ ਉਹਨਾਂ ਦੁਕਾਨਾਂ ਦੇ ਵਿੱਚ ਔਰ ਉਹਨਾਂ ਸਾਰਿਆਂ ਨਾਲ ਬਾਜ਼ਾਰ ਮਾਈ ਸੇਵਾ, ਜਿੰਨਾ ਲਿਟਰੇਚਰ ਕਿਤਾਬਾਂ ਨੇ ਉਸ ਤੋਂ ਤੁਸੀਂ ਲੈ ਸਕਦੇ ਸੀ। ਹੁਣ ਇਹ ਸਾਰੀਆਂ ਬਰਬਾਦ ਕਰ ਦਿੱਤੀਆਂ, ਔਰ ਇੱਕ ਅੰਦਾਜ਼ੇ ਮੁਤਾਬਕ ਇਹ 3 ਮਾਰਕੀਟਸ ਤੋਂ ਇਲਾਵਾ ਵੀ ਸੈਂਕੜੇ ਉਹਨਾਂ ਨੇ ਜਿਹੜੇ ਨੇ ਦੁਕਾਨਦਾਰ, ਉਹਨਾਂ ਇਹੀ ਨਹੀਂ ਕਿ ਵੀ ਉਦੋਂ ਲੜਾਈ ਦੇ ਦੌਰਾਨ ਹੋਇਆ, ਉਹ ਤਾਂ ਤੁਸੀਂ ਪਾਰਸ਼ਲੀ ਜਸਟੀਫਾਈ ਕਰ ਸਕਦੇ ਹੋ ਕਿ ਜੀ ਗੋਲਾ ਲੱਗਾ, ਅਕਾਲ ਤਖਤ ਤੇ ਨਹੀਂ ਲੱਗਾ, ਪਿੱਛੇ ਡਿੱਗਿਆ, ਪਰ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਹਿਸਟੋਰੀਸਿਟੀ ਡਿਸਟਰੋਏ ਕਰਨ ਦੇ ਲਈ, ਉਹਦੀ ਹਿਸਟੋਰੀਕਲ ਲੁੱਕ ਵੀ, ਜਿਵੇਂ ਉਹਨਾਂ ਨੇ ਸਾਡਾ ਵਿਰਸਾ ਤਬਾਹ ਕੀਤਾ, ਉਹਨਾਂ ਨੇ ਉਸ ਨੂੰ ਇੱਕ ਗਲਿਆਰਾ ਯੋਜਨਾ ਬਣਾਈ। ਦੂਸਰੇ ਜਿਹੜਾ ਉਹਨਾਂ ਦਾ ਹਮਲਾ ਸੀ 1988 ਦਾ, ਜਿਹੜਾ ਉਹਨਾਂ ਨੇ ਸੈਕੰਡ ਆਪਰੇਸ਼ਨ, ਜਿਹਦਾ ਨਾਂ ਬਲੈਕ ਥੰਡਰ ਰੱਖਿਆ, ਔਰ ਉਹਦੇ ਥੱਲੇ ਜਿਹੜੀਆਂ ਦੁਕਾਨਾਂ ਜਾਂ ਮਾਰਕੀਟਾਂ ਬਚੀਆਂ ਸੀ ਉਹ ਵੀ ਉਹਨਾਂ ਨੇ ਐਕਵਾਇਰ ਕਰ ਲਈਆਂ, ਔਰ ਦੁਕਾਨਦਾਰ ਸਾਰੇ ਉੱਥੋਂ ਕੱਢਤੇ। ਮੈਜੋਰਿਟੀ ਸਿੱਖ ਦੁਕਾਨਦਾਰ ਸੀ, ਉਹਨਾਂ ਦੀ ਰੋਟੀ ਰੋਜ਼ੀ ਵੀ ਸੀ, ਤੇ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਸੰਗਤ ਆਂਦੀ ਸੀ ਉਹਨਾਂ ਲਈ ਵੀ ਕਨਵੀਨੀਐਂਟ ਸੀ ਕਿ ਭਾਈ ਉੱਥੋਂ ਤੱਕ ਪਹੁੰਚੇ, ਬਾਹਰ ਨਿਕਲੇ, ਉਹਨਾਂ ਨੇ ਕੋਈ ਸੋਵੀਨੀਅਰ ਲਿਆ, ਇੱਧਰ ਜਿਹੜੀਆਂ ਦੁਕਾਨਾਂ ਸ਼੍ਰੋਮਣੀ ਕਮੇਟੀ ਦੀਆਂ ਨੇ, ਫਿਰ ਅੰਦਰ ਚਲੇ ਗਏ, ਸੁਗਾਤਾਂ ਲਈਆਂ, ਅੰਮ੍ਰਿਤਸਰ ਨਾਲ ਜੁੜਿਆ ਹੋਇਆ, ਇਹ ਅੰਮ੍ਰਿਤਸਰੇ ਦੇ ਪਾਪੜ ਵੀ ਮੈਂ ਖਾਂਦੀ ਨਾ। ਹੁਣ ਇਹ ਸਾਰੇ ਨਾਲ ਸੀ, ਤੁਸੀਂ ਪੈਦਲ ਕਰਕੇ ਔਰ ਤੁਸੀਂ ਇੱਕੋ ਟ੍ਰਿਪ ਦੇ ਵੇਲੇ ਜਿਹੜਾ ਉਹ ਸਾਰਾ ਕਰ ਸਕਦੇ। ਹੁਣ ਜਿਹੜੀ ਅੱਜ ਖਬਰ ਆਈ, ਈਵਨ ਮੈਨੂੰ ਵੀ ਨਹੀਂ ਸੀ ਰਿਅਲਾਈਜੇਸ਼ਨ, ਮੈਨੂੰ ਸੀ ਕਿ ਵੀ ਇਹਨਾਂ ਨੇ ਕੋਰੀਡੋਰ ਵੇਲੇ ਤਾਂ ਆਇਆ, ਉਦੋਂ ਦੁਕਾਨਦਾਰਾਂ ਨੇ ਹੜਤਾਲਾਂ ਵੀ ਥੋੜੀਆਂ ਬਹੁਤ ਕੀਤੀਆਂ, ਪਰ ਕੌਣ ਸੁਣਦਾ। ਹੁਣ ਇਹ ਖਬਰ ਹੈ, ਡਿਸਪਲੇਸਡ ਸ਼ਾਪਕੀਪਰਸ ਡਿਊਰਿੰਗ ਆਪਰੇਸ਼ਨ ਬਲੂ ਸਟਾਰ ਟੂ ਬੀ ਰੀਹੈਬਿਲਿਟੇਟਡ ਆਫਟਰ 38 ਲੌਂਗ ਈਅਰਸ। ਕੱਲਾ ਇਹੀ ਨਹੀਂ ਕਿ ਨਵੰਬਰ 84 ਜਾਂ ਜੂਨ 84 ਜਾਂ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਫੇਕ ਸਟੇਜ ਐਨਕਾਊਂਟਰ ਬਣਾਏ, ਇਹਨਾਂ 36-37 ਸਾਲਾਂ ਬਾਅਦ ਵੀ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਜਿਨ੍ਹਾਂ ਦੀਆਂ ਦੁਕਾਨਾਂ ਜਾਂ ਤਬਾਹ ਕੀਤੀਆਂ ਜਾਂ ਖੋਹੀਆਂ ਗਲਿਆਰਾ ਯੋਜਨਾ ਦੇ ਥੱਲੇ, 38 ਸਾਲ ਉਹਨਾਂ ਨੂੰ ਕੋਈ ਆਲਟਰਨੇਟ ਜਿਹੜਾ ਹੈ ਉਹ ਰਿਲੀਫ ਨਹੀਂ ਦਿੱਤਾ ਗਿਆ। ਫਿਰ ਨਾਲ ਦੀ ਨਾਲ ਇਹ ਵੀ ਆਂਦਾ ਹੈ, ਉਹਨਾਂ ਦੇ ਦੁਕਾਨਦਾਰਾਂ ਦੀ ਜਿਹੜੀ ਯੂਨੀਅਨ ਬਣੀ, ਬਲੂ ਸਟਾਰ ਸ਼ਾਪਕੀਪਰ ਸਫਰਰਜ਼ ਐਸੋਸੀਏਸ਼ਨ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਿਰਫ ਇੱਕ ਵਾਰ ਹਰ ਇੱਕ ਦੁਕਾਨਦਾਰ ਨੂੰ 5-5 ਹਜ਼ਾਰ ਰੁਪਏ ਦਿੱਤੇ ਗਏ, ਔਰ ਹੁਣ ਜਦੋਂ ਇਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਜਿਹੜੇ 122 ਦੁਕਾਨਦਾਰ ਆਇਡੈਂਟੀਫਾਈ ਕੀਤੇ ਨੇ ਇਹਨਾਂ 3 ਮਾਰਕੀਟਾਂ ਦੇ, ਇਹਨਾਂ ਨੂੰ ਅਸੀਂ 22 ਸਕੁਅਰ ਯਾਰਡ ਦੀ ਦੁਕਾਨ ਦੇਵਾਂਗੇ। 22 ਸਕੁਅਰ ਯਾਰਡ ਤੋਂ ਅੰਦਾਜ਼ਾ ਲਾ ਲਓ। ਤੇ ਉਹਦੇ 'ਚ ਉਹਨਾਂ ਨੇ ਕਿਹਾ, ਸ਼ਾਪਕੀਪਰ ਐਸੋਸੀਏਸ਼ਨ ਜਿਹੜੇ ਵਿਕਟਮ ਨੇ, ਕਿ ਬਈ ਹੁਣ ਤਾਂ 70% ਤਾਂ ਮਰ ਚੁੱਕੇ ਨੇ 38 ਸਾਲਾਂ, ਜੋ ਵਿਚਾਰੇ ਭੁੱਖ ਨੰਗ ਨਾਲ ਮਰ ਗਏ। ਤੇ ਇਸ ਸਾਰੇ ਚੋਂ ਚਲੋ ਜੇ ਬਾਕੀਆਂ ਨੂੰ ਤੁਸੀਂ ਦਿੰਦੇ ਵੀ ਉਹਨਾਂ ਨੇ ਕਿਹਾ ਚਲੋ 38 ਸਾਲ ਬਾਅਦ ਸਾਨੂੰ 22 ਸਕੁਅਰ ਯਾਰਡ ਦਾ ਜਿਹੜਾ ਉਹ ਵੀ ਕਿਤੇ ਹੋਰ, ਇਹ ਨਹੀਂ ਕਿ ਉਸੇ ਥਾਂ ਤੇ ਕੋਈ ਮਾਰਕੀਟ ਬਣਾਈ ਹੈ, ਕਿਤੇ ਹੋਰ ਜਾ ਕੇ। ਸੋ ਅਸੀਂ ਇਹ ਦੇਖਦੇ ਹਾਂ ਕਿ ਵੀ ਜੇ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਸਟੱਡੀ ਦੇਖੋ ਕਿ ਕਿਵੇਂ ਪਲੈਨਡ ਤਰੀਕੇ ਨਾਲ, ਔਰ ਜਿਹੜਾ ਕੋਰੀਡੋਰ ਦੇ ਥੱਲੇ ਇਹਨਾਂ ਦਾ ਬਣਾਉਣ ਦੀ ਲਾਈਨ ਸੀ, ਉਹਨਾਂ ਨੂੰ ਇਹ ਸੀ ਕਿ ਇਸ ਵਾਰ ਤਾਂ ਅਕਾਲ ਤਖਤ ਤੱਕ ਪਹੁੰਚਦਿਆਂ 72 ਘੰਟੇ ਲੱਗ ਗਏ, ਕਿਉਂਕਿ ਨਿੱਕੇ ਨਿੱਕੇ ਗਲੀਆਂ, ਲੇਨ, ਇਧਰੋਂ ਵੀ ਗਲੀਆਂ, ਉਧਰ ਵੀ ਬਾਜ਼ਾਰ ਵੀ, ਉਹਨਾਂ ਨੇ ਹੁਣ ਪੱਧਰਾ ਕਰ ਦਿੱਤਾ। ਜੇ ਕੱਲ ਨੂੰ ਕੋਈ ਇਸ ਕਿਸਮ ਦੀ ਜੰਗ ਸਿੰਘਾਂ ਨੇ ਮਚਾਣੀ ਹੋਏ ਅਕਾਲ ਤਖਤ ਨੂੰ ਡਿਫੈਂਡ ਕਰਨ, ਤੇ ਵਿਦਨ ਮਿੰਟਸ ਟੈਂਕ ਆ ਕੇ ਤੁਹਾਡੇ ਦਰਵਾਜ਼ੇ ਤੇ ਖਲੋਤਾ ਹੋਏਗਾ, ਕਿਉਂਕਿ ਕੋਰੀਡੋਰ ਦੇ ਨਾਂ ਥੱਲੇ ਉਹਨਾਂ ਨੇ ਜਿੱਥੇ ਹਿਸਟੋਰੀਸਿਟੀ ਡਿਸਟਰੋਏ ਕੀਤੀ, ਇਹਨਾਂ ਗਰੀਬ ਦੁਕਾਨਦਾਰਾਂ ਦਾ ਰੁਜ਼ਗਾਰ ਖਤਮ ਕੀਤਾ, ਉੱਥੇ ਉਹਨਾਂ ਨੇ
ਫਿਊਚਰ ਦੇ ਲਈ ਕੋਰੀਡੋਰ ਇਸ ਢੰਗ ਨਾਲ ਬਣਾਇਆ ਕਿ ਜਦੋਂ ਮਰਜ਼ੀ ਭਾਰਤੀ ਫੌਜ ਜਿਹੜੀ ਹੈ ਫਿਰ ਦਰਬਾਰ ਸਾਹਿਬ ਤੇ ਆਸਾਨੀ ਨਾਲ ਚੜ੍ਹਾਈ ਕਰ ਸਕੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੋਂ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਵਿਊਅਰਸ ਐਂਡ ਵਰਲਡ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਜੀ ਦਾ ਜਿਹੜਾ ਲਾਂਘਾ ਉਹ ਸੱਚਮੁੱਚ ਇੱਕ ਕਰਾਮਾਤ ਵਾਂਗ ਹੈ। ਸੋ ਮੀਡੀਆ ਵਿੱਚ ਇੱਕ ਬੜੀ ਹੀ ਦਿਲਚਸਪ ਦੋ ਦੋਸਤਾਂ ਦੇ ਮਿਲਣ ਦੀ ਕਹਾਣੀ ਜਿਹੜੀ ਹੈ ਉਹ ਆਈ ਹੈ। ਸੋ ਗੋਪਾਲ ਸਿੰਘ ਜਿਸ ਦੀ ਉਮਰ 94 ਸਾਲ ਅਤੇ ਮੁਹੰਮਦ ਬਸ਼ੀਰ 91 ਸਾਲ ਦੇ ਹਨ। ਸੋ ਇਹਨਾਂ ਦੋਨਾਂ ਦੀ ਜਿਹੜੀ ਅਚਾਨਕ ਮੁਲਾਕਾਤ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਹੁੰਦੀ ਹੈ ਅਤੇ 73 ਸਾਲ ਪਹਿਲਾਂ ਵਿਛੜੇ ਦੋਸਤ ਇੱਕ ਦੂਸਰੇ ਨੂੰ ਪਹਿਚਾਨ ਲੈਂਦੇ ਹਨ ਅਤੇ ਅਥਰੂਆਂ ਦਾ ਜਿਹੜਾ ਹਰ ਹੈ ਉਹ ਵਗ ਤੁਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਦੇ ਨਾਲ ਨਾਲ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਕਰਾਮਾਤ ਲਫ਼ਜ਼ ਜਾਂ ਮੁਅਜ਼ਜ਼ਾ, ਕ੍ਰਿਸ਼ਮਾ, ਮਿਰੈਕਲ ਇਸ ਨੂੰ ਡਿਵਿਨਿਟੀ ਦੇ ਨਾਲ, ਰੂਹਾਨੀਅਤ ਦੇ ਨਾਲ ਜੋੜ ਕੇ ਅੱਡੋ ਅੱਡ ਇਸ ਦੀਆਂ ਇੰਟਰਪ੍ਰੀਟੇਸ਼ਨਸ ਨੇ। ਅਸੀਂ ਇਹ ਦੇਖ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਨਾਲ ਰਿਲੇਟਡ, ਜਿਵੇਂ ਕੱਲ੍ਹ ਅਸੀਂ ਪਾਕਿਸਤਾਨੀ ਅਖਬਾਰ ਦਾ ਐਡੀਟੋਰੀਅਲ ਓਪੀਨੀਅਨ ਪੇਜ ਦੇ ਉੱਤੇ ਕਰਤਾਰਪੁਰ ਮਿਰੈਕਲ ਦੇ ਥੱਲੇ ਕਿ ਕਿਵੇਂ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਜਿਹੜੀਆਂ ਭਾਰਤੀ ਹਕੂਮਤ ਨੇ ਖੜੀਆਂ ਕੀਤੀਆਂ, ਜਿਸ ਕਿਸਮ ਦੀ ਰਿਲੇਸ਼ਨਸ਼ਿਪ ਇੰਡੀਆ ਪਾਕਿਸਤਾਨ ਦੀ ਡਿਵੈਲਪ ਹੋਈ ਔਰ ਖਾਸ ਤੌਰ ਤੇ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਕੰਮ ਚੱਲ ਰਿਹਾ ਸੀ 10 ਮਹੀਨੇ ਦੇ ਰਿਕਾਰਡ ਟਾਈਮ 'ਚੋਂ ਕੰਪਲੀਟ ਹੁੰਦਾ ਹੈ, ਉਦੋਂ ਹੀ ਜਿਹੜਾ ਹੈ ਉਹ 5 ਅਗਸਤ 2019 ਨੂੰ ਇੰਡੀਅਨ ਪਾਰਲੀਮੈਂਟ ਜਿਹੜੀ ਹੈ ਉਹ ਕਸ਼ਮੀਰ ਦਾ ਆਰਟੀਕਲ 370(35)A ਖਤਮ ਕਰ ਦਿੰਦੀ ਹੈ। ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਦੀ ਹਕੂਮਤ ਜਿਸ ਨੂੰ ਕਹਿੰਦੇ ਨੇ ਕਿ ਧੜ ਵੱਟ ਕੇ ਔਰ ਦਿਲ ਤੇ ਪੱਥਰ ਰੱਖ ਕੇ ਉਸ ਪ੍ਰੋਜੈਕਟ ਨੂੰ ਕਰਤਾਰਪੁਰ ਕੋਰੀਡੋਰ ਨੂੰ ਕੰਟੀਨਿਊ ਰੱਖਦੀ ਹੈ ਔਰ ਫਾਈਨਲੀ 9 ਨਵੰਬਰ 2019 ਨੂੰ ਇਹ ਕੋਰੀਡੋਰ ਆਫ ਲਵ, ਕੋਰੀਡੋਰ ਆਫ ਹੋਪ, ਕੋਰੀਡੋਰ ਆਫ ਇਟਰਨਲ ਬਲੇਸਿੰਗ, ਕੋਰੀਡੋਰ ਆਫ ਇਟਰਨਲ ਪੋਸੀਬਿਲਿਟੀਜ਼, ਜੋ ਲਫ਼ਜ਼ ਵੀ ਅਸੀਂ ਕਹੀਏ, ਉਹ ਖੁੱਲ ਜਾਂਦਾ ਹੈ। ਔਰ ਇਹਦੇ ਬਾਵਜੂਦ ਕਿ ਸਿਰਫ 3-4 ਮਹੀਨੇ ਖੁੱਲਾ ਰਿਹਾ, 70,000 ਸਿੱਖ ਭਾਰਤ ਵਾਲੇ ਪਾਸਿਓਂ ਆਏ, ਫਿਰ ਮਾਰਚ 2020 ਦੇ ਕੋਵਿਡ ਦੇ ਬਹਾਨੇ ਨਾਲ ਭਾਰਤ ਨੇ ਬੰਦ ਕੀਤਾ, ਬਾਕੀ ਸਾਰਾ ਮੁਲਕ ਖੁੱਲ ਗਿਆ ਕਈ ਮਹੀਨੇ, ਐਂਡ ਅਚਾਨਕ ਫਿਰ ਬਾਬੇ ਦਾ ਕ੍ਰਿਸ਼ਮਾ ਵਾਪਰਦਾ ਹੈ। ਉਧਰ ਕਰਤਾਰਪੁਰ ਲਾਂਘਾ ਖੋਲਣ ਦਾ ਇਹ 3 ਦਿਨ ਦੇ ਵਿੱਚ ਹੀ ਦੋਵੇਂ ਫੈਸਲੇ ਆ ਜਾਂਦੇ ਨੇ, ਲਾਂਘਾ ਖੋਲਣ ਦਾ ਵੀ ਤੇ ਕਿਸਾਨੀ ਬਿੱਲ ਵਾਪਸ ਲੈਣ ਦਾ ਵੀ, ਕਿਸਾਨੀ ਕਾਨੂੰਨ। ਹੁਣ ਗੱਲ ਕਰਦੀ ਇਹ ਨਹੀਂ ਹੈ ਕਿ ਜਦੋਂ ਪਾਕਿਸਤਾਨ ਦੇ ਮੀਡੀਆ ਮੈਨ ਜਾਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਚੈਨਲਸ ਨੇ, YouTube ਚੈਨਲਾਂ ਵਾਲਿਆਂ ਤੋਂ ਇੰਡੀਵਿਜੂਅਲ ਵੀ ਇੰਟਰਵਿਊ ਕਰ ਰਹੇ ਸੀ ਯਾਤਰੂਆਂ ਦੇ ਨਾਲ, ਤੇ ਤੁਸੀਂ ਮੁਹੱਬਤ ਵੀ ਦੇਖ ਸਕਦੇ ਹੋ ਉਹਨਾਂ ਦੀ ਕਿ ਵੀ ਕਿਵੇਂ ਉਹ ਸਿੰਪੈਥੈਟਿਕਲੀ ਸਿੱਖਾਂ ਬਾਰੇ ਸੋਚਦੇ ਨੇ। ਔਰ ਕਰਤਾਰਪੁਰ ਸਾਹਿਬ ਦੇ ਕੈਂਪਸ ਦੇ ਵਿੱਚ ਇੱਕ ਵੱਡਾ ਬੁੱਤ ਸਿੱਖ ਕਿਸਾਨ ਦਾ, ਮੈਂ ਟੈਕਨੀਕਲ ਟੀਮ ਇਹਨੂੰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਜੇ ਉਹਨਾਂ ਕੋਲੋਂ ਪਿਕਚਰ ਹੋਏ ਉਹ ਵੀ ਉੱਥੇ ਉਹਨਾਂ ਨੇ ਇੰਸਟਾਲ ਕੀਤਾ। ਹਾਲਾਂ ਅਸੀਂ ਕੋਈ
ਬੁੱਤ ਪ੍ਰਸਤੀ ਜਾਂ ਮੈਂ ਇੰਡੀਵਿਜੂਅਲੀ ਮੈਨੂੰ ਇਹ ਬਹੁਤ ਚੰਗਾ ਨਹੀਂ ਲੱਗਦਾ ਬੁੱਤਾਂ ਦੀ ਪ੍ਰਮੋਸ਼ਨ ਵਾਲੀ ਲਾਈਨ, ਲੇਕਿਨ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ ਕਿ ਇੱਕ ਪਾਸੇ ਉਧਰ ਬੈਠੇ ਨੇ 1 ਸਾਲ ਤੋਂ ਤੜਫ ਰਹੇ ਕਿਸਾਨ, 700 ਤੋਂ ਜ਼ਿਆਦਾ ਸ਼ਹੀਦੀਆਂ, ਤੇ ਇਧਰ ਬਾਬੇ ਨਾਨਕ ਦੇ ਮੁਕਾਮ ਤੇ। ਔਰ ਕਿਉਂਕਿ ਕਿਸਾਨੀ ਗੁਰੂ ਨਾਨਕ ਸਾਹਿਬ ਨੇ 18 ਸਾਲ ਕਿਸਾਨੀ ਕੀਤੀ ਹੈ। ਮੇਰਾ ਖਿਆਲ ਹੈ ਜਿੱਦਣ ਉਹ ਜੋਤੀ ਜੋਤ ਸਮਾਏ ਹੋਣਗੇ ਉਸ ਤੋਂ 2 ਦਿਨ ਪਹਿਲਾਂ ਉਹਨਾਂ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ, ਉਦੋਂ ਵੀ ਉਹਨਾਂ ਨੇ ਆਪਣੇ ਸਿੱਖਾਂ ਨੂੰ, ਆਪਣੇ ਮੁਸਲਮਾਨ ਫਾਲੋਅਰਸ ਨੂੰ ਕਿਹਾ ਹੋਣਾ ਵੀ ਮੈਂ ਪਹਿਲਾਂ ਖੇਤਾਂ ਦਾ ਗੇੜਾ ਮਾਰਾਂ। ਹੁਣ ਉਸ ਧਰਤੀ ਦੇ ਉੱਤੇ ਕਿਸਾਨੀ ਦੇ ਨਾਲ ਹੀ ਇਹ ਪਾਠ ਜੁੜਿਆ ਹੋਇਆ ਹੈ ਔਰ ਇਧਰ ਬਾਬੇ ਨਾਨਕ ਦੇ ਸਿੱਖ ਕਿਸਾਨ ਸਫ਼ਰ ਕਰ ਰਹੇ ਨੇ। ਸੋ ਇਹ ਇੱਕ ਬੜਾ ਕੁਝ ਚੀਜ਼ਾਂ ਸਿੰਬੋਲਿਜ਼ਮ ਹੁੰਦਾ ਹੈ, ਬੜਾ ਪਿਆਰਾ ਸਿੰਬੋਲਿਜ਼ਮ ਹੈ। ਔਰ ਮੈਂ ਇਹ ਦੇਖ ਰਿਹਾ ਵੀ ਈਵਨ ਇਧਰਲੇ ਵੀ, ਇਧਰਲਾ ਜਿਹੜਾ ਨਾਰਥ ਇੰਡੀਆ ਦਾ ਹਿੰਦੂ ਮੀਡੀਆ ਜਾਂ ਦੂਜਾ, ਉਹਨਾਂ ਨੂੰ ਤਾਂ ਤਕਲੀਫ ਹੁੰਦੀ ਹੈ ਜਦੋਂ ਸਿੱਖਾਂ ਮੁਸਲਮਾਨਾਂ ਦੇ ਹਾਲਾਂ। ਇਹ ਡਾਟਰ ਹੈਗੀ ਹੈ ਸੁਬਰਾਮਨੀਅਮ ਸਵਾਮੀ, ਹਿੰਦੂ ਤਵੀ ਆਈਡੀਆਲੋਗ ਦੀ, ਪਰ ਵਿਆਹੀ ਮੁਸਲਮਾਨ ਨਾਲ ਹੋਈ ਹੈ, ਇਸ ਲਈ ਸ਼ਾਇਦ ਉਹਦਾ ਥੋੜਾ ਹਿੰਦੂ ਤਵੀ ਜ਼ਹਿਰ ਘਟਿਆ ਹੋਏ। ਸੁਹਾਸਨੀ ਹੈਦਰ ਇਹ ਐਕਸਪਰਟ ਹੈ ਦਾ ਹਿੰਦੂ ਅਖਬਾਰ, ਜਿਹੜੀ ਪੁਰਾਣੀ ਅਖਬਾਰ ਹੈ ਔਰ ਵੈਰੀ ਕ੍ਰੈਡੀਬਲ, ਉਹਨੇ ਵੀ ਪੂਰਾ 4-5 ਸਫ਼ੇ ਦਾ ਇੱਕ ਆਰਟੀਕਲ ਲਿਖਿਆ ਔਰ ਉਹਦਾ ਹੈਡਿੰਗ ਦਿੱਤਾ ਕਰਤਾਰਪੁਰ ਕੋਰੀਡੋਰ, ਇਹ ਪਿਲਗ੍ਰਿਮ ਕੋਰੀਡੋਰ ਅਕ੍ਰੋਸ ਏ ਬਲੀਕ ਲੈਂਡਸਕੇਪ, ਕਿ ਇਹ ਲਾਂਘਾ ਉਸ ਲੈਂਡਸਕੇਪ 'ਚ ਜਿੱਥੇ ਕੋਈ ਦੋਸਤੀ ਨਾਂ ਦੀ ਚੀਜ਼ ਨਹੀਂ, ਦੋਨੋਂ ਮੁਲਕ ਅਪਾਰਟ ਨੇ, ਇੱਕ ਦੂਜੇ ਨਾਲ ਟਕਰਾਅ ਦੇ ਮੂਡ 'ਚ ਨੇ। ਲੰਬਾ ਚੌੜਾ ਆਰਟੀਕਲ ਹੈ, ਮੈਂ ਵੈਸੇ ਰਿਕਮੈਂਡ ਕਰਾਂਗਾ ਕਿ ਵੀ ਇਸ ਨੂੰ ਤੁਸੀਂ ਗੂਗਲ ਕਰਕੇ ਪੜ੍ਹ ਸਕਦੇ ਹੋ। ਕਰਤਾਰਪੁਰ ਕੋਰੀਡੋਰ ਏ ਪਿਲਗ੍ਰਿਮ ਕੋਰੀਡੋਰ ਅਕ੍ਰੋਸ ਏ ਬਲੀਕ ਲੈਂਡਸਕੇਪ। ਔਰ ਉਹਦੇ ਕਨਕਲੂਜਨ 'ਚ ਉਹਨੇ ਕੋਟ ਕੀਤਾ ਹੈ ਪਾਕਿਸਤਾਨ ਦੇ ਫਕੀਰ ਅਜ਼ੀਜ਼ੁਦੀਨ ਹਿਸਟੋਰੀਅਨ ਨੇ, ਉਹਦੇ 'ਚ ਉਹਨਾਂ ਨੇ ਕਿਹਾ ਦ ਸਪਿਰਿਟ ਆਫ ਕਰਤਾਰਪੁਰ ਕੰਟੀਨਿਊਸ ਟੂ ਲਿਵ, ਜਿਹੜੀ ਪਿਆਰ ਦੀ ਸਪਿਰਿਟ ਬਾਬੇ ਨਾਨਕ ਨੇ ਰੱਖੀ ਉਸ ਧਰਤੀ ਦੇ ਉੱਤੇ। ਸੈਂਚਰੀਜ਼ ਆਫਟਰ ਹਿਸ ਡੈਥ ਗੁਰੂ ਨਾਨਕਸ ਮੈਸੇਜ ਕੰਕਰਸ ਪੋਲਿਟਿਕਸ, ਬ੍ਰਿਜਿਸ divides and provides a corridor to mutual humanism, ਕਿ ਸਦੀਆਂ ਬਾਅਦ ਵੀ ਗੁਰੂ ਨਾਨਕ ਸਾਹਿਬ ਦਾ ਮੈਸੇਜ ਉਹ ਸਿਆਸਤ ਨੂੰ ਫਤਹ ਕਰਦਾ ਹੈ। ਇਹ ਖੁੱਲ੍ਹਣਾ ਜਿਹੜਾ ਹੈ ਉਹ ਛੋਟੀ ਗੱਲ ਨਹੀਂ ਸੀ। ਬ੍ਰਿਜਿਸ ਡਿਵਾਈਡ, ਜਿਹੜੇ ਪਾੜੇ ਪਾਏ ਹੋਏ ਨੇ ਉਹਨਾਂ ਦੇ ਉੱਤੇ ਵੀ ਬਾਬਾ ਨਾਨਕ ਪੁੱਲ ਬਣਦੇ ਨੇ। ਐਂਡ ਪ੍ਰੋਵਾਈਡਸ ਏ ਕੋਰੀਡੋਰ ਟੂ ਮਿਊਚੁਅਲ ਹਿਊਮੈਨਿਜ਼ਮ, ਕਿ ਇਹ ਜਿਹੜੀ ਇਨਸਾਨੀਅਤ ਹੈ ਕਿ ਭਾਈ ਤੁਸੀਂ ਜੋ ਵੀ ਹੋ, ਹਿੰਦੂ ਹੋ, ਮੁਸਲਮਾਨ ਹੋ, ਮੁਲਕ ਅੱਡ ਨੇ, ਪਰ ਤੁਸੀਂ ਇਨਸਾਨ ਹੋ। ਔਰ ਇਹ ਫਕੀਰ ਅਜ਼ੀਜ਼ੁਦੀਨ ਨੇ ਕਿਹਾ, ਔਰ ਇਹਨੇ ਬੀਬੀ ਨੇ ਆਪਣੇ ਆਰਟੀਕਲ ਦਾ ਅਖੀਰਲਾ ਜਿਹੜਾ ਫਿਕਰਾ ਕਿਹਾ, ਟੁਡੇ in the absence of any other new initiative that would bring the two countries closer together, Kartarpur Sahib Gurdwara remains both geographically and metaphorically a unique lonely structure across a bleak landscape, ਕਿ ਅੱਜ ਜਦੋਂ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਹੋਰ ਕੋਈ ਚੀਜ਼ ਵੀ ਉਹਨਾਂ ਨੂੰ ਨੇੜੇ ਨਹੀਂ ਲਿਆ ਸਕਦੀ, ਕੋਈ ਕਰਤਾਰਪੁਰ ਸਾਹਿਬ ਦਾ ਜਿਹੜਾ ਜੀਓਗ੍ਰਾਫਿਕਲੀ ਵੀ, ਕਿਉਂਕਿ 3 ਕਿਲੋਮੀਟਰ ਅਪਾਰਟ ਹੈ, ਐਂਡ ਮੈਟਾਫੋਰਿਕਲੀ ਵੀ, ਇਹਨੂੰ ਸਪਿਰਿਚੁਅਲੀ ਵੀ ਤੁਸੀਂ ਕਹਿ ਸਕਦੇ ਹੋ। ਮੈਟਾਫੋਰ ਛੋਟਾ ਲਫ਼ਜ਼ ਹੈ, ਪਰ ਉਹਦਾ ਇਹ ਕਹਿਣਾ ਕਿ ਭਾਈ ਇਸ ਲੈਂਡਸਕੇਪ ਦੇ ਵਿੱਚ ਜਿੱਥੇ ਕੋਈ ਹਰ ਚੀਜ਼ ਬੇਤਬਾਰੀ ਦੇ ਉੱਤੇ ਖੜੀ ਹੈ, ਇਹ ਰੇ ਆਫ ਹੋਪ ਹੈ। ਔਰ ਮੈਂ ਸਮਝਦਾ ਵੀ ਜਿਹੜੀ ਹਿਊਮਨ ਇੰਟਰਸਟ ਸਟੋਰੀਜ਼ ਹੁੰਦੀਆਂ ਨੇ ਉਹ ਬਹੁਤ ਫੈਸੀਨੇਟਿੰਗ ਹੁੰਦੀਆਂ। ਇਹ ਇਕੱਲੀ ਰੇ ਆਫ ਹੋਪ ਜਾਂ ਮੈਟਾਫੋਰਿਕਲੀ ਜਾਂ ਉਸ ਲੈਵਲ ਦੇ ਉੱਤੇ ਹੀ ਨਹੀਂ। ਔਰ ਮੈਂ ਸਮਝਦਾ ਵੀ ਪਾਕਿਸਤਾਨ ਦੀ ਹਕੂਮਤ ਨੇ ਇੱਕ ਚੰਗਾ ਸਟੈਪ ਲਿਆ ਹੈ। ਪਾਕਿਸਤਾਨ ਵੇਵਸ 10-day ਐਡਵਾਂਸ ਲਿਸਟ ਫॉर ਕਰਤਾਰਪੁਰ till November 30th, decision taken as a sign of respect for religious sentiments of the Sikh pilgrims। ਯੂਜੂਅਲੀ ਜਿਨ੍ਹਾਂ ਨੇ ਲਾਂਘੇ ਤੋਂ ਦੂਜੇ ਪਾਰ ਆਣਾ ਹੁੰਦਾ ਹੈ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, 10 ਦਿਨ ਪਹਿਲਾਂ ਉਹਨਾਂ ਦੀ ਐਡਵਾਂਸ ਲਿਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਹਕੂਮਤ ਵੱਲੋਂ, ਇੰਡੀਆ ਤੋਂ ਮੰਗਦੇ ਨੇ। ਪਰ ਉਹਨਾਂ ਨੇ ਕਿਹਾ ਵੀ ਕਿਉਂਕਿ ਅਸੀਂ ਸਿੱਖਾਂ ਪ੍ਰਤੀ ਉਹਨਾਂ ਦੇ ਸੈਂਟੀਮੈਂਟਸ, ਔਰ ਇਹ ਨਵੰਬਰ ਦਾ ਮਹੀਨਾ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੇ ਨਾਲ ਜੁੜਿਆ ਹੋਇਆ ਹੈ, ਵੀ 30 ਨਵੰਬਰ ਤੱਕ ਜਿਹੜੇ ਵੀ ਰੋਜ਼ਾਨਾ ਆਉਂਦੇ ਰਹਿਣ, 10 ਦਿਨ ਪਹਿਲਾਂ ਜਿਹੜੀ ਐਡਵਾਂਸ ਲਿਸਟ ਹੈ ਉਹਦੀ ਲੋੜ ਨਹੀਂ ਹੈ। ਪਰ ਜਿਹੜੀ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਗੱਲ ਕਹੀ ਕਿ ਕਿਵੇਂ, ਵੈਸੇ ਤਾਂ ਅਸੀਂ ਇਹ ਪੜ੍ਹਦੇ ਹੁੰਦੇ ਸੀ ਧਾਰਨਾ ਦੇ ਨਾਲ ਜਦੋਂ ਕਿ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ। ਹਾਲਾਂ ਹੁਣ ਤਾਂ ਦੁਨਿਆਵੀ ਮਿਲਣ ਦੀ ਅਸੀਂ ਗੱਲ ਕਰ ਰਹੇ ਹਾਂ,
ਇਹ ਤਾਂ ਇਹੀ ਸੀ ਕਿ ਭਾਈ ਅਸੀਂ ਰੱਬ ਤੋਂ ਟੁੱਟੇ ਹੋਏ ਹਾਂ, ਵਿਛੜੇ ਹੋਏ ਹਾਂ, ਬਿਲਕੁਲ। ਤੇ ਬਾਬਾ ਨਾਨਕ ਵਿਛੜਿਆਂ ਨੂੰ ਮਿਲਦਾ ਹੈ, ਰੱਬ ਦੇ ਨਾਲ ਜੋੜਦਾ ਹੈ। ਅੱਛਾ। ਪਰ ਜੇ ਹੁਣ ਇਸ ਤੁਕ ਦਾ ਦੁਨਿਆਵੀ ਅਰਥ ਦੇਖੀਏ ਤੇ ਵਾਕਿਆ ਹੀ ਬਾਬਾ ਨਾਨਕ ਦੀ ਉਹ ਧਰਤੀ ਮੁਕਾਮ ਕਰਤਾਰਪੁਰ ਸਾਹਿਬ ਤੇ ਦੋ ਵਿਛੜੇ ਦੋਸਤ। ਹੁਣ ਤੁਸੀਂ ਪਾਕਿਸਤਾਨ ਭਾਰਤ ਡਿਵਾਈਡ ਪਾਰਟੀਸ਼ਨ 1947 ਚ ਹੁੰਦੀ ਹੈ, ਅੱਛਾ। ਆਲਮੋਸਟ 75 ਸਾਲ ਹੋ ਜਾਣੇ ਨੇ। ਹੁਣ ਪਹਿਲਾਂ ਤਾਂ ਇਹ ਵੀ ਰੱਬ ਦੀ ਰਹਿਮਤ ਦੀ ਗੱਲ ਹੀ ਹੈ ਕਿ 75 ਸਾਲ ਜਿਹੜੇ ਨੇ ਕਿਸੇ ਨੂੰ ਉਮਰ ਮਿਲੇ, ਤੇ ਇੱਥੇ ਉਮਰ ਜਿਹੜੇ ਦੋਨੋਂ ਦੋਸਤ ਨੇ, ਗੋਪਾਲ ਸਿੰਘ ਉਹਨਾਂ ਦੀ ਉਮਰ 94 ਸਾਲ ਹੈ ਤੇ ਮੁਹੰਮਦ ਬਸ਼ੀਰ 91 ਸਾਲ ਦੇ ਨੇ। ਹੁਣ ਇਹ ਜ਼ਾਹਰ ਹੈ ਭਰ ਜਵਾਨੀ ਚ ਹੋਣਗੇ 75 ਸਾਲ, 16 ਸਾਲ ਦੇ। ਇਹ ਨਾਰੋਵਾਲ ਦੇ ਹੀ ਰਹਿਣ ਵਾਲੇ ਨੇ ਮੁਹੰਮਦ ਬਸ਼ੀਰ, ਅੱਛਾ। ਔਰ ਇਹ ਕਹਿੰਦੇ ਨੇ ਵੀ 47 ਤੋਂ ਪਹਿਲਾਂ ਵੀ ਇਹ ਹੁਣ ਇਕੱਠੇ ਸੀ, ਗੋਪਾਲ ਸਿੰਘ ਔਰ ਮੁਹੰਮਦ ਬਸ਼ੀਰ ਦੋਸਤ, ਵੀ ਅਸੀਂ ਕਰਤਾਰਪੁਰ ਸਾਹਿਬ ਆਉਂਦੇ ਸੀ, ਲੰਗਰ ਵੀ ਛਕਦੇ ਸੀ ਆਪਸ ਚ, ਜਿਹੜਾ ਸਾਨੂੰ ਗੁਰੂ ਦੇ ਉੱਤੇ ਇਤਕਾਦ ਵੀ ਸੀ। ਹੁਣ ਇਹ ਗੋਪਾਲ ਸਿੰਘ ਹੋਰਾਂ ਨੇ ਆਪਣੀ ਫੈਮਿਲੀ ਨੂੰ ਕਿਹਾ ਹੋਣਾ ਹੈ ਕਿ ਜੀ ਮੈਂ ਜਾਣ ਤੋਂ ਪਹਿਲਾਂ ਜ਼ਿੰਦਗੀ ਮੁੱਕਣੀ ਹੈ, ਇੱਕ ਵਾਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਆਵਾਂ। ਉਹ ਦਰਸ਼ਨ ਕਰਨ ਗਏ ਨੇ ਆਪਣੇ ਪਰਿਵਾਰ ਦੇ ਨਾਲ ਜਾਂ ਦੂਜੇ, ਤੇ ਇੱਕ ਦੂਸਰੇ ਪਾਸਿਓਂ ਸੱਜਣ ਤੁਰੇ ਆਉਂਦੇ ਨੇ, ਉਹ ਰੁਕ ਕੇ ਦੇਖਦੇ ਨੇ ਵੀ ਇਹ ਚਿਹਰਾ ਜਾਣਿਆ ਪਛਾਣਿਆ, ਔਰ ਉਹਨਾਂ ਨੂੰ ਦੇਖ ਕੇ ਉਹ ਕਹਿੰਦੇ ਨੇ ਵੀ ਤੂੰ ਮੁਹੰਮਦ ਬਸ਼ੀਰ ਤੇ ਨਹੀਂ, ਉਹਨੇ ਕਿਹਾ ਤੂੰ ਗੋਪਾਲ ਸਿੰਘ ਤੇ ਨਹੀਂ, ਹਾਂਜੀ। ਔਰ ਇਵੇਂ ਮਿਲਦੇ। ਹਾਂ, ਇੱਕ ਤਾਂ ਹੁੰਦਾ ਨਾ ਵੀ ਤੁਸੀਂ ਪਹਿਲਾਂ ਪਲਾਨ ਕੀਤਾ ਵੀ ਉਹ ਵੀ ਉੱਥੇ ਆ ਗਏ ਉੱਥੇ, ਔਰ ਇਹ ਸਾਰੇ ਉੱਥੋਂ ਦੇ ਮੀਡੀਆ 'ਚ ਹੈ ਕਿ ਕਰਤਾਰਪੁਰ ਲੰਘ ਗਏ ਨੇ ਮਿਲਾਏ 73 ਸਾਲ ਬਾਅਦ ਵਿਛੜੇ ਦੋਸਤ। ਇਹ ਪਹਿਲਾਂ ਦੋਸਤ ਇਹ ਹੈ ਵਿਛੜਿਆਂ ਨੂੰ, ਔਰ ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਕਿ ਉਹਨਾਂ ਨੇ ਆਪਣੀ ਬਚਪਨ ਤੇ ਜਵਾਨੀ ਦੇ ਕਿੱਸੇ ਵੀ ਉੱਥੇ ਮੌਜੂਦ ਲੋਕਾਂ ਨੂੰ ਸੁਣਾਏ। ਹੁਣ ਸਾਰੇ ਲੋਕਾਂ ਨੇ ਵੀ ਦੇਖਿਆ ਕਿ ਵੀ ਕੀ ਹੈ, ਰੋਈ ਜਾ ਰਹੇ ਨੇ ਦੋਨੋਂ, ਇੱਕ ਦੂਜੇ ਦੀ ਗੱਲ ਵਕੜੀ ਨਹੀਂ ਛੱਡਦੇ। ਔਰ ਇਹ ਜਿਹੜਾ ਅਚਾਨਕ ਮੇਲ ਹੁੰਦਾ, ਇੱਕ ਤਾਂ ਹੁੰਦਾ ਚਲੋ ਤੁਸੀਂ ਐਕਸਪੈਕਟ ਉਹਦਾ ਉੱਥੇ ਕੀ ਮੰਜ਼ਰ ਹੋਏਗਾ, ਉਹਦੇ ਕੋਈ ਲਫ਼ਜ਼ ਨਹੀਂ ਨੇ। ਉਹਨਾਂ ਕਿਹਾ ਵੀ ਜਦੋਂ ਦੇਸ਼ ਦੀ ਵੰਡ ਹੋਈ ਦੋਵੇਂ ਨੌਜਵਾਨ ਸਨ, ਔਰ ਮੁਹੰਮਦ ਬਸ਼ੀਰ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਜਾਂਦੇ ਸਨ। ਉਹਨਾਂ ਨੇ ਫਿਰ ਜਦੋਂ 73 ਸਾਲ ਬਾਅਦ ਉਹਨਾਂ ਅਗੇਨ ਇਕੱਠਿਆਂ ਲੰਗਰ ਛਕਿਆ, ਚਾਹ ਪੀਤੀ, ਔਰ ਲਾਂਘਾ ਖੋਲਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਸ਼ੁਕਰੀਆ ਅਦਾ ਕੀਤਾ। ਮੇਰਾ ਖਿਆਲ ਹੈ ਵੀ ਪਰ ਚਲੋ ਅਸੀਂ ਇਸ ਸੈਗਮੈਂਟ ਨੂੰ ਵੀ ਜਿਹੜਾ ਉਹ ਬਾਬੇ ਦੇ ਕ੍ਰਿਸ਼ਮੇ ਦਾ ਨਾਮ ਦਿੱਤਾ ਹੈ, ਔਰ ਮੈਂ ਸਮਝਦਾ ਹਾਂ ਵੀ ਇਹੀ ਕ੍ਰਿਸ਼ਮੇ ਹੁੰਦੇ ਨੇ ਕਿ ਜਦੋਂ ਜੋ ਕੁਝ ਤੁਸੀਂ ਦੇਖ ਰਹੇ ਹੁੰਦੇ ਹੋ, ਔਰ ਫਿਰ ਤੁਸੀਂ ਦੇਖਦੇ ਹੋ ਕਿ ਇਹ ਹੈ ਰੂਹਾਨੀ ਉਹ ਸਿਲਸਿਲਾ ਜਿਹਦੇ ਥੱਲੇ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ। ਜੋ ਮਰਜ਼ੀ ਕੋਈ ਚਾਹੇ, ਜਿਹਨੂੰ ਅਕਸਰ ਇੱਕ ਉਰਦੂ ਦੇ ਕਪਲੇਟ ਕਿਹਾ ਜਾਂਦਾ ਸੀ ਕਿ ਵੀ ਮੁਦਈ लाख बुरा चाहे तो क्या होता है, होता वही है जो मंजूरे खुदा होता है। सो बाबे नानक दा प्यार दा सुनेहा उस धरती दे उत्ते दोवें पासे अपने उन्हां दीयां बाहां दे विच ਉਹ ਸਾਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਕਹਿ ਰਹੇ ਨੇ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਗੁਰੂ ਸਾਹਿਬ ਫਰਮਾ ਰਹੇ ਨੇ अव्वल अल्लाह नूर उपाया कुदरत के सब बंदे एक नूर ते सब जग उपजया कौन भले को मंदे। लोगा भरम ना भूलो भाई खालक खलक खलक में खालक पूर रहो सब थाई। जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।